ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ਮਾਨ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੇ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰ ਸਿੰਘ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਆ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ नमो नमः। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 20 अगस्त 2024 5 भादो नानकशाही संमत 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਪਲੇਟਫਾਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲਿਆਂ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ LA ਕੈਲੀਫੋਰਨੀਆ ਤੋਂ ਸਿੱਖ ਸੰਗਤ ਆਫ ਗੁਰਦੁਆਰਾ ਰਿਵਰਸਾਈਡ ਤੋਂ। ਸੋ ਇਹ ਇਹਨਾਂ ਦੀ ਬੇਨਤੀ ਹੈ ਕਿ ਸਿੱਖ ਕੌਮ ਦੀ ਚੜ੍ਹਦੀ ਕਲਾ ਇਹ ਮੰਗਦੇ ਨੇ ਔਰ ਖਾਲਸਾ ਦੀ ਪ੍ਰਾਪਤੀ ਜਿਹੜੀ ਹੈ ਕਾਮਨਾ ਕਰਦੇ ਨੇ। ਸੋ ਟੀਵੀ 84 ਦੀ ਜਿਹੜੀ ਫੁੱਲ ਸਪੋਰਟ ਕਰਨ ਲਈ ਉਹਨਾਂ ਨੇ ਬੇਨਤੀ ਕੀਤੀ ਆਪਣੇ ਦਰਸ਼ਕਾਂ ਨੂੰ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਿੱਖ ਸੰਗਤ ਆਫ ਗੁਰਦੁਆਰਾ ਰਿਵਰਸਾਈਡ ਦਾ ਜਿਹੜਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਆਪਾਂ ਜਿਸ ਤਰ੍ਹਾਂ ਕਿ ਜਿਹੜੇ ਦਿਨ ਨੇ ਆਪਾਂ ਮਿਸ ਕੀਤੇ ਨੇ ਸੋ ਆਪਣੇ ਦਰਸ਼ਕਾਂ ਤੋਂ ਦੂਰ ਰਹੇ ਹਾਂ ਥੋੜੇ ਦਿਨ। ਸੋ ਆਪਾਂ ਜਿਹੜੀ ਮਾਫੀ ਮੰਗਦੇ ਹਾਂ ਔਰ ਇਸ ਦਾ ਕਾਰਨ ਤੁਹਾਨੂੰ ਪਤਾ ਵੀ ਹੈ। ਸੋ ਜਿਸ ਤਰ੍ਹਾਂ ਕਿ ਆਪਾਂ ਲਾਸਟ ਪ੍ਰੋਗਰਾਮ ਕਰਕੇ ਗਏ ਸੀ 15 ਅਗਸਤ ਦੇ ਹਵਾਲੇ ਨਾਲ ਜਿਹੜਾ ਭਾਰਤ ਦਾ ਅਖੌਤੀ ਦਿਵਸ ਹੈਗਾ 15 ਅਗਸਤ ਉਸ ਦੇ ਹੱਲ ਨਾਲ ਗੱਲਬਾਤ ਕਰਕੇ ਗਏ ਸੀ। ਸੋ ਇਸ ਤੋਂ ਥੋੜਾ ਆਪਾਂ ਸ਼ੁਰੂ ਕਰਦੇ ਹਾਂ ਆਫਟਰ ਦੈਟ ਕੀ ਹੋਇਆ। ਸੋ 15 ਅਗਸਤ ਦੇ ਅਖੌਤੀ ਦਿਵਸ ਜਿਹੜਾ ਆਜ਼ਾਦੀ ਦਿਵਸ ਦੇ ਮੌਕੇ ਭਾਰਤੀਆਂ ਐਮਬੈਸੀਆਂ, ਹਾਈ ਕਮਿਸ਼ਨਰਾਂ ਅਤੇ ਕੌਂਸਲੇਟਾਂ ਦੇ ਬਾਹਰ ਜਿਹੜੇ ਨੇ ਜ਼ੋਰਦਾਰ ਖਾਲਿਸਤਾਨੀ ਰੈਲੀਆਂ ਹੋਈਆਂ ਨੇ। ਸੋ ਇਸ ਵੇਲੇ ਦੁਨੀਆ ਭਰ ਦੇ ਸਿੱਖਾਂ ਵਿੱਚ ਖਾਲਿਸਤਾਨ ਪ੍ਰਤੀ ਜਿਹੜੀ ਹੈ ਗਰਮਜੋਸ਼ੀ ਹੈ ਔਰ ਡਾਕਟਰ ਸਾਹਿਬ ਹੋਰਾਂ ਤੋਂ ਇਹਨਾਂ ਦਿਨਾਂ ਵਿੱਚ ਵਾਸ਼ਿੰਗਟਨ DC ਤੋਂ ਲੈ ਕੇ LA ਤੱਕ ਯਾਨੀ ਕਿ ਅਮਰੀਕਾ ਈਸਟ ਕੋਸਟ ਤੋਂ ਵੈਸਟ ਕੋਸਟ ਤੱਕ ਉਹਨਾਂ ਨੇ ਸਿੱਖ ਸੰਗਤਾਂ ਨਾਲ ਸਾਂਝਾਂ ਪਾਈਆਂ ਨੇ ਔਰ ਉਹ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਨੇ। ਸੋ ਇਸ ਬਾਰੇ ਜਿਹੜੀਆਂ ਤਬਦੀਲੀਆਂ ਹੋ ਰਹੀਆਂ ਨੇ ਸੋ ਇਸ ਬਾਰੇ ਉਹਨਾਂ ਕੋਲੋਂ ਜਿਹੜੇ ਉਹਨਾਂ ਦੇ ਵਿਚਾਰ ਸੁਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਬਾਬਤ? ਦੇਖੋ ਸਾਡੇ ਤੱਕ ਸਾਡੇ ਦਰਸ਼ਕਾਂ ਦਾ ਗਿਲਾ ਵੀ ਪਹੁੰਚਦਾ ਹੈ ਕਿਉਂਕਿ ਜਿਹੜਾ ਸਾਡਾ ਇਨ ਸਟੂਡੀਓ ਇਹ ਫਾਰਮੈਟ ਹੈ ਇਸ ਨੂੰ ਸਾਡੇ ਦਰਸ਼ਕ ਮਿਸ ਕਰਦੇ ਨੇ। ਬਿਲਕੁਲ। ਪਰ ਜਿਵੇਂ ਅਸੀਂ ਰਿਪੀਟਡਲੀ ਇਹ ਕਹਿੰਦੇ ਹਾਂ ਕਿ ਸੰਗਤ ਦੇ ਨਾਲ ਇੰਟਰੈਕਸ਼ਨ ਵੀ ਬੜਾ ਜ਼ਰੂਰੀ ਹੈ ਕਿਉਂਕਿ ਉਹਦੇ 'ਚ ਜਿੱਥੇ ਸਾਨੂੰ ਇਨਪੁਟ ਮਿਲਦੀ ਹੈ ਉੱਥੇ ਸੰਗਤ ਦੇ ਵਿੱਚ ਵੀ ਇੱਕ ਉਤਸ਼ਾਹ ਔਰ ਇੱਕ ਅੰਡਰਸਟੈਂਡਿੰਗ ਦਾ ਮਾਹੌਲ ਵੀ ਬਣਦਾ ਕਿਉਂਕਿ ਜਿੰਨੀਆਂ ਵੀ ਸਾਡੀਆਂ ਵਿਜ਼ਿਟਸ ਹੁੰਦੀਆਂ ਨੇ ਉਹ ਇੰਟਰੈਕਟਿਵ ਹੁੰਦੀਆਂ। ਇਹ ਨਹੀਂ ਹੁੰਦਾ ਵੀ ਗੁਰਦੁਆਰਾ ਸਾਹਿਬ 'ਚ ਇੱਕ ਲੈਕਚਰ ਤੱਕ ਗੱਲ ਮਹਿਦੂਦ ਹੁੰਦੀ ਹੈ। ਜਿੱਥੇ ਵੀ ਮੈਂ ਰੁਕਦਾ ਹਾਂ ਭਾਵੇਂ 2 ਦਿਨ ਦਾ ਸਟੇ ਹੁੰਦਾ ਉਸ ਦੇ ਵਿੱਚ ਸਵੇਰ ਤੋਂ ਲੈ ਕੇ ਰਾਤ ਤੱਕ ਅੱਡ-ਅੱਡ ਗਰੁੱਪਾਂ ਦੇ ਨਾਲ ਵੀ ਮੀਟਿੰਗਸ ਹੁੰਦੀਆਂ ਨੇ ਔਰ ਬਹੁਤ ਵਾਰ ਦੀਵਾਨ ਤੋਂ ਬਾਅਦ ਵੀ ਸੰਗਤ ਦੇ ਨਾਲ ਡਿਸਕਸ਼ਨ ਹੁੰਦੀ ਹੈ। ਸੋ ਕਿਉਂਕਿ ਸਾਡੀ ਇਹ ਵੀਕਐਂਡ ਦੀ ਵਿਜ਼ਿਟ ਜਿੱਥੇ ਕਿ ਵੀਕਐਂਡ ਤੋਂ ਪਹਿਲਾਂ ਫਰਾਈਡੇ ਅਸੀਂ ਵਾਸ਼ਿੰਗਟਨ DC 'ਚ ਸਾਡੇ ਬਹੁਤ ਹੀ ਪਿਆਰੇ ਸਾਡੇ ਲਾਈਕ ਏ ਪਿਲਰ ਟੀਵੀ 84 ਦੇ ਵੀ ਪਰਿਵਾਰਕ ਤੌਰ ਤੇ ਵੀ ਸਰ ਬਲਵਿੰਦਰ ਸਿੰਘ ਚੱਠਾ ਉਹਨਾਂ ਦੇ ਭਣੇਵੇਂ ਦਲਗੀਰ ਸਿੰਘ ਦਾ ਆਨੰਦ ਕਾਰਜ ਸੀ ਔਰ ਸਮੁੱਚਾ ਚੱਠਾ ਪਰਿਵਾਰ ਔਰ ਉਹਨਾਂ ਦੇ ਸਾਰੇ ਹੀ ਸਾਕ ਸੰਬੰਧੀ ਜਿਹੜੇ ਸਾਡੇ ਨਾਲ ਬਹੁਤ ਪਿਆਰ ਕਰਦੇ ਨੇ ਉਹਨਾਂ ਦੀ ਮੰਗ ਦੇ ਉੱਤੇ ਜਿੱਥੇ ਅਸੀਂ ਟੀਵੀ 84 ਦੇ ਇਸ ਪ੍ਰੋਗਰਾਮ ਨੂੰ ਵੀ ਜਿਹੜਾ ਹੈ ਉਹ
ਉਹਨਾਂ ਦੀ ਸੈਲੀਬ੍ਰੇਸ਼ਨ ਦਾ ਹਿੱਸਾ ਬਣਦੇ ਆ ਜਾਂ ਬਣੇ, ਔਰ ਦਰਸ਼ਕ ਪਿਕਚਰਸ ਦੇਖ ਸਕਦੇ ਨੇ ਕਿ ਬੜੇ ਉਤਸ਼ਾਹ ਦੇ ਨਾਲ ਇਹ ਸਾਰਾ ਕਾਰਜ ਹੋਇਆ। ਔਰ ਇਹੋ ਜਿਹੇ ਮੌਕਿਆਂ ਦੇ ਉੱਤੇ ਜਿਹੜਾ ਇਕੱਠ ਹੁੰਦਾ ਹੈ ਉਹ ਸਾਡੇ ਲਈ ਇੱਕ ਖਾਲਿਸਤਾਨ ਦਾ ਸੁਨੇਹਾ ਦੇਣ ਦਾ ਮੌਕਾ ਵੀ ਹੁੰਦਾ ਹੈ। ਸੋ ਜ਼ਾਹਰ ਹੈ ਕਿ ਵੱਡੀ ਗਿਣਤੀ ਦੇ ਵਿੱਚ ਦੋਨੋਂ ਪਰਿਵਾਰਾਂ ਚੋਂ, ਦਿਓਲ ਪਰਿਵਾਰ, ਚੱਠਾ ਪਰਿਵਾਰ ਔਰ ਬੱਚੀ, ਜਿਸ ਦਾ ਸਾਰਾ ਇਹ ਆਨੰਦ ਕਾਰਜ ਦਲਗੀਰ ਸਿੰਘ ਨਾਲ ਹੋਇਆ, ਇੱਕ ਬੜੇ ਜਿਹੜਾ ਵੱਡਾ ਇਕੱਠ ਸੀ। ਔਰ ਇੱਕ ਚੰਗੀ ਗੱਲ ਜਿਹੜੀ ਜਿਨ੍ਹਾਂ ਦੇ ਸਿੱਖੀ ਸਰੂਪ ਨਹੀਂ ਵੀ ਹੈ, ਭਾਵੇਂ ਇਹ ਇੱਕ ਅੱਜ ਕੱਲ੍ਹ ਫਾਰਮੈਟ ਹੈ ਕਿ ਕਿਨੇ ਕਿਸ ਰੰਗ ਦੀਆਂ ਪੱਗਾਂ ਬੰਨ੍ਹਣੀਆਂ ਨੇ ਜਾਂ ਡਰੈਸ ਪਾਉਣਾ ਹੈ, ਪਰ ਸਲੇਟੀ ਰੰਗ ਦੀਆਂ ਪੱਗਾਂ ਦੇ ਵਿੱਚ ਜਿਹੜੇ ਨੌਜਵਾਨ ਵੀ ਸੀ ਉਹ ਬੜੇ ਫੱਬਦੇ ਸੀ। ਔਰ ਇਹ ਗੱਲ 1 to 1 ਵੀ ਮੈਂ ਬਹੁਤ ਸਾਰਿਆਂ ਨੂੰ ਕਹੀ ਕਿ ਕਾਸ਼ ਇਹ ਦਸਤਾਰਾਂ ਤੁਹਾਡੇ ਸਿਰਾਂ ਤੇ ਇਵੇਂ ਹੀ ਟਿਕੀਆਂ ਰਹਿਣ। ਔਰ ਇਹ ਆਪਣੇ ਆਪ ਦੇ ਵਿੱਚ ਸਾਡੀ ਮਿਸ਼ਨ ਸਟੇਟਮੈਂਟ ਵੀ ਬਣਦੀ ਹੈ ਕਿ ਜਿੱਥੇ ਅਸੀਂ ਜਾਂਦੇ ਹਾਂ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜਿੱਥੇ ਜਿੱਥੇ ਵੀ ਇੱਕ ਸਿੱਖ ਵਿਚਰਦਾ ਹੈ ਉਹ ਐਂਬੈਸਡਰ ਹੈ, ਸਿੱਖੀ ਦਾ ਹੱਕ, ਸੱਚ, ਇਨਸਾਫ ਦਾ ਪਹਿਰੇਦਾਰ ਵੀ ਹੈ। ਔਰ ਇਹ ਬੜੇ ਉਤਸ਼ਾਹ ਦੇ ਵਿੱਚ ਸਮੁੱਚੇ ਸਮਾਗਮ ਹੋਏ। ਅਸੀਂ ਸਮੁੱਚੇ ਪਰਿਵਾਰਾਂ ਨੂੰ ਮੁਬਾਰਕਬਾਦ ਦਿੰਦੇ ਹਾਂ। ਦਰਸ਼ਕ ਉਹਨਾਂ ਪਿਕਚਰਸ ਨੂੰ ਦੇਖ ਵੀ ਸਕਦੇ ਹਨ। ਇੱਕ ਸਾਡੇ ਲਈ ਇਸ ਪੀਰੀਅਡ ਦੇ ਵਿੱਚ ਵੱਡਾ ਇੱਕ ਸ਼ੌਕਿੰਗ ਜਿਹੜਾ ਝਟਕਾ ਦੇਣ ਵਾਲੀ ਖਬਰ ਵੀ ਸੀ, ਉਹ ਸਾਡੇ TV 84 ਦੇ ਬਹੁਤ ਹੀ ਪਿਆਰੇ ਇਕੱਲੇ ਵਿਊਅਰ ਨਹੀਂ, ਜਿਹੜੇ ਹਿੱਕ ਠੋਕ ਕੇ ਫਾਈਨੈਂਸ਼ੀਅਲ ਸਪੋਰਟ ਕਰਨ ਵਾਲੇ ਜਸਬੀਰ ਸਿੰਘ ਸੰਧੂ, ਉਹ ਸਾਨੂੰ ਵਿਛੋੜਾ ਦੇ ਗਏ। ਸਾਨੂੰ ਇਹ ਹਾਲਾਂਕਿ 5-6 ਮਹੀਨੇ ਪਹਿਲਾਂ ਇਹ ਸੀ ਕਿ ਉਹਨਾਂ ਨੂੰ ਕੈਂਸਰ ਡਿਟੈਕਟ ਹੋਇਆ, ਲੇਕਿਨ 2 ਮਹੀਨੇ ਪਹਿਲਾਂ ਹੀ ਉਹਨਾਂ ਦੇ ਨਾਲ ਸਾਡੀ ਗੁਫ਼ਤਗੂ ਹੋਈ ਔਰ ਉਸ 'ਚ ਉਹਨਾਂ ਨੇ ਕਿਹਾ ਜੀ ਮੈਂ ਹੁਣ ਬਹੁਤ ਇੰਪਰੂਵ ਕਰ ਗਿਆ। ਔਰ ਈਵਨ ਸਾਡੇ ਵੀਰ ਅਮਰਵੀਰ ਸਿੰਘ, ਉਹਨਾਂ ਨੇ ਵੀ ਦੱਸਿਆ ਕਿ 2 ਹਫ਼ਤੇ ਪਹਿਲਾਂ ਗੁਰਦੁਆਰਾ ਸਾਹਿਬ ਰਿਚਮੰਡ ਹਿੱਲ ਵੀ ਉਹਨਾਂ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਈ। ਅਚਾਨਕ ਐਸੀ ਕੀ ਡਿਵੈਲਪਮੈਂਟ ਹੋਈ, ਕਿਉਂਕਿ ਜਿੱਦਣ ਅਸੀਂ ਜਾਣਾ ਸੀ DC ਫਰਾਈਡੇ, ਉਦੋਂ ਹੀ ਇਹ ਖਬਰ ਮਿਲੀ। ਔਰ ਉਹਨਾਂ ਦਾ ਜਿਹੜਾ ਅੰਤਮ ਸੰਸਕਾਰ ਔਰ ਅੰਤਮ ਅਰਦਾਸ ਜਿਹੜੀ ਹੈ ਉਹ ਮੰਡੇ ਸੀ। ਸੋ ਅਸੀਂ ਇਸ ਯਤਨ ਦੇ ਵਿੱਚ, ਅਸੀਂ ਰਿਵਰਸਾਈਡ LA ਤੋਂ ਜਿਹੜਾ ਹੈ ਉਹ ਰਾਤ ਦੀ ਟਿਕਟ ਬੁੱਕ ਕਰਾਈ ਕਿ ਅਸੀਂ ਮੰਡੇ ਪਹੁੰਚ ਕੇ ਉਸ ਦੇ ਵਿੱਚ ਪਾਰਟਿਸਿਪੇਟ ਵੀ ਕਰਾਂਗੇ। ਬਟ ਅੱਜ ਕੱਲ੍ਹ ਇਹ ਫਲਾਈਟਸ ਇੰਨੀਆਂ ਕੈਂਸਲ ਹੋ ਰਹੀਆਂ ਨੇ ਔਰ ਇਹਨਾਂ ਤੇ ਕੋਈ ਡਿਪੈਂਡੈਂਸ ਨਹੀਂ ਰੱਖੀ ਜਾ ਸਕਦੀ ਕਿ ਉਹ ਅਸੀਂ ਵਾਪਸ ਟਾਈਮ ਸਿਰ ਪਹੁੰਚ ਨਹੀਂ ਸਕੇ। ਸੋ ਨਾ ਅਸੀਂ ਪਹਿਲੇ ਸਮਾਗਮ 'ਚ, ਨਾ ਦੂਜੇ ਜਿਹੜਾ ਸੰਸਕਾਰ ਔਰ ਅੰਤਮ ਅਰਦਾਸ ਜਿਹੜੀ ਕਿ ਰਿਚਮੰਡ ਹਿੱਲ 'ਚ ਹੋਈ ਉਹਦੇ 'ਚ ਪਾਰਟਿਸਿਪੇਟ ਕਰ ਸਕੇ। ਦਰਸ਼ਕ ਦੇਖ ਸਕਦੇ ਨੇ ਕਿ ਉਹਨਾਂ ਨੂੰ ਖਾਲਿਸਤਾਨ ਦੇ ਝੰਡੇ ਦੇ ਵਿੱਚ ਉਹਨਾਂ ਦੀ ਦੇਹ ਜਿਹੜੀ ਹੈ ਉਹ ਲਿਪਟੀ ਹੋਈ ਸੀ। ਗੁਰਬਾਣੀ, ਕੀਰਤਨ, ਵੈਰਾਗ। ਔਰ ਇਹ ਜਸਬੀਰ ਸਿੰਘ ਸੰਧੂ ਕੋਈ ਛੋਟੀ ਸ਼ਖਸੀਅਤ ਨਹੀਂ ਸੀ। ਬਹੁਤਿਆਂ ਨੂੰ ਸ਼ਾਇਦ ਹੁਣ ਦੀ ਜਨਰੇਸ਼ਨ ਨੂੰ ਯਾਦ ਵੀ ਨਾ ਹੋਏ ਕਿ ਇੱਕ ਪੀਰੀਅਡ ਦੇ ਵਿੱਚ ਜਦੋਂ ਕਿ ਭਜਨ ਲਾਲ, ਜਿਹੜਾ ਹਰਿਆਣੇ ਦਾ ਬੁੱਚੜ ਚੀਫ ਮਿਨਿਸਟਰ, ਜਿਹਨੇ ਸਿੱਖਾਂ ਨੂੰ ਬਹੁਤ ਜ਼ਲੀਲ ਕੀਤਾ, ਨਵੰਬਰ 84 ਦੀ ਸਿੱਖ ਨਸਲਕੁਸ਼ੀ 'ਚ ਤਾਂ ਵੱਡਾ ਰੋਲ ਅਦਾ ਕੀਤਾ ਹੀ ਕੀਤਾ। ਉਸ ਤੋਂ ਪਹਿਲਾਂ ਏਸ਼ੀਆਡ 82 ਦੇ ਵੇਲੇ ਵੀ ਜਿਹੜਾ ਉਸਨੇ ਸ਼ੰਭੂ ਬਾਰਡਰ ਤੋਂ ਕਿਸੇ ਨੂੰ ਨਹੀਂ ਸੀ ਲੰਘਣ ਦਿੱਤਾ ਔਰ ਵੱਡੇ ਵੱਡੇ ਜਰਨੈਲਾਂ, ਕਰਨੈਲਾਂ ਔਰ ਹਰ ਪੱਗ ਵਾਲੇ ਸਿੱਖ ਨੂੰ ਉਹ ਬੱਸ 'ਚ ਸੀ, ਟ੍ਰੇਨ 'ਚ ਸੀ, ਪੈਦਲ ਸੀ, ਮੋਟਰਸਾਈਕਲ ਤੇ ਸੀ, ਸਾਈਕਲ ਤੇ ਸੀ, ਉਹਨਾਂ ਨੂੰ ਦਸਤਾਰਾਂ ਲਾ ਕੇ ਜਲੀਲ ਕੀਤਾ ਸੀ। ਔਰ ਉਸ ਦੇ ਬਾਰੇ ਈਵਨ ਉਸ ਨੂੰ ਵੰਗਾਰਿਆ ਹੋਇਆ ਸੀ ਸੰਤ ਪਿੰਡਾਂ ਵਾਲਿਆਂ ਨੇ ਵੀ ਕਿ ਭਾਈ ਤੂੰ ਜਿੱਥੇ ਵੀ ਹੋਇਆ ਤੈਨੂੰ ਛੱਡਣਾ ਨਹੀਂ ਹੈ। ਸੋ 84 ਤੋਂ ਬਾਅਦ ਇੱਕ ਪੀਰੀਅਡ 'ਚ ਉਹ ਇੱਥੇ ਭਜਨ ਲਾਲ ਨਿਊ ਆਰਲੀਅਨਸ ਦੇ ਵਿੱਚ ਆਪਣੇ ਅੱਖ ਦਾ ਆਪਰੇਸ਼ਨ ਦੇ ਲਈ ਆਇਆ। ਔਰ ਇਹਨਾਂ ਨੌਜਵਾਨਾਂ ਨੂੰ, ਜਿਨ੍ਹਾਂ ਦੇ ਵਿੱਚ ਇੱਕ ਡਾਕਟਰ ਵਿਰਕ UK ਤੋਂ ਸਨ, ਜਿਹੜੇ ਕੰਪਿਊਟਰ ਇੰਜੀਨੀਅਰ ਸੀ, ਉਹਨਾਂ ਜ਼ਮਾਨਿਆਂ 'ਚ 1.5 ਲੱਖ ਉਹਨਾਂ ਦੀ ਤਨਖਾਹ ਸੀ। ਔਰ ਇਹ ਵੀਰ ਜਸਬੀਰ ਸਿੰਘ ਸੰਧੂ ਔਰ ਇਹਨਾਂ ਦੇ ਹੋਰ ਸਾਥੀ ਜਿਹੜੇ ਆਲਰੇਡੀ ਇੱਥੇ ਇੱਕ ਗੋਰਾ ਜਿਹੜਾ ਕਿ ਕੋਈ ਕੈਂਪ ਰਨ ਕਰਦਾ ਸੀ ਹਥਿਆਰਾਂ ਦੀ ਟ੍ਰੇਨਿੰਗ ਦਾ, ਉਸ ਤੋਂ ਟ੍ਰੇਨਿੰਗ ਲੈ ਰਹੇ ਸੀ। ਕਿਉਂਕਿ ਇਹ ਉਹ ਨੌਜਵਾਨ ਸੀ ਜਿਨ੍ਹਾਂ ਨੂੰ ਸੀ ਕਿ ਪੰਜਾਬ ਦੇ ਵਿੱਚ ਸੰਘਰਸ਼ ਵਿੱਢਿਆ ਗਿਆ, ਅਸੀਂ ਉਸ 'ਚ ਜਾ ਕੇ ਸ਼ਮੂਲੀਅਤ ਕਰਨੀ ਹੈ। ਫਰੈਂਕ ਕਿ ਕੀ ਉਹਦਾ ਨਾਂ ਸੀਗਾ। ਔਰ ਉਹਨੂੰ ਜਿਹੜਾ ਉਸ ਤੋਂ ਇਹਨਾਂ ਨੇ ਪੂਰੇ ਕੈਂਪ ਕੁੰਪ ਲਾਏ ਹੋਏ ਸੀ, ਉਹਨੂੰ ਹਾਈਲੀ ਪੇਡ ਵੀ ਸੀ। ਲੇਕਿਨ ਉਹ ਬੰਦਾ ਜਿਹੜਾ ਹੈ ਉਹ FBI ਲਈ ਵੀ ਕੰਮ ਕਰਦਾ ਸੀ। ਸੋ ਜਦੋਂ ਇਹਨਾਂ ਸਿੰਘਾਂ ਨੂੰ ਪਤਾ ਲੱਗਾ ਕਿ ਵੀ ਭਜਨ ਲਾਲ ਜਿਹੜਾ ਉਹ ਇੱਥੇ ਆ ਰਿਹਾ, ਸੋ ਇਹਨਾਂ ਨੇ ਕਿਹਾ ਕਿ ਭਾਈ ਚਲੋ ਪੰਜਾਬ 'ਚ ਜਾ ਕੇ ਤਾਂ ਬਾਅਦ 'ਚ ਲੜਾਂਗੇ, ਪਹਿਲਾਂ ਜਿਹੜਾ ਇਸ ਨੂੰ ਸਜ਼ਾ ਦੇ ਦਈਏ।
ਸੋ ਇਸ ਦੀ ਜਿਹੜੀ ਭਿਣਕ ਹੈ ਉਹਨੂੰ ਵੀ ਫਰੈਂਕ ਸ਼ਾਇਦ ਉਹਦਾ ਨਾਂ ਸੀ, ਉਹਨੂੰ ਵੀ ਮਿਲ ਗਈ ਔਰ ਉਹਨੇ ਆਲਰੇਡੀ ਜਿਹੜਾ ਉਹ FBI ਨੂੰ ਇਨਫੋਰਮ ਕੀਤਾ ਹੋਇਆ ਸੀ। ਸੋ ਇਹ ਸਿੰਘ ਜਦੋਂ ਆਪਣੇ ਸ਼ਸਤਰਾਂ ਦੇ ਨਾਲ ਲੈਸ ਔਰਲੀਅਨ 'ਚ ਪਹੁੰਚੇ ਹਸਪਤਾਲ ਦੇ ਨੇੜੇ ਤੇੜੇ ਔਰ ਦੂਜੇ ਕਿ ਇਸ ਤੋਂ ਪਹਿਲਾਂ ਕਿ ਇਹ ਕਾਰਵਾਈ ਕਰਦੇ ਇਹਨਾਂ ਸਾਰਿਆਂ ਨੂੰ FBI ਨੇ ਦਬੋਚ ਲਿਆ ਔਰ ਫਿਰ ਟ੍ਰਾਇਲ ਚੱਲਿਆ ਔਰ ਉਹਦੇ 'ਚ ਸ਼ਾਇਦ 8 ਤੋਂ 10 ਸਾਲ ਦੀ ਸਜ਼ਾ ਜਿਹੜੀ ਹੈ ਇਹਨਾਂ ਨੂੰ ਹੋਈ ਸੀ ਕੰਸਪੀਰੇਸੀ ਦੇ ਥੱਲੇ ਕਿ ਜੀ ਇਹ ਕੰਸਪੀਰੇਸੀ ਸੀ। ਸੋ ਉਹਨਾਂ 'ਚ ਡਾਕਟਰ ਵਿਰਕ UK ਦੇ ਸਿਟੀਜ਼ਨ ਸੀ। ਉਸ ਤੋਂ ਬਾਅਦ ਉਹਨਾਂ ਨੂੰ ਐਕਸਟ੍ਰਾਡਾਈਟ ਕਰਕੇ ਵਾਪਸ ਭੇਜ ਦਿੱਤਾ ਗਿਆ ਔਰ ਜਸਬੀਰ ਸਿੰਘ ਸੰਧੂ ਜਿਹੜੇ ਸ਼ਾਇਦ ਸਿਟੀਜ਼ਨ ਹੋਣਗੇ ਉਦੋਂ, ਅਦਰਵਾਈਜ਼ ਤਾਂ ਇਹਨਾਂ ਨੂੰ ਕਿਨੇ ਟਿਕਣ ਦੇਣਾ ਸੀ। ਸੋ ਇਹਨਾਂ ਨੇ ਵੀ ਜਿਹੜੀ ਹੈ ਉਹ ਸਜ਼ਾ ਇੱਥੇ ਕੱਟੀ ਜੇਲ੍ਹ ਦੇ ਵਿੱਚ। ਔਰ ਸਾਡੇ ਨਾਲ ਜਦੋਂ ਵੀ ਮੁਲਾਕਾਤ ਡਾਕਟਰ ਰਣਜੀਤ ਦੇ ਨਾਲ ਵੀ ਉਹਨਾਂ ਦਾ ਇੰਤਹਾ ਪਿਆਰ ਸੀ। ਤੇ ਜਦੋਂ ਡਾਕਟਰ ਸਾਹਿਬ ਤੁਰ ਗਏ ਤੇ ਮੈਨੂੰ ਮਿਲੇ ਇੱਥੇ ਰਿਚਮੰਡ ਹਿੱਲੀ, ਕਹਿਣ ਲੱਗੇ ਡਾਕਟਰ ਸਾਹਿਬ ਚਲੇ ਗਏ, ਤੁਹਾਡੇ ਸਿਰ ਤੇ ਜ਼ਿਆਦਾ ਜ਼ਿੰਮੇਵਾਰੀ ਹੈ, ਹੁਣ ਜੋ ਮੈਂ ਫਾਈਨੈਂਸ਼ੀਅਲ ਮਦਦ ਕਰਦਾ ਉਸ ਤੋਂ ਮੈਂ ਦੁੱਗਣੀ ਕਰਾਂਗਾ ਤਾਂ ਕਿ ਤੁਹਾਡੇ ਸਿਰ ਤੇ ਬੋਝ ਨਾ ਹੋਏ। ਸੋ ਮੈਂ ਸਮਝਦਾ ਵੀ ਬਹੁਤ ਵਾਰ ਮੈਨੂੰ ਇਹ ਅਫਸੋਸ ਵੀ ਹੈ ਇਸ ਗੱਲ ਦਾ ਕਿ ਮੈਂ ਉਹਨਾਂ ਦੇ ਅੰਤਮ ਸੰਸਕਾਰ ਮੌਕੇ ਅੰਤਮ ਅਰਦਾਸ ਸ਼ਾਮਲ ਨਹੀਂ ਹੋ ਸਕਿਆ। ਇਹ ਸੁਨੇਹਾ ਮੈਂ ਆਪਣੇ ਵੀਰ ਕੁਲਵੰਤ ਸਿੰਘ ਮਿਆਣੀ ਹੋਰਾਂ ਨੂੰ ਵੀ ਦਿੱਤਾ ਕਿਉਂਕਿ ਕੁਲਵੰਤ ਸਿੰਘ ਮਿਆਣੀ ਵੀ ਉਸ ਦੌਰ ਦੇ ਵਿੱਚ ਇਹਨਾਂ ਦੇ ਸਾਥੀਆਂ ਚੋਂ ਹੀ ਸਨ। ਇਹ ਉਹ ਪੁਰਾਣੀ ਬ੍ਰਿਗੇਡ ਹੈ ਪੰਥ ਦੀ ਜਿਹੜੇ ਇਸ ਪਾਸੇ ਤੁਰੇ ਨੇ। ਭਾਈ ਬਲਾਕਾ ਸਿੰਘ ਉਹਨਾਂ ਨੂੰ ਵੀ ਮੈਂ ਕਿਹਾ ਸੀ ਕਿ ਭਾਈ ਸਿੱਖ ਸੰਗਤ ਦੇ ਅੱਗੇ ਹੱਥ ਜੋੜ ਕੇ ਅਸੀਂ ਮਾਫੀ ਵੀ ਮੰਗਦੇ। ਸੋ ਅਸੀਂ ਇਹ ਅੱਜ ਦਾ ਪ੍ਰੋਗਰਾਮ ਵੀ ਇਸ ਬਹਾਦਰ ਯੋਧੇ ਦੇ ਨਾਂ ਔਰ ਇਹ ਉਹ ਪੰਥਕ ਸ਼ਖਸੀਅਤਾਂ ਨੇ ਜਿਹੜੀਆਂ ਪਿੱਛੇ ਰਹਿ ਕੇ ਇੰਨਾ ਵੱਡਾ, ਔਰ ਮੈਨੂੰ ਵੀ ਉਹਨਾਂ ਦਾ ਇਹ ਤਾਂ ਮੈਨੂੰ ਪਤਾ ਸੀ ਕਿ ਉਹਨਾਂ ਦਾ ਇੱਕ ਰੋਲ ਸੀ ਉਸ 'ਚ, ਪਰ ਇੰਨੀ ਲੰਬਾ ਸਮਾਂ ਉਹਨਾਂ ਨੇ ਜੇਲ੍ਹ ਕੱਟੀ ਹੋਈ ਹੈ ਜਾਂ ਦੂਜੇ ਉਹਨਾਂ ਦੇ ਤੁਰ ਜਾਣ ਬਾਅਦ ਹੀ ਮੈਨੂੰ ਪਤਾ ਲੱਗਾ। ਔਰ ਮੈਨੂੰ ਇਹ ਅਫਸੋਸ ਹੀ ਹੈ ਕਿ ਕਦੇ ਉਹਨਾਂ ਦੇ ਨਾਲ ਇਸ ਤਰ੍ਹਾਂ 1 to 1 ਬੈਠ ਕੇ ਗੱਲਬਾਤ ਦਾ ਮੌਕਾ ਵੀ ਨਹੀਂ ਬਣਿਆ ਜਾਂ ਅਸੀਂ ਵੀ ਤਲਾਸ਼ ਨਹੀਂ ਕੀਤਾ। ਤੇ ਉਹਨਾਂ ਨੇ ਵੀ ਕਿਉਂਕਿ ਉਹ ਇੰਨੇ ਕੁ ਨਿਸ਼ਕਾਮ ਰਹਿ ਕੇ ਚੁੱਪਚਾਪ ਪ੍ਰੋਟੈਸਟ 'ਚੋਂ ਆਉਂਦੇ ਸੀ ਔਰ ਉਹਨਾਂ ਨੇ ਚੁੱਪ ਕਰਕੇ ਜਿਹੜਾ ਉਹ ਇਹ ਕਹਿਣਾ ਜੀ ਮੇਰੇ ਵੱਲੋਂ TV 84 ਲਈ, ਔਰ ਰੈਗੂਲਰਲੀ ਉਹ ਉਹਨਾਂ ਦਾ ਪਰਿਵਾਰ ਸਾਰੇ ਜਿਹੜੇ ਨੇ ਉਹ TV 84 ਦੇ ਰੈਗੂਲਰ ਵਿਊਜ਼ ਸੀ। ਡਾਕਟਰ ਸਾਹਿਬ ਨੂੰ ਵੀ ਉਹਨਾਂ ਨੇ ਕਹਿਣਾ, ਡਾਕਟਰ ਰਣਜੀਤ ਹੋਰਾਂ ਨੂੰ, ਕਿ ਵੀ ਜਿੱਦਣ ਕਹਿੰਦੇ ਅਸੀਂ ਥੋੜਾ ਡਾਵਾਡੋਲ ਵੀ ਹੋ ਰਹੇ ਹੋਈਏ ਨਾ ਵੀ ਪਤਾ ਨਹੀਂ ਕੁਝ ਬਣਨਾ ਕਿ ਨਹੀਂ, ਡਾਕਟਰ ਸਾਹਿਬ ਦਾ ਪ੍ਰੋਗਰਾਮ ਸੁਣ ਲਈਦਾ ਤਾਂ B12 ਦੇ ਟੀਕੇ ਵਾਂਗ ਕੰਮ ਕਰਦਾ। ਸੋ ਸਾਨੂੰ ਨਿਹਾਇਤ ਔਰ ਜਿਸ ਬਹੁਤ ਚੰਗੀ ਸਿਹਤ ਦੇ ਵਿੱਚ ਸਨ ਹਮੇਸ਼ਾ ਹੀ ਉਹ, ਪਰ ਇਹ ਕੋਈ ਪਤਾ ਨਹੀਂ ਹੈ ਕਿ ਭਾਈ ਕਦੋਂ, ਜਦੋਂ ਅਸੀਂ ਇਹ ਕਹਿੰਦੇ ਆ ਕਿ ਭਾਈ ਕੋਈ ਇਹ ਅਕਾਲ ਪੁਰਖ ਦੇ ਹੱਥ 'ਚ ਹੈ ਕਿ ਕਦੋਂ ਸਿਰ ਦੇ ਉੱਤੇ ਜਿਹੜਾ ਕਾਲ ਹੈ ਉਸਨੇ ਕਦੋਂ ਲੈ ਜਾਣਾ। ਅਸੀਂ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਸਰ ਜਸਬੀਰ ਸਿੰਘ ਸੰਧੂ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਔਰ ਇਹੋ ਜਿਹੀ ਸਪਿਰਿਟ ਵਾਲੇ, ਇਹੋ ਜਿਹੀ ਭਾਵਨਾ ਵਾਲੇ ਪੰਥ ਦੇ ਵਿੱਚ ਯੋਧੇ ਪੈਦਾ ਹੁੰਦੇ ਰਹਿਣ। ਪਰਿਵਾਰ ਦੇ ਲਈ ਅਸਹਿ ਵਿਛੋੜਾ ਹੁੰਦਾ ਹੈ, ਲੇਕਿਨ ਜਿੱਥੇ ਜਿਸ ਠਾਕਰ ਸਿਓ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ। ਗੁਰੂ ਚਰਨਾਂ 'ਚ ਅਰਦਾਸ ਹੈ, ਸੰਮਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਨ ਅਸੀਸੜੀਆਂ, ਜਿਉ ਹੋਵੇ ਸਾਹਿਬ ਸੋ ਮੇਲ। ਸਤਿਗੁਰੂ ਆਪ ਰਹਿਮਤ ਕਰਨ। ਔਰ ਅਸੀਂ ਇਸ ਤੋਂ ਪਹਿਲਾਂ ਕਿ ਆਪਣੀ ਫਾਈਨਲ ਜਿਹੜੀਆਂ ਖਾਲਿਸਤਾਨੀ ਵਾਈਬਸ ਈਸਟ ਕੋਸਟ ਤੋਂ ਵੈਸਟ ਕੋਸਟ ਦੀ ਗੱਲ ਕਰੀਏ, ਅਸੀਂ ਜਾਣ ਤੋਂ ਪਹਿਲਾਂ 14 ਅਗਸਤ ਨੂੰ ਪਾਕਿਸਤਾਨ ਡੇ ਸੀ। ਇਸ ਮੌਕੇ ਜਿਹੜਾ ਹਾਲਾਂ ਮੈਨੂੰ ਕਮਿਊਨੀਕੇਟ ਤਾਂ ਮਿਸਟਰ ਸਲਾਰੀਆ ਨੇ 92 ਨਿਊਜ਼ ਦੇ ਉਹਨਾਂ ਨੇ ਕੀਤਾ ਕਿ ਵੀ ਤੁਸੀਂ, ਕਿਉਂਕਿ ਮੈਂ ਸਾਰੇ ਹੀ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਮੁਬਾਰਕਬਾਦ ਥਰੂ WhatsApp ਔਰ ਟੈਕਸਟ ਭੇਜਿਆ ਸੀ, ਤਾਂ ਉਹਨਾਂ ਨੇ ਕਿਹਾ ਵੀ ਚੰਗਾ ਹੋਏ ਜੇ ਤੁਸੀਂ ਸਾਡੇ ਪਾਕਿਸਤਾਨੀ ਵਿਊਅਰਸ ਲਈ ਵੀ 92 ਨਿਊਜ਼ ਲਈ ਕੋਈ ਮੈਸੇਜ ਭੇਜ ਦਿਓ ਰਿਕਾਰਡਡ। ਸੋ ਅਸੀਂ ਹਰੀਡਲੀ 2-2.5 ਮਿੰਟ ਦਾ ਮੈਸੇਜ ਰਿਕਾਰਡ ਕਰਕੇ ਭੇਜਿਆ। ਤੇ ਮੈਨੂੰ ਇਹ ਰਿਅਲਾਈਜੇਸ਼ਨ ਨਹੀਂ ਸੀ ਕਿ ਵੀ ਉਹ ਇੰਨਾ ਜ਼ਿਆਦਾ, ਔਰ ਜੋ ਸਾਡੀਆਂ ਭਾਵਨਾਵਾਂ ਨੇ ਕੋਈ ਬਹੁਤਾ ਸੋਚਣ ਦਾ ਵਕਤ ਵੀ ਨਹੀਂ ਸੀ। ਸਕ੍ਰਿਪਟ ਤਾਂ ਮੈਂ ਲਿਖੀ ਨਹੀਂ ਹੁੰਦੀ ਕਦੇ। ਤੇ ਉਹਨਾਂ ਨੇ ਜਦੋਂ ਕਾਲ ਹੀ ਕੀਤੀ, ਅਸੀਂ ਸਟੂਡੀਓ ਦਾ ਪ੍ਰੋਗਰਾਮ ਖਤਮ ਕਰਨ ਤੋਂ ਬਾਅਦ ਹੀ ਰਿਕਾਰਡਿੰਗ ਕੀਤੀ ਔਰ ਉਹਨਾਂ ਨੂੰ ਭੇਜ ਦਿੱਤਾ ਔਰ ਨਾਲ ਦੀ ਨਾਲ ਅਸੀਂ ਆਪਣੇ ਵਿਊਅਰਸ ਨੂੰ ਵੀ ਭੇਜ ਦਿੱਤਾ। ਪਰ ਉਹ ਇੰਨਾ ਜਿਹੜਾ ਹਿੱਟ ਹੋਇਆ ਪਾਕਿਸਤਾਨ ਦੇ 92 ਨਿਊਜ਼ 'ਚ, ਉਹਨਾਂ ਦੇ ਪ੍ਰੋਡਿਊਸਰ ਨੇ ਕਿਹਾ ਜੀ ਇਹ ਐਵੇਂ ਕਹਿਵੇਂ ਵਾਲਾ ਮੈਸੇਜ ਨਹੀਂ ਹੈ, ਇਹਨੂੰ ਅਸੀਂ ਪ੍ਰਾਈਮ ਨਿਊਜ਼ ਬੁਲੇਟਿਨ ਦੇ ਵਿੱਚ ਚਲਾਵਾਂਗੇ ਜਿਹਨੂੰ ਕਿ ਕਰੋੜਾਂ ਪਾਕਿਸਤਾਨੀ ਦੇਖਦੇ ਨੇ।
ਸੋ ਉਹਨਾਂ ਨੇ ਉਸ ਕਲਿੱਪ ਨੂੰ ਪਹਿਲਾਂ ਸਾਡੀ ਜਿਹੜਾ ਉਹ ਤਾਰੁਫ ਕਰਾ ਕੇ ਉਸ ਕਲਿੱਪ ਨੂੰ ਉਹਨਾਂ ਨੇ ਚਲਾਇਆ। ਔਰ ਉਸ ਤੋਂ ਇਲਾਵਾ ਜਦੋਂ ਅਸੀਂ ਅਪਲੋਡ ਕੀਤਾ ਆਪਣੀ ਵੈਬਸਾਈਟ ਦੇ ਉੱਤੇ ਵੀ, ਤੇ ਮੈਨੂੰ ਹਾਲਾਂਕਿ ਅਸੀਂ ਪਿੱਛੇ ਕੁਝ ਵਕਤ ਤੋਂ ਇਹ ਦੇਖ ਰਹੇ ਸੀ ਕਿ ਵੀ ਕਈ ਪਾਸੇ ਫਾਇਰਵਾਲ ਲੱਗੀ ਹੋਈ ਹੈ ਜਿਹਦੇ ਕਰਕੇ ਵਿਊਅਰਸ ਸਾਡੇ, ਸਾਨੂੰ ਇਹ ਲੱਗਦਾ ਸੀ ਕਿ ਪਾਕਿਸਤਾਨੀ ਭਰਾ ਭੈਣਾਂ ਸਾਡੇ ਹੁਣ ਘੱਟ ਆਉਂਦੇ ਨੇ। ਰੀਜ਼ਨ ਵੀ ਸਮਝਣ ਦੀ ਕਈ ਵਾਰੀ ਕੋਸ਼ਿਸ਼ ਕਰੀਦਾ, ਫਿਰ ਲੱਗਾ ਵੀ ਹੋ ਸਕਦਾ ਜਿਹੜੀਆਂ ਪਾਕਿਸਤਾਨ 'ਚ ਸਿਆਸੀ ਡਿਵੈਲਪਮੈਂਟਸ ਪਿਛਲੇ 1 ਸਾਲ ਤੋਂ ਚੱਲ ਰਹੀਆਂ ਨੇ, ਅਸੀਂ ਤਾਂ ਕੋਈ ਤਬਸਰਾ ਕਰਦੇ ਨਹੀਂ ਹਾਂ ਉਸ ਤੇ, ਔਰ ਇਸ ਕਰਕੇ ਜਿਹੜਾ ਪਾਕਿਸਤਾਨ ਨਾਲ ਸੰਬੰਧਿਤ ਟੌਪਿਕ ਵੀ ਘਟੇ ਸਾਡੀ ਡਿਸਕਸ਼ਨ ਦੇ, ਸ਼ਾਇਦ ਇਹੀ ਕਾਰਨ ਹੋਏ। ਪਰ ਜਦੋਂ ਹੀ ਇਹ ਮੈਸੇਜ ਗਿਆ ਔਰ ਜਿੰਨਾ ਓਵਰਵੈਲਮਿੰਗ ਰਿਸਪੌਂਸ ਜਿਹੜਾ ਸਾਡੇ ਵੈਬ ਦੇ ਉੱਤੇ ਅਪਲੋਡ ਹੋਇਆ, ਉਹਦੇ ਥੱਲੇ 246 ਮੈਸੇਜ ਨੇ ਔਰ ਉਹਨਾਂ ਚੋਂ ਆਲਮੋਸਟ ਸਾਰੇ ਹੀ ਪਾਕਿਸਤਾਨੀ ਭੈਣਾਂ ਭਰਾਵਾਂ ਦੇ, ਔਰ ਇੰਨੇ ਪਿਆਰ ਨਾਲ ਭਰੇ ਹੋਏ ਨੇ ਕਿ ਸਾਡੇ ਕੋਲ ਕੋਈ ਅਲਫਾਜ਼ ਨਹੀਂ ਨੇ ਕਿ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰੀਏ। ਫਿਰ ਜਦੋਂ 92 ਨਿਊਜ਼ ਨੇ ਇਸ ਨੂੰ ਟੈਲੀਕਾਸਟ ਕੀਤਾ ਸੀ, ਉਹ ਵੀ 1 ਮਿੰਟ ਦੀ ਕਲਿੱਪ ਜਿਹੜੀ ਆ ਆਪਣੇ ਅਪਲੋਡ ਕੀਤੀ, ਉਹਦੇ ਥੱਲੇ ਵੀ ਜਿਹੜਾ 30 ਤੋਂ ਜ਼ਿਆਦਾ ਮੈਸੇजेस, ਜੇ ਮੈਂ ਉਹਨਾਂ ਨੂੰ ਪੜ੍ਹਾਂ ਤਾਂ ਮੇਰਾ ਖਿਆਲ ਹੈ 4-5 ਘੰਟੇ ਲੱਗ ਜਾਣਗੇ ਜਿਹੜੇ ਸਾਰੇ ਹੀ ਮੈਸੇਜ। ਸੋ 300 ਤੋਂ ਜ਼ਿਆਦਾ ਸਾਡੇ ਪਾਕਿਸਤਾਨੀ ਭਰਾਵਾਂ ਭੈਣਾਂ ਨੇ ਇਸ ਦੇ ਉੱਤੇ ਰਿਸਪੌਂਡ ਕੀਤਾ। ਅਸੀਂ ਇਸ ਸੈਗਮੈਂਟ ਦੇ ਐਂਡ 'ਚ ਜਿਹੜਾ ਉਹ ਬਰੀਫ ਕਲਿੱਪ ਹੈ ਉਹਨੂੰ ਵੀ ਪਲੇ ਕਰਾਂਗੇ। ਪਰ ਜਿਵੇਂ ਸਾਡਾ 14 ਅਗਸਤ ਦੇ ਪ੍ਰੋਗਰਾਮ ਦੇ ਉੱਤੇ ਸਾਡੇ ਵੀਰ ਯੂਵਾਰ ਸ਼ਾਹ ਸਾਹਿਬ ਨੇ ਜਿਹੜਾ ਪ੍ਰੋਗਰਾਮ ਅਸੀਂ ਸੱਚੋ ਸੱਚ ਕੀਤਾ, ਉਸ ਦੇ ਉੱਤੇ ਵੀ ਉਹਨਾਂ ਨੇ ਟਿੱਪਣੀ ਕੀਤੀ ਔਰ ਮੈਂ ਉਹ ਸਾਂਝਾ ਕਰਨਾ ਚਾਹਾਂਗਾ। ਤੇ ਇੱਕ ਵੱਡੇ ਜਰਨਲਿਸਟ ਔਰ ਆਥਰ ਨੇ ਰਾਜਾ ਨੁਸਰਤ ਅਲੀ ਪਾਕਿਸਤਾਨ ਤੋਂ, ਉਹਨਾਂ ਦੀ ਵੀ ਮੈਂ ਲਿਖਤ ਬਰੀਫ ਸਾਂਝੀ ਕਰਾਂਗਾ। ਔਰ ਇਹ ਯੂਵਾਰ ਸ਼ਾਹ ਸਾਹਿਬ ਨੇ ਸਬਜੈਕਟ ਯੂ ਆਰ ਬਲੈਸਡ, ਆਨਰਡ, ਰੈਵੀਅਰਡ ਐਂਡ ਲਵਡ, ਬਾਕੀ ਤਾਂ ਚਾਹੀਦਾ ਹੀ ਨਹੀਂ, B12 ਕੀ ਇਹ ਸਾਰਾ ਹੀ ਵਿੱਚ ਹੀ ਆਇਰਨ ਵਿੱਚ ਹੀ ਸਭ ਕੁਝ ਹੀ ਆ ਜਾਂਦਾ। ਔਰ ਉਹਦੇ 'ਚ ਉਹਨਾਂ ਨੇ ਬਲੈਸਡ, ਆਨਰਡ, ਰੈਵੀਅਰਡ ਐਂਡ ਲਵਡ ਡਾਕਟਰ ਅਮਰਜੀਤ ਸਿੰਘ ਸਾਹਿਬ, ਸਤਿ ਸ੍ਰੀ ਅਕਾਲ ਐਂਡ ਸਲਾਮ। We never miss your excellent programs. Pakistan Independence Day program was, as always, excellent. You gave historic background of Quaid-e-Azam's extraordinary leadership. He faced British colonialists and Hindu majority, yet his extraordinary commitment and perseverance won freedom. ये ਅਸੀਂ ਕਿਹਾ ਸੀ ਕਿ ਭਾਈ ਉਹਨਾਂ ਨੇ ਕਿਵੇਂ ਬ੍ਰਿਟਿਸ਼ ਕਲੋਨੀਅਲਸ ਔਰ ਇਹ ਸੈਕੂਲਰਿਸਟ ਦੇ ਲਬਾਦੇ ਵਾਲੇ ਗਾਂਧੀ, ਨਹਿਰੂ, ਉਹਨਾਂ ਦੇ ਜਬਾੜਿਆਂ ਚੋਂ ਕੱਢ ਕੇ ਪਾਕਿਸਤਾਨ ਬਣਾਇਆ। ਫਿਰ ਉਹਨਾਂ ਨੇ ਕਿਹਾ he didn't have 100% Muslim support. Some feared British and Hindus would never allow this stream. Some were beneficiary of British slavery. They were not helpful. They didn't matter. ਕਿ ਵੀ 100% ਮੁਸਲਮਾਨ ਉਹਨਾਂ ਨਾਲ ਸਹਿਮਤ ਨਹੀਂ ਸੀ, ਗੋਰਿਆਂ ਦਾ ਡਰ ਵੀ ਸੀ, ਹਿੰਦੂਆਂ ਦਾ ਡਰ ਵੀ ਸੀ, ਔਰ ਕੁਝ ਜਿਹੜੇ ਅੰਗਰੇਜ਼ਾਂ ਦੀ ਗੁਲਾਮੀ ਚੋਂ ਜਿਨ੍ਹਾਂ ਦਾ ਤੋਰੀ ਫੁਲਕਾ ਤੁਰਦਾ ਸੀ ਉਹ ਵੀ ਇਸ ਦੇ ਹੱਕ ਵਿੱਚ ਨਹੀਂ ਸੀ। ਔਰ ਲੇਕਿਨ ਉਹਨਾਂ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ। The Sikhs are striving for freedom, nationhood, their birthright। ਇਸੇ ਤਰ੍ਹਾਂ ਸਿੱਖ ਵੀ ਅੱਜ ਆਪਣੀ ਆਜ਼ਾਦੀ ਔਰ ਆਪਣੀ ਕੌਮੀਅਤ ਲਈ ਸੰਘਰਸ਼ ਕਰ ਰਹੇ ਨੇ, ਜਿਹੜਾ ਉਹਨਾਂ ਦਾ ਜਨਮ ਸਿੱਧ ਅਧਿਕਾਰ ਹੈ। There are some Sikhs who fear Hindu majority will not allow this stream. Some are beneficiary of Hindu slavery. They don't matter. ਇਹੀ ਦੋ ਫੈਕਟਰ ਪਾਕਿਸਤਾਨ ਦੇ ਰਸਤੇ 'ਚ ਵੀ ਰੁਕਾਵਟ ਸੀ। ਇੱਕ ਸਮਝਦੇ ਸੀ ਅੰਗਰੇਜ਼ ਏਡੇ ਪਾਵਰਫੁਲ, ਇਹਨਾਂ ਦੇ ਰਾਜ 'ਚ ਸੂਰਜ ਨਹੀਂ ਡੁੱਬਦਾ, ਇਹਨਾਂ 'ਚੋਂ ਕਿੱਥੋਂ ਆਜ਼ਾਦੀ ਬਣ। ਜਿਵੇਂ ਅੱਜ ਸਿੱਖਾਂ ਦਾ ਇੱਕ ਤਬਕਾ ਕਹਿੰਦਾ ਹਿੰਦੂ ਸਿੱਖ ਤਾਂ 2% ਨੇ, ਬਹੁਤ ਪਾਵਰਫੁਲ, ਵਰਲਡ ਪਾਵਰ ਬਣ ਗਈ, ਫਲਾਣਾ ਟਿਮਕਾ। ਔਰ ਉਹਨਾਂ ਨੇ ਕਿਹਾ ਵੀ ਦੂਜੇ ਉਹੀ ਜਿਹੜੇ ਜੁੱਤੀਆਂ ਚੱਟਣ ਵਾਲੇ ਨੇ, ਜਿਨ੍ਹਾਂ ਨੇ ਉਹਦੇ 'ਚੋਂ ਮਫਾਦ ਲੈਣਾ, ਉਹ ਰਾਹ ਦੀ ਰੁਕਾਵਟ ਬਣਦੇ ਨੇ। ਸਿੱਖਸ ਆਰ ਏ ਗ੍ਰੇਟ ਨੇਸ਼ਨਸ। Sikhs are a great nation. Sikhs will regain what was taken from them by the British. Sikhs stand for justice and freedom for all. The era of slavery is over. No power on earth can deny that. ਉਹਨਾਂ ਨੇ ਕਿਹਾ ਕਿ ਸਿੱਖ ਇੱਕ ਮਹਾਨ ਕੌਮ ਹੈ। ਸਿੱਖ ਜਿਹੜਾ ਅੰਗਰੇਜ਼ਾਂ ਨੇ ਉਹਨਾਂ ਤੋਂ ਖੋਇਆ ਉਸ ਇਨਸਾਫ ਔਰ ਆਜ਼ਾਦੀ ਨੂੰ ਹਾਸਲ ਕਰਨਗੇ। ਬਹੁਤ ਜਲਦੀ ਇਹ ਗੁਲਾਮੀ ਦਾ ਯੁੱਗ ਖਤਮ ਹੋਏਗਾ ਔਰ ਇਸ ਧਰਤੀ ਦੇ ਉੱਤੇ ਕੋਈ ਵੀ ਤਾਕਤ ਸਿੱਖਾਂ ਨੂੰ ਇਹ ਹੱਕ ਲੈਣ ਤੋਂ ਰੋਕ ਨਹੀਂ ਸਕਦੀ। ਯੂ ਆਰ ਗ੍ਰੇਟੈਸਟ ਬਲੈਸਿੰਗ ਫॉर ਸਿੱਖਸ ਐਂਡ ਹਿਊਮੈਨਿਟੀ। ਇਹ ਉਹਨਾਂ ਦੀ ਆਪਣੀ ਨਵਾਜ਼ਿਸ਼ ਹੈ। ਸੋ ਮੇਰੇ ਕੋਲ ਅਲਫਾਜ਼ ਨਹੀਂ ਨੇ ਜਿਵੇਂ ਯੂਵਾਰ ਸ਼ਾਹ ਸਾਹਿਬ ਨਵਾਜ਼ਦੇ ਨੇ। वैसे भी मुसलमान को सलीका है दिल नवाजी का, मुसलमान के खून में
सलीका है दिल नवाजी का अलामा इकबाल दे लफज ने। जी और मैं राजा नुसरत अली उन्होंने क्या थैंक्स फॉर द वेरी ऑब्जेक्टिव एनालिसिस एंड रिच ट्रिब्यूट्स टू कायदे आजम मोहम्मद अली जिन्ना। Sardar Kapoor Singh's observation of Sikhs' historical disposition of being pro-Hindu was correct, but this was not only the reason. क्योंकि मैं अपने 14 अगस्त के प्रोग्राम च और 15 वाले च भी रिपीट किया सी जी कि किवें सर कपूर सिंह ਜਿਹੜੇ ਕਿ ਲੰਡਨ ਜਾ ਰਹੇ ਸਨ ਸਮੁੰਦਰੀ ਜਹਾਜ਼ ਰਾਹੀਂ ਉਹਨਾਂ ਦਾ ਕਾਇਦੇ ਆਜ਼ਮ ਜਿਹੜੇ ਵੀ ਉਸੇ ਸਮੁੰਦਰੀ ਜਹਾਜ਼ ਉਦੋਂ ਹਵਾਈ ਜਹਾਜ਼ ਤੇ ਤਾਂ ਸਫ਼ਰ ਨਹੀਂ ਸੀ ਔਰ ਉਹਦੇ ਚ ਜਦੋਂ ਉਹਨਾਂ ਦੇ ਆਪਸੀ ਉਹਨਾਂ ਨੇ ਕਪੂਰ ਸਿੰਘ ਹੋਰਾਂ ਨੂੰ ਦੇਖਿਆ ਇੱਕ ਨੌਜਵਾਨ ਪੱਗ ਵਾਲਾ ਸਰਦਾਰ ਉਹਨਾਂ ਨੇ ਉਹਨਾਂ ਨਾਲ ਗੱਲਬਾਤ ਸ਼ੁਰੂ ਕੀਤੀ ਉਹਨਾਂ ਨੂੰ ਕਿਹਾ ਵੀ ਆ ਵੀ ਨੌਜਵਾਨਾਂ ਤੈਨੂੰ ਪਾਣੀ ਤਾਣੀ ਪਿਆਵਾਂ ਔਰ ਉਹਨਾਂ ਦੇ ਨਾਲ ਕਨਵਰਸੇਸ਼ਨ ਸ਼ੁਰੂ ਹੋਈ ਔਰ ਉਹਨਾਂ ਨੇ ਜਿਹੜਾ ਕਾਇਦੇ ਆਜ਼ਮ ਨੇ ਉਹਨਾਂ ਨੂੰ ਕਿਹਾ ਕਿ ਵੀ ਇਹ ਐਸਾ ਕੀ ਕਾਰਨ ਹੈ ਕਿ ਇਸਲਾਮ ਸਿੱਖੀ ਦਾ ਸੱਜਾ ਹੱਥ ਇਸਲਾਮ ਨੇ ਫੜਿਆ ਹੋਇਆ ਹੈ ਪਰ ਸਿੱਖ ਮੂੰਹ ਜਿਹੜਾ ਉਹ ਹਿੰਦੂਆਂ ਵੱਲ ਰੱਖਦੇ ਨੇ। ਸਰ ਕਪੂਰ ਸਿੰਘ ਹੋਰਾਂ ਨੇ ਕਿਹਾ ਕਿ ਵੀ ਇਟਸ ਨਾਟ ਏ ਸਪਿਰਿਚੁਅਲ ਟ੍ਰੇਟ ਇਟ ਇਜ਼ ਹਿਸਟੋਰੀਕਲ ਪ੍ਰੀਡਿਸਪੋਜੀਸ਼ਨ ਕਿ ਇਹ ਰੂਹਾਨੀਅਤ ਅਲਾਮਤ ਨਹੀਂ ਹੈ। ਰੂਹਾਨੀਅਤ ਦਾ ਸੱਚਮੁੱਚ ਜਿਹੜਾ ਉਹ ਜਿਹੜਾ ਇੱਕ ਰੱਬ ਦਾ ਕਨਸੈप्ट है फिर उठी आखिर सदा तौहीद की पंजाब से वो दोनों दी कॉमन है लेकिन हिस्टोरिकली क्योंकि को सलेब सी सिख भी हिंदुआं दे नाल मुगलिया राज या दूजियां वेले सो उन्होंने अगों कहा सी कि यू हैव स्पोकन प्रोफाउंडली सो इस दा जिथे उन्होंने राजा नुसरत अली जी ने इसनूं सराया इसनूं उन्होंने कहा भी ये इक्को एक कारण नहीं सी। देखो नुसरत अली साहब ये जी कन्वरसेशन है सर कपूर सिंह और कायदे आजम की ये मोस्ट लाइकली 1930s दी है जदों कि वो उत्थे पढ़ते सन और बाद उत्थों ही उन्होंने ICS किया। सो ये एक मेरा ख्याल है भी कायदे आजम सिखां नूं समझण दी कोशिश कर रहे सी कि सिख नेशन दे बिहेवियर च कई बार क्यों है कि उन्हों दी लीडरशिप जिहड़ी है वो जदों मुसलमानां और हिंदुआं दी लीडरशिप का मसला आंदा है तो वह हिंदुआं वाल झुक जाते हैं। सो लेकिन मैं उन्होंने जे ये टेक है उन्होंने कहा कि भी ये इन यही बट दिस वॉज नॉट ओनली द रीजन आल्सो द हिंदूज डिडंट बिलीव इन द इकोनॉमिक एंड पोलिटिकल सर्वाइवल ऑफ पाकिस्तान और उन्होंने ये सी कि जी इन्होंने चलना नहीं है अल्टीमेटली वापस हिंदुस्तान के नाल ही रलणगे कि भी आर्थिक तौर पर और सियासी तौर पर सर्वाइव नहीं कर सकते। दे डाउटेड इट्स फ्यूचर वायबिलिटी एंड मिसकनसीव्ड इट्स इस्लामिक एंटिटी कि वो उन्होंने ये सी कि वायबल ही नहीं होना और इस दे उत्ते उन्हां दी मजहबी तौर दे उत्ते भी डिफरेंट लाइन सी। वन देवबंदी ऑफ द टू मेन इस्लामिक स्कूल्स ऑफ थॉट्स अपोज द डिवीजन ऑफ इंडिया आउटराइटली क्योंकि ये दो जिहड़े वड्डे स्कूल ऑफ थॉट नॉर्थ इंडिया च जिहड़े सी और अज भी ने एक बरेलवी एक दियोबंदी तो जिहड़े दियोबंदी ने वो खुल के पाकिस्तान दी विरोधता करते सी और कायदे आजम दे लई भी उन्होंने होर लफज घड़िया होया सी और इन सच सर्कमस्टांसिस द सिख लीडरशिप सा मोर अपॉर्चुनिटीज इन इंडिया। ये इनफैक्ट सिख लीडरशिप नूं बेनीफिट ऑफ डाउट दे रहे हैं कि भी जे मुसलमानां दा दियोबंदी फिरका भी खिलाफ सी और ईवन ये भी थॉट सी कि इकनॉमिकली और सियासी तौर पर पाकिस्तान सर्वाइव नहीं कर सकता तो सिख लीडरशिप लई भी उन्होंने भी ये लगता सी भी इंडिया दे नाल रहना बेनीफिशियल है। डॉक्टर मोहम्मद इकबाल्स concerns about the future of the Muslims were the same as those of Sikhs today, such as separate identity, लैंग्वेज एंड वे ऑफ लाइफ क्योंकि अलामा इकबाल हालांकि पाकिस्तान बनता देख नहीं सके या ईवन पाकिस्तान की डिक्लेरेशन 23 मार्च 1940 तो पहला ही ਜਿਹੜੇ ने वो इस दुनिया तो चले गए लेकिन राजा नुसरत अली कह रहे हैं कि जिवें उन्होंने लगता सी कि हिंदू इंडिया दे विच हिंदू मेजोरिटी इंडिया दे विच मुसलमानां दी शनाखत ज़बान और उन्हां दी तर्जे जिंदगी ये सारे प्रभावित होणगे उवें नहीं रह सकणगे यही फियर अज सिखां नूं है। हिज कॉन्सैप्ट ऑफ सैपरेट होमलैंड फॉर द मुस्लिम्स ऑफ इंडिया वॉज बेस्ड ऑन हिस्टोरिकल फैक्ट्स and Quaid-e-Azam, one time champion of United India, was completely convinced because of personal experience of Hindu mentality. क्योंकि अलामा इकबाल ने जिसने ख्वाब दिता
कदे वही सारे जहां से अच्छा है हिंदुस्तान हमारा, हम बुलबुलें हैं इसकी ये गुलिस्तान हमारा। वही जदों इस नतीजे ते पहुंचे कि शर्म सी आती है मुझको इसको वतन कहते हुए, इवें ही कायदे आजम मुहम्मद अली जिन्हां ने लखनऊ पैक्ट साइन किया, सरोजनी नायडू नेहरू की भैन उन्होंने हिंदू मुस्लिम फ्रेंडशिप का एंबेसडर कहते सी, और वो एक सैकुलर लुक वाले और सैकुलर पहुँच वाले पर ऑनेस्ट बंदे सी। उन्होंने ओवर ए पीरियड ऑफ टाइम देखा भी ये गांधी नेहरू पटेल ये सारिਆਂ ने सैकुलरिज्म का लबादा पाया है। मौलाना अबुल कलम आज़ाद इन्हों का शो बॉय बनया है। जो उन्होंने गल समझ आ गई फिर उन्होंने अडिग हो के अपने निशाने के लिए जोड़ा है वो संघर्ष किया और कामयाबी हासिल की। और उन्होंने ये हिंदू मैंटेलिटी नूं पर्सनल एक्सपीरियंस तो देख लिया सी। सो ही लेड द मुस्लिम्स एंड हिज विजन लॉजिक एंड डिटर्मिनेशन वन फॉर अस a separate homeland where we could breathe and act freely. So उन्हां दी जड़ी है सियाणप, उन्हां दा दी दलील और उन्हां दी दा दृढ़ इरादा उन्होंने राजा नुसरत अली कहते हैं कि भी साडे लई उन्होंने जित्तिया हासिल किया है सैपरेट होमलैंड, जिथे असी अज आज़ादी का जिहड़ा है निग मान रहे हैं, आज़ादी का साह लै रहे हैं। सो मैं इन्हां दा भी जवाहर शाह साहब, राजा नुसरत अली इन्हां सारियां दा शुक्रिया अदा करदे। और हुण असीं ये भी दस दईए कि सानू पिछले दिनी हुण साडी क्योंकि SOS मेल एक्टिव है, बहुत सारियां लिखतां भी आंदियां ने और साडे भरा शाहिद साहब जिहड़े हैमिल्टन तो लिखदे ने उन्हां दी लिखत सानू मिली है, पर क्योंकि उन्होंने पर्सनल मार्क कीते सो उन्हां दी लिखत मैं जिहड़ा साझी नहीं करांगा। और इस दे नाल हुण असीं जिहड़ी साडी ट्रिप सी जिस दे बारे लगातारता नाल एडवरटाइजमेंट भी चल रही सी TV 84 दे उत्ते, और साडे LA दे वीरां ने रिवरसाइड गुरुद्वारा कमेटी दे सहयोग नाल बीते ऐतवार डे बिफोर यस्टरडे साडे 20वीं सदी दे एक बहुत वड्डे महान दार्शनिक फिलोसफर चिंतक साबका ICS और जिन्हां दी विजन जदों मैं अक्सर प्रेजेंटेशन दिंदा है तो भाई गुरदास जी तो बाद सिखां दे विच इस लैवल का जे कोई दार्शनिक और डिवाउट सिख और जिहड़ा ईस्ट और वैस्ट के दर्शन नूं जिन्हां ने समझिया, और सब तो वड्डी गल उन्हां दी साची साखी जिहड़ी उन्हां बेवफाइयां दी कहानी वो वादे जिहड़े कदे वफा नहीं होए कांग्रेस और हिंदू लीडरां वल्लों कीते गए, और मुल्क दे सो कॉल्ड आज़ादी तो बाद सिखां दे नाल की सलूक होया जिहदे चों उन्हां नूं गुजारिया गया, क्योंकि वही पहले शख्स सन जिन्हां ने 10 अक्तूबर 1947 दे सर्कुलर नूं जदों कि वो DC कांगड़ा सन जगज़ार कीता सी, उन्हां दी याद नूं समर्पित जिहड़ा समागम खास तौर ते जिहड़ा वो रिवरसाइड रखिया गया सी। और उस दे विच साडे वीरां ने सिख नौजवान और साडे बलकार सिंह होण, झलमन सिंह होण, अमरजीत सिंह होण, बाकी उन्हां दी सारी टीम मैं बहुतियां दे नाम नहीं लै पावांगा। और गुरुद्वारा कमेटी का भी असी शुक्रिया अदा करते हैं कि उन्होंने स्पेस दिता कि गलबात हो सके, और ये अपने आप दे विच एक बड़ा यूनीक प्रोग्राम हो निबड़िया, क्योंकि उन्होंने उस दिन दे दीवान नूं कीर्तन दी सीमित करके आलमोस्ट जिहड़ा है वो साडे लई सारा टाइम सी। और मैं भी जदों पहली बार ऐ घड़ी कीती देखिया कि भी बोलदियां नूं मैनूं पौने 2 घंटे हो गए सी। सो वो स्पीच पौने 2 घंटे दी, पर वो एक प्रिसाइज तौर दे उत्ते कल्ली कहानी सर कपूर सिंह होरां दी फिलोसफी या उन्हां दी दार्शनिकता तक महदूद नहीं है। मैं समझदा भी कई बार एक रौं हुंदी है, वेव हुंदा है, बहुत बार जदों वड्डे इकट्ठ हुंदे ने कन्वेंशनां हुंदियां ने और बहुत सारे स्पीकर हुंदे ने, समा भी सीमित हुंदा है, पर क्योंकि मेरे सामने कोई समा सीमा भी नहीं सी और सामने जिहड़े बैठे ने वही सन जिहड़े सुनना चाहुंदे सी, कोई ये नहीं सी कि भाई वो मेले वाली कोई भीड़ है। और नतीजे के तौर पर वो एक अपने आप दे विच हिस्टोरिकल दस्तावेज भी बने। कल का प्रोग्राम क्योंकि कल साडियां फ्लाइट्स जिहड़ियां ने वो टाइम सिर नहीं आईयां, सो कल का प्रोग्राम नूं असीं यकीनी बनाया कि भी वो उस नूं ही एडिट करके, और मैं अपनी टैक्नीकल टीम का शुक्रगुजार है कि वो भी मेरे नाल ही उन्होंने ट्रैवल किया, उवें ही एग्जॉस्ट सी, लेकिन इस गल नूं यकीनी बनाया कि उस नूं असीं
ਕੱਲ ਸਾਡੇ ਦਰਸ਼ਕਾਂ ਨੇ ਸੱਚੋ ਸੱਚ ਦੇ ਸਲੋਟ ਦੇ ਵਿੱਚ ਵੀ ਔਰ ਗੁਫ਼ਤਗੂ ਦੇ ਸਲੋਟ 'ਚ ਵੀ, ਕਿਉਂਕਿ ਪੌਣੇ 2 ਘੰਟੇ ਦੀ ਤਾਂ ਇਕੱਲੀ ਸਪੀਚ ਸੀ, ਬਾਕੀ ਕੀਰਤਨ ਅੱਧੇ ਘੰਟੇ ਦਾ, ਔਰ ਉਹ ਸਾਰਿਆਂ ਨੂੰ ਇੰਜੋਏ ਕੀਤਾ। ਔਰ ਉਸ ਦੇ ਲਈ ਮੈਂ ਜਿੱਥੇ ਸਾਰੇ ਹੀ ਆਪਣੇ ਵੀਰਾਂ ਭੈਣਾਂ ਦਾ ਜਿਨ੍ਹਾਂ ਨੇ ਉੱਥੇ ਹੁੰਦਿਆਂ ਸਾਡੀ ਮੇਜ਼ਬਾਨੀ ਕੀਤੀ, ਵੀਰ ਹਰਪ੍ਰੀਤ ਸਿੰਘ, ਵੀਰ ਪਰਮਦੀਪ ਸਿੰਘ ਔਰ ਦੂਸਰੇ ਸਾਰੇ ਸੱਜਣਾਂ ਨੇ, ਔਰ ਕਿਉਂਕਿ ਕੱਲ ਦਾ ਪ੍ਰੋਗਰਾਮ ਆਲਰੇਡੀ ਲਾਈਵ ਚੱਲ ਚੁੱਕਾ ਹੈ ਔਰ ਅੱਜ ਸਾਡੀ ਟੈਕਨੀਕਲ ਟੀਮ ਨੇ ਜਿਹੜਾ ਸਪੀਚ ਵਾਲਾ ਹਿੱਸਾ ਹੈ ਉਹਨੂੰ ਸੈਪਰੇਟ ਵੀ ਅਪਲੋਡ ਕੀਤਾ। ਔਰ ਸਾਡੇ 2-3 ਪਾਕਿਸਤਾਨੀ ਭਰਾਵਾਂ ਨੇ ਇੱਕ ਵਾਰ ਪੁੱਛਿਆ ਸੀ ਕਿ ਤੁਸੀਂ ਅਕਸਰ ਆਪਣੀਆਂ ਪ੍ਰੈਜੈਂਟੇਸ਼ਨ 'ਚ ਸਰ ਕਪੂਰ ਸਿੰਘ ਹੋਰਾਂ ਦਾ ਜ਼ਿਕਰ ਕਰਦੇ ਹੋ, ਉਹਨਾਂ ਬਾਰੇ ਸਾਨੂੰ ਦੱਸੋ। ਸੋ ਮੈਂ ਸਮਝਦਾ ਵੀ ਹੁਣ ਪੌਣੇ 2 ਘੰਟੇ ਦਾ ਕੰਸੋਲੀਡੇਟਿਡ ਉਹਨਾਂ ਦੀ ਜ਼ਿੰਦਗੀ ਵੀ, ਪੈਰਲਲ ਵੀ, ਨਾਲ ਦੀ ਨਾਲ ਕੀ ਚੱਲਿਆ, ਪੋਲੀਟੀਕਲੀ ਕੀ ਚੱਲਿਆ, ਸੋਸ਼ਲ ਚੇਂਜਸ ਕੀ ਨੇ, ਔਰ ਅੱਜ ਖਾਲਿਸਤਾਨ ਦੀ ਸਟਰਗਲ ਕਿੱਥੇ ਆ ਕੇ ਖੜੀ ਹੈ। ਸੋ ਅਸੀਂ ਕਲੈਕਟਿਵਲੀ ਉਹਨਾਂ ਨੇ TV 84 ਦੇ ਲਈ ਵੀ ਜਿਹੜੀ ਹੈ ਸਪੋਰਟ ਕੀਤੀ ਹੈ, ਗੁਰਦੁਆਰਾ ਕਮੇਟੀ ਨੇ ਵੀ ਇਸ ਵਾਰ ਜਿਹੜਾ ਹੈ ਉਸ ਜਿੱਥੇ ਸਾਨੂੰ ਸਨਮਾਨਿਤ ਵੀ ਕੀਤਾ ਉੱਥੇ ਉਹਨਾਂ ਨੇ ਜਿਹੜਾ TV 84 ਦੇ ਲਈ ਵੀ ਡੋਨੇਟ ਕੀਤਾ। ਸੋ ਅਸੀਂ ਇਹ ਹੋਪ ਕਰਦੇ ਹਾਂ, ਰਿਵਰਸਾਈਡ ਬਹੁਤ ਵੱਡਾ ਗੁਰਦੁਆਰਾ ਹੈ ਔਰ ਇਸ ਮੌਕੇ ਦੇ ਉੱਤੇ ਮੈਨੂੰ ਜਿਹੜੀ ਖੁਸ਼ੀ ਇਸ ਗੱਲ ਦੀ ਹੁੰਦੀ ਹੈ ਕਿ ਸਾਡੇ ਨਾਲ ਪਿਆਰ ਕਰਨ ਵਾਲੇ ਕਿੰਨੇ ਨੇ। ਵੀਰ ਹਰਪ੍ਰੀਤ ਸਿੰਘ ਬਰਾੜ ਜਿਹੜੇ ਨੇਵਾਡਾ ਸਟੇਟ ਦੇ ਵਿੱਚ ਨੇ, ਉਹਨਾਂ ਨੂੰ ਪਤਾ ਲੱਗਾ, ਉਹਨਾਂ ਦੀ ਕਾਲ ਆਈ 2-3 ਦਿਨ ਪਹਿਲੇ, ਕਹਿਣ ਲੱਗੇ ਜੀ ਅਸੀਂ ਡਰਾਈਵ ਕਰਕੇ ਉੱਥੇ ਪਹੁੰਚਾਂਗੇ, ਔਰ ਉਹ ਆਏ ਆਪਣੀ ਸੰਗਣੀ ਦੇ ਨਾਲ। ਸੋ 4-5 ਘੰਟੇ ਇੱਕ ਪਾਸੇ, 4-5 ਘੰਟੇ ਇਸੇ ਤਰ੍ਹਾਂ ਬੇਕਰਸਫੀਲਡ ਜਿਹੜਾ ਉੱਥੋਂ ਆਲਮੋਸਟ 3 ਘੰਟੇ ਦੀ ਡਰਾਈਵ ਹੈ, ਉੱਥੋਂ ਸਾਡੇ ਪਿਆਰੇ ਡਾਕਟਰ ਸਾਹਿਬ ਜਿਨ੍ਹਾਂ ਦੇ ਮਾਤਾ ਪਿਤਾ ਰੈਗੂਲਰ ਵਿਊਅਰ ਨੇ, ਉਹ ਡਰਾਈਵ ਕਰਕੇ ਆਲ ਦਾ ਵੇ ਆਏ। ਸੋ ਬਾਕੀ ਲੋਕਲ ਸਾਰੇ ਨੌਜਵਾਨਾਂ ਦੇ ਨਾਲ 1-to-1 ਮੁਲਾਕਾਤ ਵੀ ਹੋਈ। ਸੋ ਅਸੀਂ ਸਾਰਿਆਂ ਦਾ ਸਾਂਝੇ ਤੌਰ ਦੇ ਉੱਤੇ ਸ਼ੁਕਰੀਆ ਅਦਾ ਕਰਦੇ। ਇਸ ਤੋਂ ਪਹਿਲਾਂ ਕਿ ਇਸ ਸੈਗਮੈਂਟ ਨੂੰ ਕਨਕਲੂਡ ਕਰੀਏ, ਅਸੀਂ ਆਪਣੇ ਉਹ 2-2.5 ਮਿੰਟ ਦੀ ਕਲਿੱਪ ਤੋਂ ਆਪਣੇ ਸੱਚੋ ਸੱਚ ਦੇ ਵਿਊਅਰਸ ਨੂੰ ਵਾਂਝਿਆ ਨਹੀਂ ਰੱਖਣਾ ਚਾਹੁੰਦੇ। ਜਿਹੜੀ ਸਾਡੀ ਕਲਿੱਪ ਐਜ਼ ਏ ਮੈਸੇਜ ਪਾਕਿਸਤਾਨੀ ਭੈਣਾਂ ਭਰਾਵਾਂ ਦੇ ਲਈ ਵਾਇਰਲ ਵੀ ਹੋਈ ਔਰ ਬਹੁਤ ਸਾਰਾ ਕੰਪਲੀਮੈਂਟ ਜਿਹੜਾ ਹੈ, ਮੈਨੂੰ ਹੈਰਾਨੀ ਵੀ ਹੋਈ ਕਿ ਮੈਨੂੰ ਲੱਗਦਾ ਸੀ ਵੀ ਸਾਡੇ ਜਿਹੜਾ ਉਹ ਪਹੁੰਚ ਕਿੰਨੀ ਕੁ ਮਹਿਦੂਦ ਹੁੰਦੀ ਚਲੀ ਜਾ ਰਹੀ ਹੈ, ਪਰ ਇਸ ਨੇ ਸਾਨੂੰ ਵੀ ਹੌਸਲਾ ਦਿੱਤਾ ਹੈ ਕਿ ਭਾਈ ਨਹੀਂ, ਜੇ ਠੀਕ ਤੁਸੀਂ ਭਾਵਨਾ ਦੇ ਨਾਲ ਠੀਕ ਵੇਵਲੈਂਥ ਦੇ ਉੱਤੇ ਗੱਲ ਕਰਦੇ ਹੋ ਤਾਂ ਉਹਨੂੰ ਸਮਝਣ ਵਾਲੇ ਜਿਹੜੇ ਨੇ, ਪਿਆਰ ਕਰਨ ਵਾਲੇ ਵੀ ਜਿਹੜੇ ਨੇ, ਉਹ ਨਾਲ ਨੇ। ਸੋ ਅਸੀਂ ਆਪਣੀ ਟੈਕਨੀਕਲ ਟੀਮ ਨੂੰ ਕਵਾਂਗੇ ਕਿ ਉਹ ਪਾਕਿਸਤਾਨੀ ਕੌਮ ਦੇ ਨਾਂ ਜਿਹੜਾ ਮੈਸੇਜ ਹੈ ਉਸ ਨੂੰ ਚਲਾ ਦੇਣ ਔਰ ਉਸ ਤੋਂ ਨਾਲ ਹੀ ਸੈਗਮੈਂਟ ਦੀ ਕੰਪਲੀਸ਼ਨ ਹੋਏਗੀ। ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ। ਅੱਜ ਪਾਕਿਸਤਾਨ ਦਾ ਆਜ਼ਾਦੀ ਦਿਨ ਹੈ। ਮੈਂ ਸਾਰੇ ਪਾਕਿਸਤਾਨ ਦੇ ਵਾਸੀਆਂ ਨੂੰ ਔਰ ਜਿਹੜੇ ਪਾਕਿਸਤਾਨੀ ਭੈਣ ਭਰਾ ਦੁਨੀਆ ਭਰ ਵਿੱਚ ਵਸਦੇ ਨੇ ਉਹਨਾਂ ਨੂੰ ਇਸ ਆਜ਼ਾਦੀ ਦਿਨ ਦੀ ਮੁਬਾਰਕਬਾਦ ਪੇਸ਼ ਕਰਦੇ। ਇਸ ਗੱਲ ਦਾ ਤੁਹਾਨੂੰ ਫਖਰ ਹੋਣਾ ਚਾਹੀਦਾ ਹੈ ਕਿ ਤੁਹਾਡੇ ਕੋਲ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਵਰਗਾ ਲੀਡਰ ਸੀ ਜਿਸ ਨੇ ਤੁਹਾਨੂੰ 77 ਸਾਲ ਪਹਿਲਾਂ ਆਜ਼ਾਦੀ ਦਿਵਾਈ। ਆਜ਼ਾਦੀ ਦੀ ਕੀ ਕੀਮਤ ਹੈ ਜੇ ਇਸ ਨੂੰ ਜਾਣਨਾ ਹੈ ਤੇ ਭਾਰਤ ਦੇ 20 ਕਰੋੜ ਮੁਸਲਮਾਨਾਂ ਨੂੰ ਪੁੱਛ ਕੇ ਦੇਖੋ, 2 ਕਰੋੜ ਸਿੱਖਾਂ ਨੂੰ ਭਾਰਤ 'ਚ ਵਸਦੇ ਨੇ ਜਿਹੜੇ ਪੁੱਛ ਕੇ ਦੇਖੋ ਕਿ ਉਹ ਹਿੰਦੂ ਤਵੀਆਂ ਦੀ ਗੁਲਾਮੀ ਵਿੱਚ ਕਿਸ ਕਦਰ ਸਫ਼ਰ ਕਰ ਰਹੇ ਨੇ। ਅੱਜ ਹੀ ਹਿਊਮਨ ਰਾਈਟਸ ਵਾਚ ਦੀ ਇੱਕ ਰਿਪੋਰਟ ਆਈ ਹੈ ਕਿ ਮੋਦੀ ਨੇ ਆਪਣੇ ਇਲੈਕਸ਼ਨ ਕੈਂਪੇਨ ਵੇਲੇ 170 ਭਾਸ਼ਣਾਂ ਦੇ ਵਿੱਚੋਂ 100 ਤੋਂ ਜ਼ਿਆਦਾ ਭਾਸ਼ਣਾਂ 'ਚ ਮੁਸਲਮਾਨਾਂ ਦੇ ਖਿਲਾਫ, ਇਸਲਾਮ ਦੇ ਖਿਲਾਫ ਟਿੱਪਣੀਆਂ ਕੀਤੀਆਂ ਨੇ। ਇਹ ਗੁਲਾਮਾਂ ਦਾ ਹਾਲ ਹੁੰਦਾ। ਮੈਂ ਇਹ ਜਿੱਥੇ ਸਾਰੇ ਪਾਕਿਸਤਾਨੀ ਭੈਣਾਂ ਭਰਾਵਾਂ ਨਾਲ ਖੁਸ਼ੀ ਦੀ ਸਾਂਝ ਪਾ ਰਿਹਾ, ਉੱਥੇ ਮੈਂ ਇਹ ਅਪੀਲ ਵੀ ਕਰਨਾ ਚਾਹੁੰਦਾ ਹੈ ਕਿ ਜਿਸ ਹਾਲਾਤ 'ਚੋਂ ਅੱਜ ਪਾਕਿਸਤਾਨ ਗੁਜ਼ਰ ਰਿਹਾ ਹੈ, ਸਿਰ ਜੋੜ ਕੇ ਬੈਠੋ, ਆਪਣੇ ਮਸਲੇ ਪਿਆਰ ਨਾਲ ਹੱਲ ਕਰੋ। ਤੁਹਾਡੇ ਕੋਲ ਇੱਕ ਖੂਬਸੂਰਤ ਮੁਲਕ ਹੈ। ਕਾਸ਼ ਸਿੱਖ ਲੀਡਰਸ਼ਿਪ ਵੀ ਉਸ ਤਰ੍ਹਾਂ ਹੀ ਕਦਾਵਰ ਹੁੰਦੀ ਜਿਵੇਂ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਸਨ, ਤੇ ਸਾਡਾ ਇਹ ਹਸ਼ਰ ਨਾ ਹੁੰਦਾ ਅਸੀਂ ਇੱਕ ਫਰੰਗੀ ਦੀ ਗੁਲਾਮੀ 'ਚੋਂ ਨਿਕਲ ਕੇ ਹਿੰਦੂਆਂ ਦੀ ਗੁਲਾਮੀ ਵਿੱਚ ਆ ਫਸੇ। ਔਰ ਸਾਡੀ ਇਹ ਤਰਾਸਦੀ ਤੇ ਇਹ ਉਰਦੂ ਦਾ ਸ਼ੇਰ ਪੂਰੀ ਤਰ੍ਹਾਂ ਟੁਕਦਾ ਹੈ ਕਿ ਉਹ ਵਕਤ ਵੀ ਦੇਖਾ तारीख की घड़ियों ने जब लम्हों ने ख़ता की
ਸਦੀਆਂ ਨੇ ਸਜ਼ਾ ਪਾਈ। ਅਸੀਂ ਕੁਰਬਾਨੀਆਂ ਦੇ ਕੇ ਖਾਲਿਸਤਾਨ ਬਣਾਉਣ ਦੇ ਲਈ ਸਾਡੀ ਕੌਮ ਤੁਰੀ ਹੋਈ ਹੈ। ਤੁਹਾਡੇ ਕੋਲ ਮੁਲਕ ਹੈ, ਇਸ ਨੂੰ ਸੰਭਾਲੋ। ਆਪਸੀ ਪਿਆਰ ਦੇ ਨਾਲ ਇਸ ਮੁਲਕ ਨੂੰ ਜਿਹੜੀਆਂ ਦੁਸ਼ਵਾਰੀਆਂ ਨੇ ਉਹ ਮਾਲੀ ਹੋਣ, ਸਿਆਸੀ ਹੋਣ, ਇਸ ਦਾ ਹੱਲ ਹੈ। ਪਰ ਇਸ ਦੇ ਉੱਤੇ ਫਖਰ ਕਰਨਾ ਔਰ ਇਸ ਗੱਲ ਦੇ ਉੱਤੇ ਮਾਣ ਕਰਨਾ ਕਿ ਤੁਸੀਂ ਆਜ਼ਾਦ ਹੋ, ਇਹ ਸਭ ਤੋਂ ਜ਼ਰੂਰੀ ਹੈ। ਇੱਕ ਵਾਰ ਫੇਰ ਯੌਮ ਆਜ਼ਾਦੀ ਦੀ ਬਹੁਤ ਬਹੁਤ ਮੁਬਾਰਕ। ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੇ ਇਸ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ, ਪੰਥਕ ਜਥੇਬੰਦੀਆਂ ਅਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਵਿੱਚ ਜੋ ਹਰ ਸਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ, ਇਸ ਸਾਲ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਤੋਂ 1 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਇਹ 14ਵਾਂ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਰਪ੍ਰਸਤੀ ਹੇਠ ਅਤੇ 5 ਪਿਆਰਿਆਂ ਦੀ ਅਗਵਾਈ ਵਿੱਚ ਸ਼ੁਰੂ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਇਸ ਨਗਰ ਕੀਰਤਨ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੈ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ, ਰਹਿਮਤਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ, ਸਤਿ ਸ੍ਰੀ ਅਕਾਲ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਅਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@united6.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। व्यूअर्स वेलकम बैक टू प्रोग्राम। सो व्यूअर्स गलबात करन जा रहे हैं बड़े ही दुख वाली है और जिद्दां कि त्रासदी वाली भी गल है। सो जिस तरह कि वैस्ट बंगाल की ममता बनर्जी सरकार इस वेले काफ़ी क्राइसिस विच है और कलकत्ते के एक हॉस्पिटल विच पोस्ट ग्रैजुएट लेडी डॉक्टर ट्रेनिंग का रेप ਅਤੇ फिर उसका कतल, फिर उसके कतल नूं लै के ਭਾਰਤ ਵਿੱਚ रोस विखाविਆਂ ਦਾ सिलसिला जारी है। ਹੁਣ ਮਹਾਰਾਸ਼ਟਰ ਦੇ ਬੰਬਈ ਸ਼ਹਿਰ ਚੋਂ ਵੀ 2 ਸਕੂਲੀ ਬੱਚਿਆਂ ਨਾਲ ਹੋਈ ਜਿਹੜੀ ਹੈ ਬਦਫੈਲੀ ਦੀ ਘਟਨਾ ਨੂੰ ਲੈ ਕੇ ਜਿਹੜੇ ਮੁੰਬਈ ਵਿੱਚ ਰੋਸ ਵਿਖਾਵੇ ਸ਼ੁਰੂ ਹੋ ਗਏ ਨੇ। ਸੋ ਭਾਰਤੀ ਸਮਾਜ ਦੀ ਇਸ ਬਿਮਾਰ ਮਾਨਸਿਕਤਾ ਦਾ ਪਿਛੋਕੜ ਕੀ ਹੈ ਤੇ ਔਰਤਾਂ ਦੇ ਖਿਲਾਫ ਇਹਨਾਂ ਸੈਕਸ਼ੂਅਲ ਕ੍ਰਾਈਮਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ, ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਹਾਲਾਂਕਿ ਪਿਛਲੇ ਆਲਮੋਸਟ 4 ਦਿਨ ਤੋਂ ਜੇ ਤੁਸੀਂ ਭਾਰਤ ਦਾ ਸਾਰਾ ਹੀ ਮੀਡੀਆ ਉਹ ਬੇਸ਼ੱਕ ਪ੍ਰਿੰਟ ਮੀਡੀਆ ਹੈ, ਡਿਜੀਟਲ ਹੈ, ਇਲੈਕਟ੍ਰੋਨਿਕ ਹੈ ਜਾਂ ਈਵਨ ਉਸ ਤੋਂ ਹੀ ਖਬਰਾਂ ਲੈਣ ਵਾਲੀਆਂ ਜਿਹੜੀਆਂ ਬਾਹਰਲੀਆਂ ਨਿਊਜ਼ ਏਜੰਸੀਜ਼ ਨੇ ਉਹ AP ਹੈ, AFP ਹੈ, ਰॉयटर ਹੈ, ਜਿਹੜੀ ਖਬਰ ਦੇ ਦੁਆਲੇ ਸਾਰਾ ਕੁਝ ਹੀ ਘੁੰਮ ਰਿਹਾ ਹੈ ਉਹ ਵੈਸਟ ਬੰਗਾਲ ਦੇ ਕੈਲਕਟਾ ਦੇ PG ਕਾਰ ਹਸਪੀਟਲ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਪੋਸਟ ਗ੍ਰੈਜੂਏਟ ਡਾਕਟਰ, ਲੇਡੀ ਡਾਕਟਰ, ਜਿਸ ਦਾ ਰੇਪ ਹੋਇਆ, ਫਿਰ ਉਸ ਦਾ ਮਰਡਰ ਹੋਇਆ ਔਰ ਉਸ ਨੂੰ ਕਿਵੇਂ ਕਵਰ ਅਪ ਕਰਨ ਦੀ ਵੀ ਕੋਸ਼ਿਸ਼ ਕੀਤੀ। ਲੋਕਲ ਉਹਨਾਂ ਦੇ ਪ੍ਰਿੰਸੀਪਲ ਨੇ ਵੀ ਜਾਂ ਉਸ ਇੰਸਟੀਟਿਊਸ਼ਨ ਦੇ ਇੰਚਾਰਜ ਨੇ, ਕਿਤੇ ਨਾ ਕਿਤੇ ਵੈਸਟ ਬੰਗਾਲ ਦੀ ਗਵਰਨਮੈਂਟ ਵੀ ਇਸ ਦੇ ਵਿੱਚ ਉਸ ਦਾ ਮੁਲਵਸ ਹੋਣਾ। ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਹ ਬਹੁਤ ਵਾਰ ਇਹੋ ਜਿਹਾ ਕੁਛ ਤਾਂ ਵੱਡੇ ਪੈਮਾਨੇ ਦੇ ਉੱਤੇ ਆਲਰੇਡੀ ਚੱਲ ਰਿਹਾ। ਔਰ ਜੇ ਤੁਸੀਂ ਈਵਨ 2 ਮਹੀਨੇ ਪਹਿਲਾਂ ਅਮਰੀਕਾ ਦੀ ਐਡਵਾਈਜ਼ਰੀ
ਜਿਹੜੀ ਕਿ ਉਹ ਆਪਣੇ ਸਿਟੀਜ਼ਨਸ ਨੂੰ ਦਿੰਦੇ ਨੇ ਜਦੋਂ ਉਹਨਾਂ ਨੇ ਭਾਰਤ 'ਚ ਟਰੈਵਲ ਕਰਨਾ ਹੁੰਦਾ ਹੈ, ਜਾਂ ਹੁਣ ਬਾਕੀ ਮੁਲਕਾਂ ਦੇ ਵੀ ਵੈਸਟਰਨ ਮੁਲਕਾਂ ਦੀ ਐਡਵਾਈਜ਼ਰੀ 'ਚ ਹੁੰਦਾ ਹੈ ਕਿ ਵੀ ਇਹ ਤੁਹਾਡੇ ਨਾਲ ਕਿਤੇ ਵੀ ਆ ਵਾਪਰ ਸਕਦਾ। ਉਹਦੇ 'ਚ ਕੁਝ ਸਟੇਟਾਂ ਤਾਂ ਉਹਨਾਂ ਨੇ ਦਹਿਸ਼ਤਗਰਦੀ ਥੱਲੇ, ਜਿਵੇਂ ਪੰਜਾਬ ਬਾਰਡਰ ਦੇ ਨੇੜੇ ਨਾ ਜਾਓ, ਕਸ਼ਮੀਰ ਦੇ ਜਾਂ ਨਾਰਥ ਈਸਟ, ਲੇਕਿਨ ਰੈਸਟ ਆਫ ਇੰਡੀਆ ਦੇ ਹਵਾਲੇ ਨਾਲ ਜਿਹੜਾ ਰੇਪ ਹੈ ਇਸ ਤੋਂ ਵਾਰਨ ਕੀਤਾ ਹੁੰਦਾ ਹੈ ਕਿ ਭਾਈ ਇਸ ਦੀਆਂ ਸੰਭਾਵਨਾਵਾਂ ਨੇ, ਕਿਉਂਕਿ ਇਹ ਕੋਈ ਬੇਸ਼ੱਕ ਇਸ ਦੀਆਂ ਸਿਆਸੀ ਓਵਰਟੋਨਸ ਹੁਣ ਜ਼ਿਆਦਾ ਨੇ, ਕਿਉਂਕਿ ਵੈਸਟ ਬੰਗਾਲ ਦੀ ਮਮਤਾ ਬੈਨਰਜੀ ਜਿਹੜੀ ਹੈ ਉਹ ਐਜ਼ ਏ ਚੈਲੰਜ ਮੋਦੀ ਸਰਕਾਰ ਦੇ ਸਾਹਮਣੇ 10 ਸਾਲ ਦਾ ਪਹਿਲਾ ਰੂਲ ਸੀ ਮੋਦੀ ਦਾ, ਉਹਦੇ ਪੀਰੀਅਡ 'ਚ ਵੀ ਉਹਨੂੰ ਅਨਸੀਟ ਨਹੀਂ ਕਰ ਸਕੇ। ਹੁਣ ਦੀਆਂ ਪਾਰਲੀਮਾਨੀ ਚੋਣਾਂ 'ਚ ਵੀ ਜਦੋਂ ਕਿ ਬੀਜੇਪੀ ਨੂੰ ਲੱਗਦਾ ਸੀ ਕਿ ਵੀ ਵੈਸਟ ਬੰਗਾਲ ਦੇ ਵਿੱਚ ਪਹਿਲਾਂ ਨਾਲੋਂ ਵੀ ਬੈਟਰ ਕਰਨਗੇ, ਲੇਕਿਨ ਮਮਤਾ ਬੈਨਰਜੀ ਹੋਲਡ ਕਰ ਰਹੀ ਹੈ। ਔਰ ਫਿਰ ਵੈਸਟ ਬੰਗਾਲ ਦੇ ਗਵਰਨਰ ਰਾਹੀਂ ਜਿਹੜੀ ਇੰਟਰਫੇਰੈਂਸ ਔਰ ਦੂਸਰੀਆਂ ਲਾਈਨਸ ਉਹ ਲਗਾਤਾਰ ਜਾਰੀ ਨੇ, ਜਿਵੇਂ ਪੰਜਾਬ ਦੇ ਵਿੱਚ ਵੀ ਹੁਣ ਪੰਜਾਬੀ ਹਿੰਦੂ ਖੱਤਰੀ ਕਟਾਰੀਆ ਲਿਆਂਦਾ ਹੈ, ਉਹ ਆਪਣੇ ਤੌਰ ਦੇ ਉੱਤੇ ਹੀ ਅਫਸਰਾਂ ਦੇ ਨਾਲ ਜਾਂ ਦੂਜਿਆਂ ਨਾਲ ਮੁਲਾਕਾਤਾਂ ਕਰ ਰਿਹਾ, ਜਿਹੜਾ ਕਿ ਉਹਦਾ ਮਹਿਕਮਾ ਨਹੀਂ ਹੈ। ਪਰ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਜਿਸ ਅੰਦਾਜ਼ ਦੇ ਵਿੱਚ ਇਸ ਸਾਰੇ ਕੇਸ ਨੂੰ ਪ੍ਰੋਜੈਕਟ ਕੀਤਾ ਗਿਆ, ਜਾਂ ਇਸ ਵੇਲੇ ਸੈਂਟਰ ਦੀ ਗਵਰਨਮੈਂਟ ਉਹਨੇ ਪਹਿਲਾਂ ਸਿੱਧਾ CBI ਨੂੰ ਇਨਕੁਆਇਰੀ, ਹਾਈ ਕੋਰਟ ਬੰਗਾਲ ਦਾ ਤਾਂ ਮੈਨੂੰ ਲੱਗਦਾ ਪਹਿਲਾਂ ਹੀ ਕੰਪਰੋਮਾਈਜ਼ ਹੋਇਆ ਹੋਇਆ, ਲੇਕਿਨ ਜਿਵੇਂ ਸੁਪਰੀਮ ਕੋਰਟ ਨੇ ਵੀ ਸੂ ਮੋਟੋ ਨੋਟਿਸ ਲਿਆ, ਇੱਕਦਮ ਜੱਜਾਂ ਦਾ ਪੈਨਲ ਬਿਠਾ ਦਿੱਤਾ ਹੈ ਕਿ ਵੀ ਇਸ ਦੇ ਉੱਤੇ ਕਰੋ। ਉਹਨਾਂ ਨੇ ਵੀ ਫੌਰਨ ਜਿਹੜਾ ਉਹ ਜਿਹੜਾ ਹੁਣ ਕਪਿਲ ਸਿੱਬਲ ਵੈਸਟ ਬੰਗਾਲ ਗਵਰਨਮੈਂਟ ਦਾ ਵਕੀਲ ਹੈ ਔਰ ਉਹਨਾਂ ਦਾ ਆਪਣਾ ਸੋਲਿਸਿਟਰ ਜਨਰਲ ਔਰ ਦੂਜਾ, ਔਰ ਉਸ ਦੇ ਉੱਤੇ ਸਪੈਸ਼ਲ ਇਨਕੁਆਇਰੀ ਮੰਗ। ਹਾਲਾਂ ਜਿਹੜੀ ਘਟਨਾ ਹੈ ਇਹ ਕੰਡੈਮਨੇਬਲ ਹੈ, ਇਹ ਉਸ ਸੁਸਾਇਟੀ ਦੀ ਬਿਮਾਰ ਮਾਨਸਿਕਤਾ ਹੈ, ਇਹ ਉਹ ਸਮਾਜ ਹੈ ਜਿਸ ਦੇ ਵਿੱਚ ਮਨੂ ਨੇ ਔਰਤਾਂ ਨੂੰ, ਮਨੂ ਸਮ੍ਰਿਤੀ ਜਦੋਂ ਤੁਸੀਂ ਦੇਖਦੇ ਹੋ ਤੇ ਕਿਵੇਂ ਔਰਤ ਨੂੰ ਇੱਕ ਅਬਲਾ ਬਣਾ ਕੇ ਰੱਖਿਆ, ਫਿਰ ਉਸ ਦੇ ਨਾਲ ਇਹ ਜੋੜ ਦਿੱਤਾ ਇਹਨੂੰ ਕਦੇ ਇਕੱਲਾ ਨਾ ਛੱਡਿਆ ਜਾਏ, ਇਸ ਤੇ ਕਦੇ ਇਤਬਾਰ ਨਾ ਕੀਤਾ ਜਾਏ। ਜਦੋਂ ਇਹ ਛੋਟੀ ਹੈ ਤੇ ਪਿਓ ਜਦੋਂ ਵਿਆਹੀ ਜਾਏ ਤੇ ਫਿਰ ਪਤੀ ਤੇ ਬਾਅਦ ਦੇ ਵਿੱਚ ਪੁੱਤਰ। ਸੋ ਇੱਕ ਤਾਂ ਔਰ ਇਹ ਅਬਲਾ ਲਫ਼ਜ਼ ਵੀ ਉਹਨੂੰ ਸਫਿਕਸ ਕੀਤਾ ਨਾਲ ਲਿਆ ਕੇ। ਦੂਸਰੇ ਪਾਸੇ ਅਸੀਂ ਇਹ ਵੀ ਦੇਖਦੇ ਹਾਂ ਕਿ ਭਾਈ ਸਮਾਜ ਦੇ ਇਸ ਲੈਵਲ ਦੇ ਉੱਤੇ ਉਸ ਨੂੰ ਨਰਕ ਦੁਆਰੀ ਔਰ ਵਕਾਰਾਂ ਦੀ ਜਨਕ ਮਾਇਆ ਦਾ ਦੂਜਾ ਰੂਪ ਹੀ ਮਾਇਆ ਔਰ ਮਾਈ ਉਹ ਸਮਰਥਕ ਬਣਾ ਦਿੱਤੇ ਕਿ ਜਿਵੇਂ ਔਰਤ ਜਿਹੜੀ ਹੈ ਉਹ ਰੱਬ ਦੇ ਨੇੜੇ ਨਹੀਂ ਜਾਣ ਦਿੰਦੀ ਔਰ ਸੰਸਾਰ ਤੋਂ ਉਹਦੇ ਚੋਂ ਹੀ ਇਹ ਸੰਨਿਆਸੀ, ਯੋਗੀ, ਭਿਕਸ਼ੂ, ਮੰਕ, ਫਰਾਇਰ ਇਹ ਸਾਰੇ ਉਸ ਚੋਂ ਹੀ ਨਿਕਲੇ। ਵੈਸਟਰਨ ਸੁਸਾਇਟੀ ਦਾ ਵੀ ਕ੍ਰਿਸਚੀਅਨਿਟੀ ਦੇ ਹਵਾਲੇ ਨਾਲ ਵੀ ਇਹੀ ਹਾਲ ਰਿਹਾ। ਇਹ ਇੱਕ ਵੱਖਰੀ ਕਹਾਣੀ ਹੈ ਕਿ ਵੀ ਮੁੱਦਤਾਂ ਤੋਂ ਜਦੋਂ ਔਰਤ ਇੱਕ ਜਿਹੜਾ ਇਸ ਕਿਸਮ ਦਾ ਧਾਰਮਿਕ ਮਜ਼ਹਬੀ ਜਿਹੜੇ ਪੇਸ਼ਵਾ ਸੀ ਉਹਨਾਂ ਵੱਲੋਂ ਵੀ ਉਸ ਦਾ ਇਹ ਸਟੇਟਸ ਰੱਖਿਆ ਗਿਆ, ਸਮਾਜਿਕ ਤੌਰ ਦੇ ਉੱਤੇ ਵੀ ਉਸ ਨੂੰ ਉਭਰਨ ਨਹੀਂ ਦਿੱਤਾ ਗਿਆ। ਔਰ ਜੰਗਾਂ ਜਾਂ ਦੂਸਰਿਆਂ ਦੇ ਵੇਲੇ ਜਿਹੜਾ ਸੀ ਔਰਤ ਇੱਕ ਲੁੱਟ ਦਾ ਮਾਲ ਸੀ, ਜਿਵੇਂ ਲੁੱਟ ਬਾਕੀ ਚੀਜ਼ਾਂ ਲੁੱਟੀਆਂ ਜਾਂਦੀਆਂ ਨੇ ਔਰ ਜਦੋਂ ਉਹਨਾਂ ਨੂੰ ਲੁੱਟ ਕੇ ਲੈ ਜਾਂਦੇ ਸੀ ਫਿਰ ਉਹ ਆਪਣੇ ਸਿਪਾਹੀਆਂ ਦੇ ਵਿੱਚ ਉਹਨਾਂ ਨੂੰ ਵੰਡ ਦਿੰਦੇ ਸੀ ਕਿ ਇਹ ਪ੍ਰਾਈਸਡ ਆਈਟਮ ਹੈ, ਜਿਵੇਂ ਤੁਹਾਨੂੰ ਇਹ ਅਸੀਂ ਸ਼ੀਲਡਾਂ ਦੇ ਰਹੇ ਹਾਂ। ਹੁਣ ਕੱਲੀ ਗੱਲ ਇਹ ਨਹੀਂ ਹੈ ਜਿਨ੍ਹਾਂ ਨੂੰ ਅਸੀਂ ਸਿਵਲਾਈਜ਼ਡ ਸੁਸਾਇਟੀਜ਼ ਕਹਿੰਦੇ ਹਾਂ ਕਿ ਜੀ ਡੈਮੋਕ੍ਰੇਸੀ ਔਰ ਫਲਾਣੇ ਦੇ ਨਾਂ ਥੱਲੇ ਤੁਸੀਂ ਇਹ ਦੇਖੋਗੇ ਕਿ ਔਰਤ ਦੇ ਨਾਲ ਬਦਫੈਲੀ, ਰੇਪ, ਬਲਾਤਕਾਰ, ਜਬਰ ਜਨਾਹ, ਜੋ ਮਰਜ਼ੀ ਲਫ਼ਜ਼ ਹਰ ਜ਼ਬਾਨ ਦਾ, ਇਹਨੂੰ ਐਜ਼ ਏ ਵੈਪਨ ਯੂਜ਼ ਕੀਤਾ। ਔਰ ਇਸ ਨੂੰ ਕੋਈ ਸਾਡੇ ਤੋਂ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਨੇ 1984 ਤੋਂ ਲੈ ਕੇ 1994-95 ਤੱਕ ਦੇ ਦੌਰ 'ਚ ਕੀ ਕੀਤਾ, ਬਹੁਤ ਘੱਟ ਕਹਾਣੀਆਂ ਬਾਹਰ ਆਈਆਂ ਨੇ। ਕਸ਼ਮੀਰ ਦੇ ਵਿੱਚ ਕੀ ਹੋਇਆ ਔਰ ਅੱਜ ਕੀ ਚੱਲ ਰਿਹਾ ਕਿ ਇੱਕ ਸਿਵਲਾਈਜ਼ਡ ਸੁਸਾਇਟੀ 'ਚ ਜਿੱਥੇ ਔਰਤ ਨੂੰ ਜਿਹੜਾ ਇੱਕ ਜਿਹੜਾ ਉਹਦੇ ਨਾਲ ਰੇਪ ਇਹ ਵੈਪਨ ਦੇ ਤੌਰ ਤੇ ਇਸਤੇਮਾਲ ਕੀਤਾ ਗਿਆ। ਪੁਰਾਣੀਆਂ ਜਿਹੜੇ ਰਜਵਾੜੇ ਜਾਂ ਲੁਟੇਰੇ ਜਾਂ ਦੂਜਿਆਂ ਦੀ ਗੱਲ ਛੱਡ ਦਿਓ ਕਿ ਉਹ ਲੁੱਟ ਦਾ ਮਾਲ ਸਮਝਦੇ ਸੀ, ਪਰ ਇਹਨਾਂ ਸੁਸਾਇਟੀਜ਼ ਨੇ ਜਿਹੜੇ ਇਹਨਾਂ ਦੇ ਨਾਲ ਡਿਸਐਗਰੀ ਕਰਦੇ ਨੇ ਉਹਨਾਂ ਦੀਆਂ ਬੱਚੀਆਂ ਦੇ ਨਾਲ, ਭੈਣਾਂ ਦੇ ਨਾਲ, ਮਾਵਾਂ ਦੇ ਨਾਲ ਜਬਰ ਜਨਾਹ ਤਾਂ ਕਿ ਦੂਸਰਿਆਂ ਨੂੰ ਜਿਹੜਾ ਉਹ ਹਟਾਇਆ ਜਾ ਸਕੇ, ਪਰਿਵਾਰ ਵਾਲਿਆਂ ਨੂੰ। ਔਰ ਇਹੀ ਨਾਰਥ ਈਸਟ ਮਨੀਪੁਰ ਅਜੇ ਕੋਈ ਬਹੁਤਾ ਅਰਸਾ ਨਹੀਂ ਹੋਇਆ ਜਦੋਂ ਮਨੀਪੁਰ ਦੀਆਂ ਹਜ਼ਾਰਾਂ ਔਰਤਾਂ ਨੇਕਡ
ਬਾਹਰ ਆ ਗਈਆਂ ਸੀ ਕਿ ਭਾਈ ਲਓ ਤੁਸੀਂ ਕਰੋ, ਸਾਡੇ ਨਾਲ ਜ਼ਬਰ ਜਨਾਹ ਕਰੋ, ਕਿਉਂਕਿ ਇਹ ਇੱਕ ਰਿਫਲੈਕਸ਼ਨ ਸੀ ਉਸ ਸੁਸਾਇਟੀ ਦੀ ਵੀ ਔਰ ਉਸ ਸਿਸਟਮ ਦੀ ਵੀ, ਜਿੱਥੇ ਕਿ ਕਿਸ ਅੰਦਾਜ਼ ਦੇ ਵਿੱਚ ਔਰਤ ਨੂੰ ਰੋਲਿਆ ਜਾਂਦਾ। ਔਰ ਹੁਣ ਅਜੇ ਪਿਛਲੇ ਸਾਲ ਜੋ ਕੁਝ ਮਨੀਪੁਰ 'ਚ ਚੱਲ ਰਿਹਾ ਹੈ, ਕਿਵੇਂ ਭੀੜ ਵੱਲੋਂ ਜਿਹੜਾ ਉਹ ਔਰਤ ਨਾਲ ਕੀ ਸਲੂਕ ਕੀਤਾ ਗਿਆ ਔਰ ਪੁਲਿਸ ਕਿਵੇਂ ਮੂਕ ਦਰਸ਼ਕ ਬਣਦੀ ਹੈ। ਕੋਈ ਇਹ ਨਿਰਭਇਆ ਕਾਂਡ ਦਿੱਲੀ 'ਚ ਹੋਇਆ, ਮਨਮੋਹਨ ਸਿੰਘ ਦੀ ਸਰਕਾਰ ਸੀ, ਇੰਨਾ ਰੌਲਾ ਭਾਰਤ ਭਰ 'ਚ ਐਂ ਲੱਗਦਾ ਸੀ ਕਿ ਵੀ ਜਿਵੇਂ ਹੁਣ ਸਾਰੀ ਸੁਸਾਇਟੀ ਜਿਹੜੀ ਆ ਉਹ ਬੜੀ ਸੁਧਰ ਗਈ ਹੈ ਔਰ ਅੱਗੇ ਤੋਂ ਕੋਈ ਕ੍ਰਾਈਮ ਨਹੀਂ ਹੋਏਗਾ। ਫਿਰ ਅਸੀਂ ਹਾਥਰਸ 'ਚ ਦੇਖਦੇ ਹਾਂ ਕੀ ਹੋਇਆ। ਤੁਸੀਂ ਕੋਈ ਦਿਨ ਇਹ, ਕਿਉਂਕਿ ਕੋਈ ਨਾ ਕੋਈ ਕੇਸ ਫੋਕਸ ਬਣ ਜਾਂਦਾ ਹੈ ਇਸ ਹਾਲਤ 'ਚ ਹੈ, ਕਿਉਂਕਿ ਇਹ ਇੱਕ ਐਕੈਡੈਮਿਕ ਇੰਸਟੀਟਿਊਸ਼ਨ ਹੀ ਨਹੀਂ, ਇੱਕ ਡਾਕਟਰ, ਇੱਕ ਉਹ ਐਜੂਕੇਟਡ ਹਾਈਲੀ ਐਮਡੀ ਜਿਹਦੇ ਸਾਹਮਣੇ ਫਿਊਚਰ ਹੈ ਉਸ ਦੇ ਨਾਲ ਵਾਪਰਦਾ ਹੈ। ਇਹਦੇ ਬਿਹਾਈਂਡ ਕੌਣ? ਹਾਲਾਂ ਇਹਦੇ 'ਚ ਤਾਂ ਕੋਈ ਦੋ ਰਾਵਾਂ ਨਹੀਂ ਨੇ, ਕਿਉਂਕਿ ਜਦੋਂ ਵੀ ਇਹੋ ਜਿਹਾ ਵਾਕਿਆ ਕਿਤੇ ਹੁੰਦਾ ਹੈ, ਜਿਹੜੀ ਇੰਸਟੀਟਿਊਸ਼ਨ ਇਮੀਡੀਏਟ ਹੁੰਦੀ ਹੈ ਉਹਨੂੰ ਲੱਗਦਾ ਵੀ ਸਾਡੀ ਬਦਨਾਮੀ ਹੋਏਗੀ, ਉਹਨੂੰ ਦਬਾਓ। ਔਰ ਇਕੱਲਾ ਇਸ ਮਾਮਲੇ 'ਚ ਨਹੀਂ ਹੁੰਦਾ। ਮੈਂ ਕਈ ਵਾਰੀ ਜਦੋਂ ਗੁਰਦੁਆਰਿਆਂ ਦੇ ਨੈਟਵਰਕ ਜਾਂ ਸੈਟਅਪ ਦੇ ਵਿੱਚ ਕੋਈ ਗ੍ਰੰਥੀ ਜਾਂ ਕੋਈ ਆਇਆ ਪ੍ਰਚਾਰਕ ਜਾਂ ਕੋਈ ਹੋਰ ਜਿਹੜਾ ਧਾਰਮਿਕ ਵਿਅਕਤੀ ਹੈ, ਉਸ ਦਾ ਕੋਈ ਜਿਹੜਾ ਘਪਲਾ ਘੁਟਾਲਾ ਕੁਝ ਹੋਰ ਉਸ ਦੀ ਕਮਜ਼ੋਰੀ ਸਾਹਮਣੇ ਆਉਂਦੀ ਹੈ, ਤੇ ਦੋ ਰਾਵਾਂ ਹੁੰਦੀਆਂ ਨੇ। ਮੈਜੋਰਿਟੀ ਹੁੰਦੀ ਹੈ ਕਿ ਵੀ ਮਿੱਟੀ ਪਾਓ, ਕਿ ਇਹਨੂੰ ਤੁਸੀਂ ਸੈਟਲ ਕਰ ਲਓ, ਬਾਹਰ ਨਾ ਕਰੋ, ਬਦਨਾਮੀ ਹੋਏਗੀ। ਮੈਨੂੰ ਹਮੇਸ਼ਾ ਇਸ ਗੱਲ ਦਾ, ਮੈਂ ਇਸ ਦੇ ਉੱਤੇ ਬਿਲਕੁਲ ਆਪੋਜ਼ਿਟ ਰਾਏ ਰੱਖਦਾ। ਮੈਂ ਸਮਝਦਾ ਹਾਂ ਵੀ ਜਿੱਥੇ ਵੀ ਕੋਈ ਚੀਜ਼ ਜਿਹੜੀ ਹੈ ਉਹ ਬਦ ਅਖਲਾਕੀ ਤਾਂ ਦੂਰ ਦੀ ਗੱਲ, ਕੋਈ ਵੀ ਮੋਰਲ ਇਸ਼ੂਜ਼ ਦੇ ਉੱਤੇ ਵੀ ਔਰ ਕੋਈ ਮੋਰਲ ਟਰਪੀਚੂਡ ਦਾ ਇਸ਼ੂ ਆਉਂਦਾ ਹੈ, ਇਹਨੂੰ ਬਿਲਕੁਲ ਡਿਸਕਸ ਕਰਨਾ ਚਾਹੀਦਾ, ਕਿਉਂਕਿ ਉਹਦੇ ਥੱਲੇ ਜਦੋਂ ਅਸੀਂ ਉਹਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਸ ਦੇ ਉੱਤੇ ਪਰਦਾਪੋਸ਼ੀ ਕਰਦੇ ਹਾਂ, ਫਿਰ ਜਦੋਂ ਕੁਛ ਇਸ ਕਿਸਮ ਦਾ ਵੱਡਾ ਵਾਪਰ ਜਾਂਦਾ ਹੈ, ਫਿਰ ਹੁੰਦਾ ਹੈ ਕਿ ਜੀ ਸਾਡੀ ਬਹੁਤ ਬਦਨਾਮੀ ਹੋ ਗਈ। ਔਰ ਮੈਂ ਸਮਝਦਾ ਵੀ ਇਸ ਬਾਰੇ ਕੋਈ ਜਿਹਨੂੰ ਕਹਿੰਦੇ ਨੇ ਕਿ ਜ਼ੀਰੋ ਟੋਲਰੈਂਸ ਹੋਣੀ ਚਾਹੀਦੀ ਹੈ ਕਿਤੇ ਵੀ ਇਸ ਮਾਮਲੇ ਦੇ ਵਿੱਚ। ਸੋ ਹੁਣ ਜਿਸ ਸੁਸਾਇਟੀ ਦੀ ਅਸੀਂ ਗੱਲ ਕਰ ਰਹੇ ਹਾਂ, ਇਹ ਰੌਲਾ ਹੁਣ ਉਹਨੇ ਸੱਦ ਲਿਆ, ਉਹ ਜਿਹੜਾ ਗਵਰਨਰ ਹੈ ਉਹ ਪ੍ਰੈਜ਼ੀਡੈਂਟ ਨੂੰ ਮਿਲਣ ਆ ਗਿਆ, ਇਸ ਇਸ਼ੂ ਨੂੰ ਛਾੜਿਆ ਜਾ ਰਿਹਾ। ਸੁਪਰੀਮ ਕੋਰਟ ਨੇ ਕਿਹਾ ਜੀ ਜਿਹੜੀਆਂ ਵੀ ਉਸ ਦੇ ਵੀਡੀਓਜ਼ ਨੇ ਜਾਂ ਪਿਕਚਰਸ ਨੇ ਉਸ ਵਿਚਾਰੀ ਜਿਹੜੀ ਦੁਨੀਆ ਤੋਂ ਜਿਹਨੂੰ ਚਲਤਾ ਕਰਤਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਵਰ ਅਪ ਦੀ ਕੋਸ਼ਿਸ਼ ਹੋਈ। ਉਹਦੇ ਦੋ ਤਿੰਨ ਚੀਜ਼ਾਂ ਕਿ FIR ਵਾਕਿਆ ਜੇ ਹੁੰਦਾ, ਪਹਿਲਾਂ ਤਾਂ ਇਹ ਵੀ ਕਹਿਣ ਦੀ ਕੋਸ਼ਿਸ਼ ਕੀਤੀ ਗਈ ਕਿ ਐਜ਼ ਸੁਸਾਈਡ ਕਰ ਲਿਆ ਉਹਨੇ, ਉਸ ਤੋਂ ਬਾਅਦ ਫਿਰ ਇੱਕ ਬੰਦੇ ਨੂੰ ਫੜ ਲਿਆ ਉਹਨਾਂ ਨੇ ਕਿ ਜੀ ਇਹਨੇ ਰੇਪ। ਫਿਰ ਇਹ ਆਇਆ ਕਿ ਜੀ ਉਹ ਜਦੋਂ ਉਹਦੀ ਆਟੋਪਸੀ ਹੋਈ ਉਸ ਤੋਂ ਕੁਝ ਘੰਟੇ ਦੇ ਵਿੱਚ ਹੀ ਜਿਹੜਾ ਉਹ ਪਰਿਵਾਰ ਨੂੰ ਲਿਜਾ ਕੇ ਸੰਸਕਾਰ ਕਰਤਾ ਗਿਆ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਇੰਸਟੀਟਿਊਸ਼ਨ ਵੀ ਔਰ ਗਵਰਨਮੈਂਟ ਵੀ ਉਹ ਇਸ ਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਸੀ। ਉਹਦੇ 'ਚ ਕੋਈ ਇਹ ਤਾਂ ਨਹੀਂ ਹੈ ਕਿ ਮਮਤਾ ਬੈਨਰਜੀ ਕੋਈ ਡਾਇਰੈਕਟਲੀ ਹਸਪਤਾਲ ਦੀ ਐਡਮਿਨਿਸਟ੍ਰੇਟਰ ਹੈ ਜਾਂ ਦੂਜਾ, ਲੇਕਿਨ ਇਹ ਇੱਕ ਸਿਸਟਮ ਦੇ ਵਿੱਚ ਜਿੱਥੇ ਕੋਈ ਨਾ ਕੋਈ ਇਸ ਕਿਸਮ ਦਾ ਚੱਲ ਰਿਹਾ ਹੁੰਦਾ ਹੈ, ਇਹ ਇੱਕ ਬਿਮਾਰ ਮਾਨਸਿਕਤਾ ਹੈ। ਔਰ ਇਹਦੇ 'ਚ ਜੇ ਉਸ ਥਾਟ ਦੀ ਗੱਲ ਕਰੀਏ, ਜਿਵੇਂ ਅਸੀਂ ਮਨੂ ਸਮ੍ਰਿਤੀ ਦੇ ਹਵਾਲੇ ਨਾਲ ਗੱਲ ਕੀਤਾ ਹੈ, ਜਾਂ ਜਿਸ ਸਮਾਜ ਦੇ ਵਿੱਚ, ਔਰ ਇਹਦੇ 'ਚ ਕੋਈ ਇਹ ਨਹੀਂ ਹੈ ਕਿ ਵੀ ਅਸੀਂ ਜੇ ਪੰਜਾਬ ਵਿਚਲੇ ਐਗਜ਼ਿਸਟਿੰਗ ਜਾਂ ਸਾਡਾ ਜਿਹੜਾ ਸਭਿਆ, ਬੇਸ਼ੱਕ ਅਸੀਂ ਧਾਰਮਿਕ ਤੌਰ ਦੇ ਉੱਤੇ ਇਸ ਗੱਲ 'ਚ ਫਖਰ ਲੈਂਦੇ ਕਿ ਜੀ ਸਾਡੇ ਗੁਰੂ ਸਾਹਿਬ ਨੇ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ ਕਹਿ ਕੇ, ਔਰ ਇਹ ਅਬਲਾ ਦੇ ਕਨਸੈਪਟ ਨੂੰ ਤੋੜਿਆ। ਅਸੀਂ ਫਿਰ ਇਹ ਵੀ ਫਖਰ ਕਰਦੇ ਹਾਂ ਕਿ ਜੀ ਦੇਖੋ ਸਾਡੇ ਗੁਰੂ ਸਾਹਿਬਾਨ ਨੇ ਜਿਹੜਾ ਜਿੱਥੇ 5 ਕਕਾਰ ਬਖਸ਼ੇ, ਔਰਤ ਨੂੰ ਵੀ ਸਿੰਘਣੀ ਨੂੰ ਜਿਹੜਾ ਉਹ ਸ਼ਸਤਰ ਬਖਸ਼ਿਆ, ਤੇ ਜਿਹਦੇ ਕੋਲ ਸ਼ਸਤਰ ਹੈ ਉਹ ਅਬਲਾ ਤਾਂ ਨਹੀਂ ਹੈ। ਹੁਣ ਇਹ ਠੀਕ ਹੈ, ਪਰ ਹੁਣ ਰੱਖੜ ਪੁੰਨਿਆ ਕਿ ਕੀ ਹੈ, ਅੱਜ ਹੀ ਹੈ ਸ਼ਾਇਦ ਕਿ ਹਾਂਜੀ ਕੱਲ ਲੰਘ ਗਿਆ। ਹੁਣ ਉਹ ਤੁਸੀਂ ਦੇਖੋ ਵੀ ਕੈਸਿਆ ਇਹ ਇੱਕ ਹਿਪੋਕਰਾਈਟ ਸਮਾਜ ਹੈ ਜਿਹਦਾ ਇੱਕ ਵੱਡਾ ਹਿੱਸਾ ਸਾਡਾ ਵੀ ਉਹਦਾ ਸ਼ਿਕਾਰ ਹੈ। ਇੱਕ ਪਾਸੇ ਤਾਂ ਉਹ ਧਾਗਾ ਬੰਨਣ ਦਾ ਕੰਮ ਹੈ ਕਿ ਜੀ ਉਹ ਰੱਖੜੀ ਰਕਸ਼ਾ ਕਰਨੀ ਹੈ, ਰਕਸ਼ਾ ਬੰਧਨ ਹੈ, ਭਰਾ ਰਕਸ਼ਾ ਕਰੇਗਾ। ਹੁਣ ਤੁਸੀਂ ਉਸ ਸਾਰੇ ਨੂੰ ਜੇ ਸਿੱਖੀ ਕਨਸੈਪਟ ਨਾਲ ਜੋੜ ਕੇ ਦੇਖੋ ਤੇ ਗੁਰੂ ਨੇ ਤਾਂ ਹਰ ਇੱਕ ਦੇ ਗਾਤਰੇ ਕਿਰਪਾਨ ਪਾ ਦਿੱਤੀ, ਸਿੰਘ ਸਿੰਘਣੀ ਦੇ ਹੱਥ 'ਚ ਕੜਾ ਵੀ ਹੈ। ਔਰ ਇਹ ਹੈ ਕਿ ਭਾਈ ਸਿੱਖ ਤਾਂ ਜਿੱਥੇ ਵੀ ਹੈ ਸਿੰਘ ਜਾਂ ਸਿੰਘਣੀ, ਉਹ ਕੱਲਾ ਇਹ ਨਹੀਂ ਵੀ ਉਹਨੇ ਆਪਣੀ ਰੱਖਿਆ ਕਰਨੀ ਹੈ, ਉਹ ਤਾਂ ਮਜ਼ਲੂਮਾਂ ਦੀ ਹਿਫਾਜ਼ਤ ਦੇ ਲਈ ਹੈ।
ਉਹ ਤਾਂ ਜਿੱਥੇ ਵੀ ਉਹਨੂੰ ਲੱਗਦਾ ਹੈ ਕਿ ਭਾਈ ਧੱਕਾ ਹੋ ਰਿਹਾ ਹੈ, ਉਹ ਤਾਂ ਸੱਚ ਹੱਕ ਇਨਸਾਫ ਦਾ ਜਿਹੜਾ ਉਹ ਪਹਿਰੇਦਾਰ ਹੈ। ਹੁਣ ਲੇਕਿਨ ਤੁਸੀਂ ਜਦੋਂ ਸੁਸਾਇਟੀ ਦੀ ਬਿਮਾਰ ਮਾਨਸਿਕਤਾ ਦੀ ਗੱਲ ਕਰਦੇ ਹੋ, ਇੱਕ ਤਾਂ ਅਦਰਵਾਈਜ਼ ਇਹ ਮੈਂਟਲ ਸਿਕਨੈਸ ਦਾ ਸ਼ਿਕਾਰ ਹੈ। ਫਿਰ ਜਿੱਥੇ ਸੁਸਾਇਟੀ ਨੇ ਸੈਲੀਬ੍ਰੇਟ ਕੀਤਾ ਹੋਏ ਔਰਤ ਦੇ ਡਿਸਆਨਰ ਨੂੰ, ਨਵੰਬਰ 1984 ਨੂੰ ਕੌਣ ਭੁੱਲ ਸਕਦਾ ਹੈ? ਇਹ ਨਹੀਂ ਕਿ ਇੱਕ ਔਰਤ ਕਿਸੇ ਦੇ ਵੀ, ਔਰ ਇੱਕ ਪਾਸੇ ਜਿਨ੍ਹਾਂ ਨੂੰ ਇਹਨਾਂ ਨੇ ਸਭ ਤੋਂ ਜ਼ਿਆਦਾ ਮੈਲਾਈਨ ਕੀਤਾ ਸਨ, ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਉਹਨਾਂ ਦੀ ਸ਼ਖਸੀਅਤ, ਉਹਨਾਂ ਦੀਆਂ ਅਟਰੈਂਸਿਸ ਤੁਸੀਂ ਦੇਖੋਗੇ, ਕੱਲਾ ਇਹੀ ਨਹੀਂ ਵੀ ਸਿਆਸੀ ਤੌਰ ਤੇ ਅਵੇਅਰਨੈਸ ਲੈਵਲ ਜਾਂ ਦੂਜਾ, ਉਹਨਾਂ ਦੇ ਉਹ ਬੋਲ ਨੇ, ਵਾਕ ਨੇ ਕਿ ਭਾਈ ਬੇਟੀ ਹਿੰਦੂ ਦੀ ਹੋਏ, ਮੁਸਲਮਾਨ ਦੀ ਹੋਏ, ਸਿੱਖ ਦੀ ਹੋਏ ਜਾਂ ਦੂਜਾ, ਉਹਨਾਂ ਨੇ ਕਿਹਾ ਜਿਹੜਾ ਵੀ ਉਸ ਦੇ ਨਾਲ ਕੋਈ ਧੱਕਾ ਕਰਦਾ ਜਾਂ ਦੂਜਾ, ਉਸ ਨੂੰ ਸਜ਼ਾ ਦੇਣੀ ਇਹ ਸਿੱਖ ਦਾ ਕੰਮ ਹੈ। ਔਰ ਕੋਈ ਵੀ ਕਿਸੇ ਨਾਲ ਧੱਕਾ ਹੁੰਦਾ ਹੈ, ਉਸ ਦੇ ਉੱਤੇ ਜਿਹੜਾ ਫੌਰਨ ਖਾਲਸਾ ਜਿਹੜਾ ਉਸ ਨੂੰ ਸਜ਼ਾ ਯਾਫਤਾ ਕਰੇ। ਹੁਣ ਇੱਕ ਪਾਸੇ ਤਾਂ ਇਹ ਕਿਰਦਾਰ ਹੈ ਜਿਨ੍ਹਾਂ ਨੂੰ ਉਹਨਾਂ ਨੇ ਚੰਬਲ ਘਾਟੀ ਵਾਲਾ ਬਣਾ ਕੇ ਪੇਸ਼ ਕੀਤਾ, ਜਾਂ ਖੂੰਖਾਰ, ਖੂਨ ਦਾ ਪਿਆਸਾ, ਔਰ ਦੂਜਾ, ਔਰ ਕਿੰਨੇ ਵਾਕਿਆਤ ਨੇ ਉਹਨਾਂ ਨਾਲ ਜੁੜੇ ਹੋਏ ਜਿੱਥੇ ਇੱਕ ਵਾਰ, ਔਰ ਇਹ ਵਾਕਿਆ ਕਈਆਂ ਨੇ ਕੋਟ ਕੀਤਾ ਹੈ, ਔਰ ਇਹਦੇ ਚ ਈਵਨ ਸੁਬਰਾਮਨਿਅਮ ਸਵਾਮੀ ਵੀ ਉਦੋਂ ਕਿਤੇ ਕੋਲ ਬੈਠਾ ਸੀ ਜਦ ਮਿਲਣ ਆਇਆ ਹੋਇਆ ਸੰਤਾਂ ਨੂੰ। ਇਹ ਵਾਕਿਆ ਹੋਇਆ ਕਿ ਇੱਕ ਹਿੰਦੂ ਲੜਕੀ ਜਿਹੜੀ ਆ ਕੇ ਜਿਹੜੀ ਆ ਗੁਰੂ ਨਾਨਕ ਨਿਵਾਸ ਜਾਂ ਉਦੋਂ ਸ਼ਾਇਦ ਗੁਰੂ ਰਾਮਦਾਸ ਲੰਗਰ ਦੇ ਉੱਪਰ ਉਹ ਇਕੱਠ ਕਰਦੇ ਸੀ, ਉਹ ਆਈ ਔਰ ਉਹਨੇ ਕਿਹਾ ਕਿ ਜੀ ਮੈਂ ਤੁਹਾਡਾ ਸਹਾਰਾ ਲੈਣ ਆਈ ਹਾਂ। ਸੰਤਾਂ ਨੂੰ ਕਿਹਾ, ਉਹਨਾਂ ਨੇ ਕਿਹਾ ਵੀ 10 ਪੁੱਤਰ ਕੀ ਹੈ? ਉਹਨੇ ਕਿਹਾ ਜੀ ਮੇਰੇ ਗਰੀਬ ਮਾਪੇ ਨੇ, ਜੋ ਦੇ ਸਕਦਾ ਸੀ ਉਹਨਾਂ ਨੇ ਦਿੱਤਾ ਹੈ, ਤੇ ਮੇਰੇ ਸਹੁਰੇ ਮੈਨੂੰ ਜਿਹੜੇ ਨੇ ਤੰਗ ਕਰਦੇ ਨੇ ਵੀ ਤੂੰ ਦਾਜ ਲੈ ਕੇ ਨਹੀਂ ਆਈ। ਉਹਨਾਂ ਨੇ, ਸੰਤਾਂ ਨੇ ਉਸ ਤੋਂ ਐਡਰੈਸ ਪੁੱਛਿਆ, ਸਿੰਘ ਨੂੰ ਸੁਨੇਹਾ ਭੇਜਿਆ ਕਿ ਭਾਈ ਉਹਨਾਂ ਨੂੰ ਕਹੋ ਕਿ ਭਾਈ ਆਣ। ਅਗਲੇ ਦਿਨ ਉਹ ਸਾਰਾ ਟੱਬਰ ਥਰ ਥਰ ਕੰਬਦਾ, ਉਹਨਾਂ ਜ਼ਮਾਨਿਆਂ 'ਚ ਜੋ ਸੀ ਮਾਹੌਲ, ਉਹ ਆਇਆ ਔਰ ਉਹ ਕੰਬਣ, ਤੇ ਸੰਤਾਂ ਨੇ ਕਿਹਾ ਵੀ ਇਹ ਮੇਰੀ ਧੀ ਹੈ। ਔਰ ਜਿੰਨੇ ਪੈਸੇ ਉਹਨਾਂ ਦੇ ਕੋਲ ਲੋਕ ਰੱਖਦੇ ਸੀ ਜਾਂ ਉਹਨਾਂ ਨੇ ਕੱਢ ਕੇ ਉਹਨੂੰ ਕਹਿ ਕੇ ਕਿਹਾ ਕਿ ਭਾਈ ਇਹ ਹੈ, ਤੂੰ ਦੱਸ ਤੇਰੀ ਕੀ ਲੋੜ ਹੈ, ਕੋਈ ਡਰਨ ਦੀ ਲੋੜ ਨਹੀਂ, ਜੋ ਤੁਹਾਡੀਆਂ ਲੋੜਾਂ ਨੇ, ਹੁਣ ਮੇਰੀ ਧੀ ਹੈ, ਜੋ ਤੈਨੂੰ ਚਾਹੀਦਾ ਤੂੰ ਦੱਸ, ਔਰ ਇਹਨੂੰ ਤੰਗ ਨਹੀਂ ਕਰਨਾ ਹੈ। ਔਰ ਉਹ ਹੁਣ ਤੱਕ ਵੀ ਜਿਹੜੀ ਹੈ ਪਿਛਲੇ ਪੀਰੀਅਡ 'ਚ ਕਿਸੇ ਨੇ ਕਿਹਾ ਕਿ ਉਹ ਸੁਖੀ ਵਸਦੀ ਹੈ। ਸੋ ਇੱਕ ਪਾਸੇ ਤਾਂ ਇਹ ਕਿਰਦਾਰ ਸੀ, ਇਹ ਕਰੈਕਟਰ ਹੈ। ਹੁਣ ਦੂਸਰੇ ਪਾਸੇ ਉਹੀ ਸੁਸਾਇਟੀ, ਉਹੀ ਹਕੂਮਤ, ਨਵੰਬਰ 84 ਜਿਹੜਾ ਕਿ ਕਿਵੇਂ ਮਾਸ ਰੇਪ ਹੋਏ, ਉਹ ਤੁਸੀਂ ਤਰਲੋਕਪੁਰੀ, ਮੰਗੋਲਪੁਰੀ, ਸੁਲਤਾਨਪੁਰੀ ਤੋਂ ਲੈ ਕੇ ਕਾਨਪੁਰ ਤੋਂ ਲੈ ਕੇ ਬੁਕਾਰੋ ਤੱਕ, ਔਰ ਉਸ ਨੂੰ ਇਹੀ ਨਹੀਂ ਕਿ ਸੁਸਾਇਟੀ ਨੇ ਸੈਲੀਬ੍ਰੇਟ ਕੀਤਾ, ਰਾਦਰ ਉਹਨਾਂ ਦੀਆਂ ਪੀੜਾਂ ਜਿਹੜੀਆਂ ਨੇ ਉਹ ਕਿਸ ਕਿਸਮ ਦਾ ਜਿਹੜਾ ਉਹ ਕਰਦੀਆਂ। ਅਦਾਲਤਾਂ ਹੁਣ 40 ਸਾਲ ਹੋ ਗਏ ਨੇ, ਇਸ ਕਿਸਮ ਦੇ ਜਬਰ ਜਨਾਹ ਕਰਨ ਵਾਲੇ ਜਾਂ ਹਜ਼ਾਰਾਂ ਨੂੰ ਜਿਉਂਦੇ ਸਾੜਨ ਵਾਲੇ, ਕਿਉਂਕਿ ਮੈਂ ਵਿਮਨ ਆਨਰ ਦੇ ਕੰਟੈਕਸਟ 'ਚ ਗੱਲ ਕਰ ਰਿਹਾ, ਇਸ ਲਈ ਮੇਰਾ ਫੋਕਸ ਇਹ ਹੈ ਕਿੰਨੇ ਸਜ਼ਾ ਯਾਫਤਾ ਹੋਏ ਨੇ। ਰਾਦਰ ਇਸ ਦੇ ਉਲਟ ਜਿਹੜਾ ਬੰਦਾ, ਜਿਹੜਾ ਗੁੰਡਾ ਔਰ ਰੇਪਿਸਟ ਜਿਹੜਾ ਕਨਵਿਕਟਡ ਹੈ, ਸੌਦਾ ਸਾਧ, ਤੁਸੀਂ ਉਸ ਦੇ ਇਹਨਾਂ ਪੀਰੀਅਡ 'ਚ ਦੇਖੋ, ਕਦੇ ਉਹਨੂੰ ਫਰਲੋ ਤੇ ਬਾਹਰ ਛੱਡਿਆ ਹੁੰਦਾ, ਕਦੇ ਪੈਰੋਲ ਤੇ ਛੱਡਿਆ ਹੁੰਦਾ। ਹੁਣ ਜਦੋਂ ਇਹਨਾਂ ਬਲਾਤਕਾਰੀਆਂ ਨੂੰ ਜਾਂ ਇਸ ਕਿਸਮ ਦੇ ਲੋਕਾਂ ਨੂੰ ਕਾਨੂੰਨ ਸਜ਼ਾ ਨਹੀਂ ਦੇਗਾ, ਸੁਸਾਇਟੀ ਸੈਲੀਬ੍ਰੇਟ ਕਰੇਗੀ, ਹਕੂਮਤਾਂ ਜਿਹੜੀਆਂ ਨੇ ਉਸ ਕਿਸਮ ਦਾ ਕਰਨਗੀਆਂ, ਔਰ ਜੋ ਸਮਾਜ ਦੇ ਵਿੱਚ ਇਸ ਵੇਲੇ ਨੰਗੇਜ਼ਵਾਦ ਔਰ ਜਿਹੜਾ ਸਭ ਕੁਝ ਜੋ ਕੁਛ ਕਿ ਇਹਨੇ ਇੰਟਰਨੈਟ ਔਰ ਇਹ ਸਾਰੇ ਨੇ ਜਿਹੜਾ ਉਸ ਸਾਰੀਆਂ ਜਿਹੜੀਆਂ ਵਾਸਨਾਵਾਂ ਨੇ ਉਹਨਾਂ ਨੂੰ ਹੋਰ ਵਧਾਵਾ ਦਿੱਤਾ ਹੈ, ਤੇ ਫਿਰ ਰੋਕਣ ਵਾਲਾ ਕੌਣ ਹੈ? ਇਹ ਮੈਂਟੈਲਿਟੀ ਹੈ। ਇਹ ਕੋਈ ਇਹ ਬਿਮਾਰ, ਜਦੋਂ ਸੁਸਾਇਟੀਜ਼ ਬਿਮਾਰ ਹੁੰਦੀਆਂ ਨੇ, ਇਹ ਬਿਮਾਰ ਮਾਨਸਿਕਤਾ ਹੈ। ਔਰ ਇਹੀ ਘਟਨਾ ਅਜੇ ਇਹਦਾ ਚੱਲ ਹੀ ਰਿਹਾ ਸੀ ਕਿ ਭਾਈ ਹੁਣ ਇਹੀ ਸਮਾਜ ਹੈ, ਇਹਨਾਂ ਦੀ ਹਿੰਦੂ ਸੁਸਾਇਟੀ ਹੈ, ਅੱਜ ਵੀ ਉਹਨਾਂ ਦੇ ਸ਼ੰਕਰਾਚਾਰੀਆ ਜਸਟੀਫਾਈ ਕਰਦੇ ਨੇ। ਇਹਨਾਂ ਦੇ ਸਮਾਜ 'ਚ ਇੱਕ ਜਿਹਨੂੰ ਦਿਆਨੰਦ ਨੇ ਜਸਟੀਫਾਈ ਕੀਤਾ, ਸਤਿਆਰਥ ਨਿਯੋਗ ਵਰਗੀ ਰਸਮ, ਕਿ ਜੀ ਜੇ ਔਰਤ ਦੇ ਬੱਚਾ ਨਹੀਂ ਹੈ ਤੇ ਉਹ ਸੱਜ ਧੱਜ ਕੇ ਜਾ ਕੇ ਕਿਸੇ ਵੀ ਰਿਸ਼ੀ ਕੋਲੋਂ ਜਾਂ ਦੂਜੇ ਕੋਲੋਂ ਪੁੱਤਰ ਵਰਦਾਨ ਜਿਹੜੀ ਆ ਉਹ ਪੁੱਤਰ ਪ੍ਰਾਪਤੀ ਕਰ ਸਕਦੀ ਹੈ। ਉਹਨੂੰ 7 ਵਾਰੀ ਉਹ ਇਹ ਇਹਨੂੰ ਜਸਟੀਫਾਈ ਕੀਤਾ ਹੋਇਆ ਜੀ। ਆਰੀਆ ਕੁੱਲ ਹੈ ਔਰ ਉਹਦੇ 'ਚ ਕੋਈ ਨਹੀਂ, ਔਰ ਇਹਨਾਂ ਦਾ ਸਾਰੀਆਂ ਕਹਾਣੀਆਂ ਤੁਸੀਂ ਮਹਾਭਾਰਤ ਤੋਂ ਲੈ ਕੇ ਦੂਸਰੀਆਂ ਦੇਖੋਗੇ, ਕੋਈ ਕਿਸੇ ਦਾ ਨਿਯੋਗ 'ਚੋਂ ਨਿਕਲਿਆ ਹੋਇਆ, ਕੋਈ ਕਿਸੇ ਤੋਂ, ਕੋਈ ਅਸਲੀ ਕਿਸੇ ਦਾ ਮਾਪਿਓ ਹੀ ਨਹੀਂ ਹੈ। ਜਦੋਂ ਇਸ ਕਿਸਮ ਦੀਆਂ ਚੀਜ਼ਾਂ ਨੂੰ ਜਸਟੀਫਾਈ ਕੀਤਾ ਜਾਂਦਾ ਹੈ,
ਇੱਕ ਪਾਸੇ ਅਸੀਂ ਉਸ ਕਨਸੈਪਟ ਦੀ ਗੱਲ ਕਰਦੇ ਹਾਂ, ਇਹਦਾ ਤਰੀਕਾ ਤਾਂ ਇੱਕੋ ਇੱਕ ਵਿਮਨ ਐਮਪਾਵਰਮੈਂਟ ਮਹਿਜ਼ ਜਿਹੜਾ ਉਹ ਵੋਟ ਦਾ ਹੱਕ ਮਿਲਣ ਨਾਲ ਜਾਂ ਚੰਗੀਆਂ ਨੌਕਰੀਆਂ ਤੇ ਆਉਣ ਨਾਲ ਨਹੀਂ ਹੈ। ਇਸ ਦੇ ਲਈ ਜਿਹੜਾ ਹੈ ਬਹੁਤ ਕੁਝ ਜਿਹੜਾ ਸਮਾਜ ਦਾ ਐਟੀਟਿਊਡ ਹੈ। ਜਦੋਂ ਸੁਸਾਇਟੀ ਦੇ ਵਿੱਚ ਇਹ ਬਿਮਾਰੀ ਹੈ ਜਾਂ ਓਵਰਆਲ ਜ਼ਿੰਦਗੀ ਦੇ ਮਕਸਦ ਦੀ ਥਾਂ ਤੇ ਕਿਸੇ ਹੋਰ ਚੀਜ਼ ਨਾਲ ਜੁੜਿਆ ਹੋਇਆ ਪ੍ਰੈਸ਼ਰ ਹੈ, ਤੇ ਫਿਰ ਇਸ ਕਿਸਮ ਦੀਆਂ ਘਟਨਾਵਾਂ ਔਰ ਜਿੱਥੇ ਤੁਸੀਂ ਉਹ ਸਾਰੀ ਬੈਲਟ ਯੂਪੀ ਬਿਹਾਰ ਸੋ ਕਾਲ ਠਾਕਰਾਂ ਦੀ ਜਿਹੜੀ ਰਹੀ ਹੈ ਹੁਣ ਤੱਕ ਵੀ ਹੈ, ਜਿੱਥੇ ਕਿ ਉਹਨਾਂ ਦੇ ਲਈ ਉਹਨਾਂ ਦੇ ਮੰਦਰਾਂ ਤੋਂ ਪਾਠ ਸ਼ੁਰੂ ਕਰ ਲਓ, ਆ ਦੇਵਦਾਸੀਆਂ ਜਿਹਦੇ 'ਚ ਬ੍ਰਾਹਮਣ ਜਿਹੜਾ ਉਹ ਇਨਕਰੇਜ ਕਰਦਾ ਹੈ ਕਿ ਭਾਈ ਆਪਣੀਆਂ ਬੱਚੀਆਂ ਦਾਨ ਕਰੋ, ਔਰ ਉਹਨਾਂ ਨੂੰ ਕਿਵੇਂ ਇਸਤੇਮਾਲ ਕਰਦੇ ਨੇ ਪੰਡਤ, ਔਰ ਉਹਨਾਂ ਦੀ ਜਿਹੜਾ ਉਹਨਾਂ ਦੀ ਬਦਫੈਲੀ 'ਚੋਂ ਜਿਹੜੀ ਔਲਾਦ ਪੈਦਾ ਹੁੰਦੀ ਆ ਉਹਦਾ ਨਾਂ ਹਰੀਜਨ ਰੱਖਦੇ ਨੇ। ਆ ਸਾਰੇ ਉੜੀਸਾ ਤੋਂ ਲੈ, ਸੋ ਜਿੱਥੇ ਸਮਾਜ ਦੇ ਵਿੱਚ ਔਰਤ ਨੂੰ ਇਸ ਕਿਸਮ ਦੇ ਨਾਲ ਜਿਹੜਾ ਹੈ ਉਹ ਫਿਰ ਤੁਸੀਂ ਕਲੇਮ ਕਰੋ ਜੀ ਦੁਨੀਆ 'ਚ ਕੋਈ ਐਸਾ ਮਜ਼ਹਬ ਨਹੀਂ ਹੈ ਜਿਹਦੇ 'ਚ ਔਰਤ ਨੂੰ ਦੇਵੀ ਮੰਨਿਆ ਹੋਏ। ਦੇਖੋ ਅਸੀਂ ਤਾਂ ਪੂਜਾ ਕਰਦੇ ਹਾਂ, ਅਸੀਂ ਤਾਂ ਕੰਜਕਾਂ ਵੀ ਪੂਜਦੇ ਹਾਂ, ਅਸੀਂ ਤਾਂ ਦੇਵੀਆਂ ਸਾਡੀਆਂ ਸਾਰੀਆਂ ਜਿਹੜੀਆਂ ਨੇ ਉਹ ਅਸੀਂ ਤਾਂ ਦੇਵੀ ਪੂਜਕ ਹਾਂ, ਔਰਤ ਨੂੰ ਤਾਂ ਅਸੀਂ ਦੇਵੀ ਮੰਨਦੇ ਹਾਂ, ਅਸੀਂ ਤਾਂ ਔਰਤ ਨੂੰ ਲక్ష్ਮੀ ਕਹਿੰਦੇ ਹਾਂ। ਲੇਕਿਨ ਤੁਸੀਂ ਜਿਹੜਾ ਇਹਨਾਂ ਦਾ ਓਵਰਆਲ ਵਰਤਾਰਾ ਹੈ, ਔਰ ਮੈਂ ਜਦੋਂ ਇਹ ਦੇਖਦਾ ਵੀ ਸਾਡਾ ਸਮਾਜ ਵੀ ਸਿੱਖ ਸਮਾਜ ਇਹਦੇ ਬਾਵਜੂਦ ਕਿ ਗੁਰੂ ਸਾਹਿਬਾਨ ਨੇ ਯੂਨੀਕ ਇਹ ਹੱਕ ਦਿੱਤਾ ਹੈ, ਜੇ ਔਰਤ ਦੇ ਕੋਲ ਕਿਰਪਾਨ ਹੈ ਉਹ ਕਿਸੇ ਦੀ ਡਿਪੈਂਡ ਉਹਨੂੰ ਕੋਈ ਜਿਹੜਾ ਕਿਸੇ ਦੀ ਤੋਂ ਰੱਖਿਆ ਕਰਵਾਉਣ ਦੀ ਲੋੜ ਨਹੀਂ ਹੈ। ਉਹ ਤਾਂ ਬਹਾਦਰ ਸਿੰਘਣੀਆਂ ਜੇ ਮਾਈ ਭਾਗੋ ਉਹਨਾਂ ਦੇ ਭਰਾ ਔਰ ਦੂਜੇ ਜਿਹੜੇ ਨੇ ਬਦਾਵਾ ਦੇ ਕੇ ਆ ਜਾਂਦੇ ਨੇ, ਤੇ ਉਹ ਉਹਨਾਂ ਨੂੰ ਨਾਲ ਲੈ ਕੇ ਜਿਹੜੀ ਆ ਉਹ ਵਾਪਸ ਆਨਰ ਨੂੰ ਰੀਸਟੋਰ ਕਰਦੇ ਆ। ਅਸੀਂ ਤਾਂ ਉਸ ਕੌਮ ਦੇ ਹਾਂ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਬਿਮਾਰ ਮਾਨਸਿਕਤਾ ਵਾਲੇ ਲੋਕ ਸਾਡੇ ਸਮਾਜ 'ਚ ਵੀ ਕੋਈ ਉਹਨਾਂ ਦੀ ਕਮੀ ਨਹੀਂ ਹੈ। ਮੈਂ ਇਸ ਨੂੰ ਮਜ਼ਹਬ ਦੇ ਨਾਂ 'ਤੇ ਨਹੀਂ ਵੰਡਣਾ ਚਾਹੁੰਦਾ, ਪਰ ਇਹ ਓਵਰਆਲ ਜਿਸ ਸੁਸਾਇਟੀ ਨੇ ਨਵੰਬਰ 84 ਦੇ ਇਸ ਕਿਸਮ ਦੀਆਂ ਜਿਹੜਾ ਮਾਸ ਰੇਪ ਹੋਇਆ ਉਹਨੂੰ ਸੈਲੀਬ੍ਰੇਟ ਕੀਤਾ ਹੋਏ 2002 'ਚ ਆ ਮੋਦੀ ਗੁਜਰਾਤ ਦੇ ਵਿੱਚ ਕੀ ਨਹੀਂ ਕੀਤਾ, ਕੀ ਨਹੀਂ ਹੋਇਆ ਔਰ ਕਿਸ ਲੈਵਲ ਦੇ ਉੱਤੇ ਜੁਰਮ ਹੋਏ। ਸੋ ਉਸ ਸਮਾਜ 'ਚੋਂ ਫਿਰ ਤੁਸੀਂ ਕੋਈ ਨੋਬਲ ਲੋਕ ਨਹੀਂ ਕੱਢ ਸਕਦੇ। ਅਸੀਂ ਕੰਡੈਮ ਕਰਦੇ ਹਾਂ ਉਸ ਬੱਚੀ ਦੇ ਨਾਲ ਜੋ ਹੋਇਆ, ਜਿਹੜਾ ਜਬਰ ਜਨਾਹ ਹੋਇਆ, ਉਹਦਾ ਮਰਡਰ ਹੋਇਆ, ਉਹਦੇ ਪੇਰੈਂਟਸ ਦੇ ਕੀ ਬੀਤਦੀ ਹੈ ਔਰ ਕਿਵੇਂ ਜਿਹੜਾ ਇਹ ਸਾਰੇ ਨੂੰ, ਔਰ ਇਹ 4 ਦਿਨ ਦਾ ਰੌਲਾ ਹੋਏਗਾ। ਮੈਨੂੰ ਲੱਗਦਾ ਵੀ ਮੋਦੀ ਐਂਡ ਕੰਪਨੀ ਨੂੰ ਲੱਗਦਾ ਹੈ ਵੀ ਇਸ ਬਹਾਨੇ ਨਾਲ ਇਹਦੀ ਸਰਕਾਰ ਡਿਸਮਿਸ ਕਰਨਗੇ, ਲੇਕਿਨ ਨਾਲ ਦੀ ਨਾਲ ਇੱਕ ਵਾਕਿਆ ਮੁੰਬਈ ਦਾ ਵੀ ਆਇਆ ਜਿੱਥੇ ਕਿ 2 ਕਿੰਡਰਗਾਰਡਨ ਦੀਆਂ ਜਾਣ ਵਾਲੀਆਂ ਬੱਚੀਆਂ ਦੇ ਨਾਲ ਹੋਇਆ, ਔਰ ਇਸ ਵੇਲੇ ਮੁੰਬਈ ਦੇ ਵਿੱਚ ਵੀ ਜਿਹੜੇ ਨੇ ਜ਼ੋਰਦਾਰ ਪ੍ਰੋਟੈਸਟ ਹੋ ਰਹੇ ਨੇ। ਹੁਣ ਦੇਖਣਾ ਇਹ ਹੋਏਗਾ ਕਿ ਵੀ ਇਹ ਸਿਆਸੀ ਤੌਰ ਤੇ ਜਿਹੜੇ ਵੈਸਟ ਬੰਗਾਲ ਨੂੰ ਸੂ ਮੋਟੋ ਵੀ ਲੈ ਲਿਆ, ਔਰ ਹੁਣ ਮਹਾਰਾਸ਼ਟਰ 'ਚ ਤਾਂ ਬੀਜੇਪੀ ਔਰ ਸ਼ਿਵ ਸੈਨਾ ਦੀ ਜਿਹੜੀ ਟੁੱਟਾ ਫੈਕਸ਼ਨ ਜਿਹੜਾ ਇਹਨਾਂ ਨੇ ਤੋੜਿਆ ਉਹਨਾਂ ਦੀ ਸਰਕਾਰ ਹੈ ਕਿ ਕੀ ਇਵੇਂ ਹੀ ਮਹਾਰਾਸ਼ਟਰ 'ਚ ਵੀ ਜਿੱਥੇ ਚੋਣਾਂ ਵੀ ਹੋਣ ਜਾ ਰਹੀਆਂ ਨੇ ਵੀ ਇਹੋ ਜਿਹੀ ਐਕਸ਼ਨ ਰਹਿਣਗੇ। ਸੋ ਇਹ ਘਟੀਆ ਸਿਆਸਤ ਹੈ, ਪਰ ਇਹ ਕੰਡੈਮਨੇਬਲ ਐਕਟ ਇਸ ਲਈ ਹੈ ਕਿਉਂਕਿ ਇਹ ਸਮਾਜ ਮਨੂ ਸਮ੍ਰਿਤੀ ਤੇ ਆਸ਼ਰਿਤ ਰਿਹਾ ਹੈ, ਜਿੱਥੇ ਔਰਤ ਇੱਕ ਆਬਜੈਕਟ ਹੈ, ਜਿੱਥੇ ਔਰਤ ਇੱਕ ਪੈਰਾਂ ਦੀ ਜੁੱਤੀ ਹੈ, ਜਿੱਥੇ ਔਰਤ ਦਾ ਆਪਣਾ ਕੋਈ ਵਜੂਦ ਨਹੀਂ ਹੈ ਔਰ ਉਹ ਡਿਪੈਂਡੈਂਟ ਹੈ, ਔਰ ਉਹ ਜਿਹੜਾ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਹੈ, ਜਾਂ ਜਿਹੜਾ ਹੈ ਉਹ ਇੱਕ ਵਾਸਨਾ ਦਾ ਆਨੰਦ ਦੇਣ ਵਾਲੀ ਇੱਕ ਵਸਤੂ ਹੈ। ਇਸ ਤੋਂ ਬਿਯੋਂਡ ਦੀ ਹੋਂਦ ਨਹੀਂ ਹੈ, ਕਿਉਂਕਿ ਇਹ ਬੇਸਿਕ ਫਲਸਫਾ ਹੈ। ਤੇ ਜਦੋਂ ਇਸ ਮਾਨਸਿਕਤਾ ਚੋਂ ਜਿਹੜੇ ਲੋਕ ਨਿਕਲਦੇ ਨੇ ਉਹ ਫਿਰ ਇਹੋ ਜਿਹੇ ਕਾਰੇ ਕਰਦੇ ਨੇ। ਉਹ ਅੱਜ ਸਾਹਮਣੇ ਹੈ, ਉਹਦਾ ਰੌਲਾ ਹੈ, ਔਰ ਇਹ ਜਿਹੜਾ ਲਗਾਤਾਰਤਾ ਨਾਲ ਵਾਪਰ ਰਿਹਾ ਹੈ, ਕੋਈ ਨਵਾਂ ਵਰਤਾਰਾ ਨਹੀਂ ਹੈ। ਜੀ ਡਾਕਟਰ ਸਾਹਿਬ ਬਿਲਕੁਲ। ਸੋ ਇੱਥੇ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੇ ਇਸ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ, ਪੰਥਕ ਜਥੇਬੰਦੀਆਂ ਅਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਵਿੱਚ ਜੋ ਹਰ ਸਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ, ਇਸ ਸਾਲ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਤੋਂ 1 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਇਹ 14ਵਾਂ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਰਪ੍ਰਸਤੀ ਹੇਠ ਅਤੇ 5 ਪਿਆਰਿਆਂ ਦੀ ਅਗਵਾਈ ਵਿੱਚ ਸ਼ੁਰੂ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਇਸ ਨਗਰ ਕੀਰਤਨ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੈ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ। ਸਤਿ ਸ੍ਰੀ ਅਕਾਲ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@united6.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਬੰਗਲਾਦੇਸ਼ ਦੇ ਹਵਾਲੇ ਨਾਲ ਕਿ ਬੰਗਲਾਦੇਸ਼ ਵਿੱਚ ਮੁਹੰਮਦ ਯੂਨਸ ਦੀ ਅੰਤਰਿਮ ਸਰਕਾਰ ਵੱਲੋਂ ਜਲਦੀ ਚੋਣਾਂ ਕਰਵਾਉਣ ਦੀ ਜਿਹੜੀ ਕੋਈ ਵੀ ਸੰਭਾਵਨਾ ਨਹੀਂ ਲੱਗਦੀ, ਕਿਉਂਕਿ ਉਹ ਪਹਿਲਾਂ ਜਿਹੜੀਆਂ ਵਿਗਾੜੀਆਂ ਗਈਆਂ ਸੰਸਥਾਵਾਂ ਨੂੰ ਜਿਹੜੀਆਂ ਸੁਧਾਰਨਾ ਚਾਹੁੰਦੇ ਨੇ। ਪਰ ਇੱਕ ਗੱਲ ਸਭ ਧਿਰਾਂ ਵਿੱਚ ਸਾਂਝੀ ਹੈ ਕਿ ਉਹ ਸ਼ੇਖ ਹਸੀਨਾ ਨੂੰ ਭਾਰਤ ਤੋਂ ਐਕਸਟ੍ਰਾਡਾਈਟ ਕਰਕੇ ਬੰਗਲਾਦੇਸ਼ ਵਿੱਚ ਲਿਆਉਣ ਦੀ ਮੰਗ ਜਿਹੜੀ ਉਹ ਕਰੇ ਤਾਂ ਕਿ ਉਸ ਦੇ ਜੈਨੋਸਾਈਡ ਦਾ ਜਿਹੜਾ ਮੁਕੱਦਮਾ ਜਿਹੜਾ ਚਲਾਇਆ ਜਾਏ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬੰਗਲਾਦੇਸ਼ ਦੀਆਂ ਡਿਵੈਲਪਮੈਂਟਸ ਸੰਬੰਧੀ ਅਸੀਂ ਕਾਫੀ ਵੇਰਵੇ ਨਾਲ ਗੱਲ ਕੀਤੀ ਹੋਈ ਹੈ। ਕੋਈ ਬਹੁਤ ਨਵਾਂ ਤਾਂ ਉੱਥੋਂ ਨਿਕਲ ਕੇ ਨਹੀਂ ਆਇਆ, ਪਰ ਹੁਣ ਇੱਕ ਗੱਲ ਬਿਲਕੁਲ ਸਪਸ਼ਟ ਹੈ ਕਿ ਸ਼ੇਖ ਹਸੀਨਾ ਨੂੰ ਕਿਸੇ ਵੀ ਵੈਸਟਰਨ ਮੁਲਕ ਨੇ, ਇਹਦੇ ਬਾਵਜੂਦ ਕਿ ਉਹਦਾ ਆਪਣਾ ਮੁੰਡਾ ਵਰਜੀਨੀਆ 'ਚ ਹੈ, ਉਸ ਦੀ ਭੈਣ ਦੀ ਡਾਟਰ ਜਾਂ ਲੜਕਾ MP ਹੈ ਔਰ UK ਦੀ ਪਾਰਲੀਮੈਂਟ 'ਚ ਉਹਦੀ ਆਪਣੀ ਭੈਣ ਫਿਨਲੈਂਡ 'ਚ ਹੈ, ਲੇਕਿਨ ਕਿਸੇ ਨੇ ਵੀ ਫਿਨਲੈਂਡ ਤੋਂ ਵੀ ਰਿਕੁਐਸਟ ਕੀਤੀ ਸੀ, UK ਨੇ ਵੀ ਵੀਜ਼ਾ ਦੇਣ ਤੋਂ ਨਾ ਕਰਤੀ, ਅਮਰੀਕਾ ਨੇ ਦਿੱਤਾ ਵੀਜ਼ਾ ਕੈਂਸਲ ਕਰ ਲਿਆ। ਸੋ ਲੈ ਦੇ ਕੇ ਜਿਹੜੀ ਸ਼ੇਖ ਹਸੀਨਾ ਹੈ ਉਹ ਹੁਣ ਦਿੱਲੀ ਦੇ ਵਿੱਚ ਸਟਕ ਹੈ। ਹਾਲਾਂਕਿ ਇਨੀਸ਼ੀਅਲੀ ਉਹਨੂੰ ਸੇਫ ਹਾਊਸ 'ਚ ਰੱਖਿਆ ਸੀ। ਉਹਦੀ ਆਪਣੀ ਡਾਟਰ ਜਿਹੜੀ ਦਿੱਲੀ 'ਚ ਵਰਲਡ ਹੈਲਥ ਆਰਗੇਨਾਈਜੇਸ਼ਨ ਲਈ ਕੰਮ ਕਰਦੀ ਹੈ, ਉਹਨੂੰ ਵੀ ਨਹੀਂ ਸੀ ਮਿਲਣ ਦਿੱਤਾ ਗਿਆ ਔਰ ਉਹਨੇ ਟਵੀਟ ਕੀਤਾ ਸੀ ਕਿ ਮੈਂ ਜਿਹੜੀ ਹੈ ਆਪਣੀ ਮਾਂ ਨੂੰ ਹੱਗ ਵੀ ਨਹੀਂ ਕਰ ਸਕਦੀ ਔਰ ਉਹ ਇੰਨੀ ਸਟ੍ਰੈਸ 'ਚ ਹੈ ਔਰ ਮੈਨੂੰ ਨਹੀਂ ਪਤਾ ਉਹਨੂੰ ਕਿੱਥੇ ਰੱਖਿਆ ਹੋਇਆ। ਔਰ ਬਾਅਦ 'ਚ ਉਹਦੇ ਤੋਂ ਟਵੀਟ ਡਿਲੀਟ ਕਰਾ ਦਿੱਤਾ ਗਿਆ ਸੀ। ਸੋ ਹੁਣ ਜਿਹੜੀ ਪਿਕਚਰ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਬੰਗਲਾਦੇਸ਼ ਦੇ ਵਿੱਚ ਅਮਨ ਅਮਾਨ ਹੈ। ਜਿਹੜੀ ਪਹਿਲੀ ਜਿਹੜੀ ਸੀ ਵਾਇਲੈਂਸ, ਖਾਸ ਤੌਰ 'ਤੇ ਅਵਾਮੀ ਲੀਗ ਪਾਰਟੀ ਦੇ ਜਿਨ੍ਹਾਂ ਨੇ ਜਿਹੜਾ ਜੈਨੋਸਾਈਡ ਆਪਣੇ ਬੱਚਿਆਂ ਦਾ ਕਰਨ ਦੇ ਵਿੱਚ ਸ਼ੇਖ ਹਸੀਨਾ ਦਾ ਸਾਥ ਦਿੱਤਾ, ਉਹ ਸਾਰੇ ਜਿਹੜੇ ਨੇ ਉਹ ਹੁਣ ਉਹਨਾਂ ਨੂੰ ਠੱਲ ਪੈ ਚੁੱਕੀ ਹੈ। ਔਰ ਇਸ ਵੇਲੇ ਜਿਹੜੀ ਹੈ ਅੰਤਰਿਮ ਸਰਕਾਰ ਬਣੀ, ਉਹਨਾਂ ਦੀ ਡਿਊਟੀ ਤਾਂ ਇਹੀ ਹੈ ਕਿ ਜੀ ਉਹਨਾਂ ਨੇ ਜਿਹੜੀਆਂ ਨੇ ਚੋਣਾਂ ਕਰਵਾਉਣੀਆਂ ਨੇ। ਪਰ ਇਉਂ ਲੱਗਦਾ ਹੈ ਕਿ ਵੀ ਬੇਸ਼ੱਕ ਇਹ ਕੋਈ ਫੌਜੀ ਸਰਕਾਰ ਨਹੀਂ ਹੈ, ਹਾਲਾਂਕਿ ਫੌਜ ਦੀ ਮਦਦ ਦੇ ਨਾਲ ਹੀ ਜਿਹੜਾ ਹੈ ਉਹਨੂੰ ਸ਼ੇਖ ਹਸੀਨਾ ਨੂੰ ਫੌਜ ਦੇ ਜਰਨੈਲ ਨੇ ਕਿਹਾ ਵੀ ਇੱਥੋਂ ਚੱਲ 40 ਮਿੰਟ ਦਾ ਟਾਈਮ ਦਿੱਤਾ। ਇਹ ਕੋਈ ਪਾਕਿਸਤਾਨ ਵਾਂਗ ਇਵੇਂ ਨਹੀਂ ਹੈ ਕਿ ਜੀ ਫੌਜ ਨੇ ਜੇ ਆ ਗਈ ਹੈ ਤਾਂ ਹੁਣ ਉਹ ਬਹੁਤ ਜਲਦੀ ਨਹੀਂ ਕਰਵਾਏਗੀ ਜਾਂ ਦੂਜਾ। ਲੇਕਿਨ ਐਂ ਲੱਗਦਾ ਹੈ ਕਿ ਮੁਹੰਮਦ ਯੂਨਸ ਦੀ, ਕਿਉਂਕਿ ਜਿਹੜੀ ਅੰਤਰਿਮ ਸਰਕਾਰ ਹੈ ਉਹਦੇ ਵਿੱਚ ਜਿਹੜੀ ਰੈਵੋਲੂਸ਼ਨਰੀ ਸਟੂਡੈਂਟਸ ਜਿਨ੍ਹਾਂ ਨੇ ਲੀਡ ਕੀਤਾ ਉਹਨਾਂ ਦੇ ਨੁਮਾਇੰਦੇ ਵੀ ਨੇ, ਓਵਰਆਲ ਸੁਸਾਇਟੀ ਵੀ ਹੈ,
ਔਰ ਜਿਹੜਾ ਅੱਜ ਮੁਹੰਮਦ ਯੂਨਸ ਦਾ ਇੰਟਰਵਿਊ ਸਾਹਮਣੇ ਆਇਆ ਉਸ ਤੋਂ ਲੱਗਦਾ ਹੈ ਕਿ ਇਹ ਅਜੇ ਇਮੀਡੀਏਟ ਚੋਣਾਂ ਦੀਆਂ ਸੰਭਾਵਨਾਵਾਂ ਨਹੀਂ ਨੇ। ਔਰ ਇਹਦੇ 'ਚ ਜਿਹੜਾ ਮੁਹੰਮਦ ਯੂਨਸ ਨੇ ਕਿਹਾ ਕੋਟ ਅਨ ਕੋਟ, ਉਹਨੇ ਕਿਹਾ ਇਨ देयर एफर्ट्स टू स्टे इन पावर Sheikh Hasina's dictatorship destroyed every institution of the country. The judiciary was broken, democratic rights were suppressed through a brutal decade and a half-long crackdown, banks were robbed with full political patronization, and the state coffer was plundered by abusing power. ਉਹਨੇ ਕਿਹਾ ਕਿ ਵੀ ਇਹ ਜਿਹੜਾ ਤਾਕਤ ਦੇ ਵਿੱਚ ਰਹਿਣ ਲਈ ਸ਼ੇਖ ਹਸੀਨਾ ਨੇ ਬੰਗਲਾਦੇਸ਼ ਦੀਆਂ ਸਾਰੀਆਂ ਸੰਸਥਾਵਾਂ ਨੂੰ ਤਬਾਹ ਕੀਤਾ। ਜੁਡੀਸ਼ਰੀ ਅਦਾਲਤੀ ਸਿਸਟਮ ਉਸ ਨੂੰ ਕਰਪਟ ਕੀਤਾ, ਆਪਣਾ ਲਾਇਆ। ਇਸ ਲਈ ਰੈਵੋਲੂਸ਼ਨਰੀ ਸਟੂਡੈਂਟਸ ਨੇ ਸਭ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਸਾਰੇ ਜੱਜਾਂ ਦੇ ਅਸਤੀਫੇ ਲਏ ਵੀ ਚਲੋ ਘਰ ਨੂੰ, ਕਿਉਂਕਿ ਉਹਨੇ ਆਪਣੇ ਜਿਹਨੂੰ ਕਹਿੰਦੇ ਨੇ ਆਪਣੇ ਬਣਾ ਕੇ ਰੱਖੇ ਕਿ ਜੀ ਹੁਣ ਜਿਹੜਾ ਸਈਆਂ ਭੇ ਕੋਤਵਾਲ ਤੋਂ ਡਰ ਗਿਆ, ਜੁਡੀਸ਼ਰੀ ਵੀ ਆਪਣੀ, ਪੁਲਿਸ ਵੀ ਆਪਣੀ, ਜਿਹੜਾ ਫੌਜ ਦਾ ਜਰਨੈਲ ਬਣਾਇਆ ਉਹ ਵੀ ਦੂਰੋਂ ਨੇੜਿਓਂ ਰਿਸ਼ਤੇਦਾਰ। ਉਹਨੇ ਕਿਹਾ ਵੀ ਜੁਡੀਸ਼ਰੀ ਤਬਾਹ, democratic rights were suppressed through a brutal decade and a half long crackdown। ਵੀ 15 ਸਾਲ ਉਹਨੇ ਜਿਹੜੀ ਸਾਰੀ ਵਿਰੋਧ ਦੀ ਆਵਾਜ਼ ਹੈ ਉਹਨੂੰ ਖਤਮ ਕੀਤਾ, ਕਿੰਨਿਆਂ ਨੂੰ ਜੇਲ੍ਹਾਂ 'ਚ ਤੁੰਨਿਆ, ਕੀ ਕੀਤਾ। banks were robbed with full political patronization, ਕਿ ਰਾਜਸੀ ਜਿਹੜੀ ਹੈ ਉਹ ਪੈਟਰਨੇਜ ਦੇ ਕੇ ਉਹਨਾਂ ਨੂੰ ਬੈਂਕਾਂ ਦਾ ਖਾਤਮਾ ਕੀਤਾ। ਔਰ ਜਿਹੜੀ ਸਟੇਟ ਦੇ ਸੋਰਸ ਨੇ ਉਹਨਾਂ ਦਾ ਖਜ਼ਾਨਾ ਹੈ ਉਸ ਨੂੰ ਪੂਰੀ ਤਰ੍ਹਾਂ ਲੁੱਟਿਆ। ਸੋ ਉਹਨੇ ਕਿਹਾ ਵੀ ਜਦੋਂ ਤੱਕ ਅਸੀਂ ਇਹਨਾਂ ਸੰਸਥਾਵਾਂ ਦਾ ਰਿਫਾਰਮ ਨਹੀਂ ਕਰਦੇ, ਇਹਨਾਂ ਦੇ ਵਿੱਚ ਸੁਧਾਰ ਨਹੀਂ ਕਰਦੇ ਜਾਂ ਇਹਨਾਂ ਨੂੰ ਨਾਰਮਲ ਕੰਡੀਸ਼ਨਸ ਨਹੀਂ ਲਿਆਂਦੇ, ਉਦੋਂ ਤੱਕ ਚੋਣਾਂ ਦਾ ਕੋਈ ਫਾਇਦਾ ਨਹੀਂ ਹੈ ਔਰ ਇਹ ਚੋਣਾਂ ਨਹੀਂ ਹੋਣਗੀਆਂ। ਸੋ ਇਸ ਤੋਂ ਇਹ ਹੈ ਕਿ ਵੀ ਇਸ ਵੇਲੇ ਬੜੀ ਗੰਭੀਰਤਾ ਦੇ ਨਾਲ ਜਿਹੜੀ ਅੰਤਰਮ ਸਰਕਾਰ ਹੈ ਇਸ ਰਿਫਾਰਮ ਵੱਲ ਜਾ ਰਹੀ ਹੈ। ਪਰ ਇੱਕ ਗੱਲ ਜਿਹੜੀ ਇਸ ਵੇਲੇ ਸਾਰੇ ਪਾਸੇ ਜਿਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ, ਉਹਨਾਂ ਦਾ ਜਿਹੜਾ ਇੰਟਰਨੈਸ਼ਨਲ ਟ੍ਰਿਬਿਊਨਲ ਹੈ ਉਸ ਦੇ ਵਿੱਚ ਸ਼ੇਖ ਹਸੀਨਾ ਦੇ ਖਿਲਾਫ ਕੰਪਲੇਂਟ ਫਾਈਲਡ ਇਨ ਇੰਟਰਨੈਸ਼ਨਲ ਕ੍ਰਾਈਮਸ ਟ੍ਰਿਬਿਊਨਲ ਅਗੇਂਸਟ ਸ਼ੇਖ ਹਸੀਨਾ ਕਿ ਵੀ ਇਹਨੇ ਵਾਰ ਕ੍ਰਾਈਮ ਕੀਤੇ ਨੇ, ਇਸ ਨੇ ਲੁੱਟ ਖਸੁੱਟ ਕੀਤੀ ਹੈ, ਇਹਨੇ ਮਰਡਰ ਕਰਵਾਏ ਨੇ ਔਰ ਇਹਨੂੰ ਭਾਰਤ ਤੋਂ ਐਕਸਟ੍ਰਾਡਾਈਟ ਕੀਤਾ ਜਾਏ ਔਰ ਬੰਗਲਾਦੇਸ਼ ਲਿਆ ਕੇ ਇਸ ਤੇ ਮੁਕੱਦਮਾ ਚਲਾਇਆ ਜਾਏ। ਸ਼ੀ ਸ਼ੁੱਡ ਸਟੈਂਡ ਏ ਟ੍ਰਾਇਲ। ਔਰ ਈਵਨ ਅੱਜ ਜਿਹੜੀ ਦੂਸਰੀ ਪਾਰਟੀ ਜਿਹੜੀ ਖਾਲਿਦ ਜ਼ਿਆ ਦੀ ਹੈ, ਉਹਨਾਂ ਦਾ ਜਨਰਲ ਸੈਕਟਰੀ ਜਨਰਲ ਹੈ ਮਿਸਟਰ ਮਿਰਜ਼ਾ ਫਖਰੁਲ ਇਸਲਾਮ ਆਲਮਗੀਰ, ਉਹਨੇ ਮੰਗ ਕੀਤੀ ਹੈ ਨੈਸ਼ਨਲ ਸਿਕਿਉਰਿਟੀ ਉਹਨਾਂ ਦੇ ਸੈਕਟਰੀ ਜਨਰਲ ਨੇ ਕਿ ਵੀ ਇੰਡੀਆ ਜਿਹੜਾ ਉਹ ਸ਼ੇਖ ਹਸੀਨਾ ਨੂੰ ਐਕਸਟ੍ਰਾਡਾਈਟ ਕਰੇ। ਉਹਨੇ ਕਿਹਾ ਜੀ ਉਹਨੂੰ ਬਿਲਕੁਲ ਪਨਾਹ ਹੀ ਨਹੀਂ ਸੀ ਦੇਣੀ ਚਾਹੀਦੀ। ਇਹਦਾ ਮਤਲਬ ਇਹ ਹੈ ਵੀ ਇੰਡੀਆ ਬੰਗਲਾਦੇਸ਼ ਦੀਆਂ ਇੰਸਟੀਟਿਊਸ਼ਨਸ ਨੂੰ ਤਬਾਹ ਕਰਨਾ ਚਾਹੁੰਦਾ ਹੈ। ਪਹਿਲਾਂ ਹੀ ਕੀਤੀਆਂ ਨੇ, ਹੁਣ ਉਹਨੂੰ ਸ਼ੈਲਟਰ ਦੇ ਕੇ ਕੀਤੀਆਂ ਨੇ ਔਰ ਇਹ ਅਸੀਂ ਇਹਨੂੰ ਟੋਲਰੇਟ ਨਹੀਂ ਕਰਾਂਗੇ। ਸੋ ਸ਼ੇਖ ਹਸੀਨਾ ਨੂੰ ਐਕਸਟ੍ਰਾਡਾਈਟ ਕੀਤਾ ਜਾਏ। ਸੋ ਅਸੀਂ ਸਮਝਦੇ ਹਾਂ ਵੀ ਆਉਣ ਵਾਲੇ ਪੀਰੀਅਡ 'ਚ ਭਾਰਤ ਦੇ ਨਾਲ ਕਸ਼ੀਦਗੀ ਰਹੇਗੀ ਔਰ ਇਹ ਸ਼ੇਖ ਹਸੀਨਾ ਨੂੰ ਹੁਣ ਇਹ ਕੀ ਕਿੰਨੀ ਕੁ ਦੇਰ ਰੱਖ ਸਕਣਗੇ, ਕੀ ਕਰਨਗੇ। ਲੇਕਿਨ ਇਸ ਨੂੰ ਲੈ ਕੇ ਭਾਰਤ ਦੇ ਜਿਹੜੇ ਡਿਫੈਂਸ ਐਕਸਪਰਟ ਵੀ ਨੇ ਔਰ ਉਹਨਾਂ ਦੀ ਫੌਜ ਵੀ, ਕਿਉਂਕਿ 4000 ਕਿਲੋਮੀਟਰ ਦੇ ਲਗਭਗ ਦਾ ਬਾਰਡਰ ਹੈ, 7 ਜਿਹੜੀਆਂ ਸਿਸਟਰ ਸਟੇਟਸ ਨੇ ਨਾਰਥ ਈਸਟ ਦੀਆਂ, ਉਹ ਜਿਹੜਾ ਉਹਨਾਂ ਦਾ ਚਿਕਨ ਨੈਕ ਹੈ ਉਹਦੇ ਰਾਹੀਂ ਬੰਗਲਾਦੇਸ਼ ਔਰ ਬੰਗਲਾਦੇਸ਼ ਦੇ ਵਿੱਚ ਜਿਹੜੀ ਵੱਡੀ ਤਬਦੀਲੀ ਹੋਣ ਜਾ ਰਹੀ ਹੈ। ਇਹਦਾ ਇਕੱਲਾ ਇਹ ਨਹੀਂ ਹੈ ਵੀ ਉਹਨੇ ਕਰਪਟ ਕੀਤਾ ਸ਼ੇਖ ਹਸੀਨਾ ਨੇ, ਉਹਨੇ ਤਾਂ ਕੀਤਾ ਹੀ ਕੀਤਾ, ਪਰ ਇਹ ਉੱਪਰੋਂ ਲੈ ਕੇ ਥੱਲੇ ਤੱਕ ਇੰਡੀਆ ਨੇ ਰਾਹ ਨੇ ਆਪਣੇ ਬੰਦੇ ਭਰੇ ਹੋਣਗੇ। ਇਹ ਪਰਜਿੰਗ ਹੈ। ਸੋ ਇਹ ਪਰਜਿੰਗ ਵੀ ਚੱਲੇਗੀ ਤੇ ਸ਼ੇਖ ਹਸੀਨਾ ਨੂੰ ਜਿਹੜਾ ਹੈ ਉਹ ਵਾਪਸ ਵੀ ਮੰਗਣਗੇ। ਇੰਟਰਿਮ ਗਵਰਨਮੈਂਟ ਨੇ ਵੀ ਅਜੇ ਤਾਂ ਇਹਦੇ ਤੇ, ਕਿਉਂਕਿ ਮੁਹੰਮਦ ਯੂਨਸ ਬੜਾ ਵਾਈਜ਼ਲੀ ਚੱਲ ਰਿਹਾ, ਉਹਨੇ ਡਿਪਲੋਮੈਟਸ ਨੂੰ ਵੀ ਐਡਰੈਸ ਕੀਤਾ ਹੈ, ਦੂਜਿਆਂ ਨੂੰ ਵੀ ਕਿਹਾ। ਜੇ ਮੋਦੀ ਨੇ ਰੌਲਾ ਪਾਇਆ ਕਿ ਜੀ ਹਿੰਦੂਆਂ ਦੇ ਉੱਤੇ ਬੜੇ ਜ਼ੁਲਮ ਹੋ ਰਹੇ ਨੇ, ਉਹ ਝੂਠੀਆਂ ਖਬਰਾਂ ਆਪ ਹੀ ਕੋਈ ਪੁਰਾਣੀਆਂ ਕਲਿੱਪਿੰਗਸ ਚਲਾ ਰਹੇ ਸੀ, ਉਹ ਵੀ ਸਾਹਮਣੇ ਫੈਕਟ ਚੈੱਕ ਦੇ ਸਾਹਮਣੇ ਆਇਆ। ਔਰ ਮੁਹੰਮਦ ਯੂਨਸ ਨੇ ਇਸ ਗੱਲ ਨੂੰ ਯਕੀਨੀ ਬਣਾਇਆ। ਉਹ ਢਾਕੇ ਦੇ ਸਭ ਤੋਂ ਪੁਰਾਣੇ ਤਾਰੇਸ਼ਵਰੀ ਕਿ ਕਿਹੜੇ ਮੰਦਿਰ ਦੇ ਵਿੱਚ ਵੀ ਗਿਆ। ਮੋਦੀ ਨੂੰ ਵੀ ਉਹਨੇ ਕਿਹਾ ਕਿ ਜੀ ਬਿਲਕੁਲ ਉਹ ਵੀ ਨਹੀਂ ਸੀ ਰਿਹਾ, ਪਹਿਲੇ 2 ਦਿਨ ਹੋਇਆ ਔਰ ਉਹ ਵੀ ਕਿਉਂਕਿ ਜਿਹੜੇ ਹਿੰਦੂ ਇਹਦੇ ਸ਼ੇਖ ਹਸੀਨਾ ਦੇ ਸਪੋਰਟਰ ਸੀ ਉਹਨਾਂ ਦੇ ਉੱਤੇ। ਲੇਕਿਨ ਇਹਨੂੰ ਇਹਨਾਂ ਨੇ ਇੰਨਾ ਵੱਡਾ ਇਸ਼ੂ ਬਣਾਇਆ ਕਿ ਲਾਲ ਕਿਲੇ ਦੀ ਸਪੀਚ ਵੀ ਮੋਦੀ ਨੇ ਬੰਗਲਾਦੇਸ਼ ਦੇ ਅਲਪ ਸੰਖਿਅਕ ਤੇ ਫਲਾਣਿਆਂ ਦਾ
ਰੌਲਾ ਪਾਇਆ ਉਹਨਾਂ ਨੇ ਅਜੇ, ਕਿਉਂਕਿ ਬੰਗਲਾਦੇਸ਼ ਦੂਜੀ ਹਕੂਮਤ ਨਹੀਂ ਬਣੀ, ਉਹ ਕਹਿਣਗੇ ਪਹਿਲਾਂ ਤੁਸੀਂ ਦੱਸੋ ਵੀ ਤੁਸੀਂ ਕੀ ਕਰ ਰਹੇ ਹੋ ਆਪਣੀਆਂ ਮਾਈਨੋਰਟੀਜ਼ ਦੇ ਨਾਲ। ਪਹਿਲਾਂ ਉਹ ਕਹਿੰਦੇ ਨੇ ਰਾਣੀਏ ਅੱਗਾ ਢੱਕ, ਲੇਕਿਨ ਇਹਦੇ 'ਚ ਕੋਈ ਦੋਰਾਵਾਂ ਨਹੀਂ ਨੇ ਕਿ ਇੰਡੀਆ ਦੇ ਲਈ ਆਉਣ ਵਾਲਾ ਪੀਰੀਅਡ ਜਿਹੜਾ ਹੈ ਇਹ ਸੌਖਾ ਨਹੀਂ ਹੋਏਗਾ। ਔਰ ਬੰਗਾਲ ਜਿਹੜਾ ਹੈ ਇਸ ਦਾ ਜੋ ਵੈਸਟ ਬੰਗਾਲ ਦੇ ਵਿੱਚ ਅਦਰਵਾਈਜ਼ ਇਹਨਾਂ ਨੇ ਮਮਤਾ ਬੈਨਰਜੀ ਦਾ ਨਾਲ ਉਹਨੂੰ ਡੀਥਰੋਨ ਕਰਨ ਦਾ ਕੈਂਪੇਨ ਚਲਾਇਆ ਹੋਇਆ। ਸੋ ਉਸ ਸਾਰੇ ਦੇ ਵਿੱਚ ਜਿਹੜੀ ਅਸਥਿਰਤਾ ਹੈ, ਅਨਸਟੇਬਿਲਿਟੀ ਹੈ ਉਸ ਖਿੱਤੇ ਦੇ ਵਿੱਚ ਆਉਣ ਵਾਲੇ ਹੁਣ ਕਈ ਸਾਲਾਂ ਦੇ ਵਿੱਚ ਰਹੇਗੀ, ਜਿਸ ਚੋਂ ਜ਼ਾਹਰ ਹੈ ਕਿ ਇਹਨਾਂ ਦਾ ਦਿੱਲੀ ਦਰਬਾਰ ਹੋਰ ਕਮਜ਼ੋਰ ਹੋਏਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੇ ਇਸ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ, ਪੰਥਕ ਜਥੇਬੰਦੀਆਂ ਅਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਵਿੱਚ ਜੋ ਹਰ ਸਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ, ਇਸ ਸਾਲ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਤੋਂ 1 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਇਹ 14ਵਾਂ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਰਪ੍ਰਸਤੀ ਹੇਠ ਅਤੇ 5 ਪਿਆਰਿਆਂ ਦੀ ਅਗਵਾਈ ਵਿੱਚ ਸ਼ੁਰੂ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਇਸ ਨਗਰ ਕੀਰਤਨ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੈ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@united6.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਬਾਬਾ ਬਕਾਲਾ ਵਿਖੇ ਹਰ ਸਾਲ ਵਾਂਗ ਰੱਖੜ ਪੁੰਨਿਆ ਦਾ ਜਿਹੜਾ ਮੇਲਾ ਵੱਡੇ ਪੈਮਾਨੇ ਤੇ ਹੋਇਆ, ਜਿਸ ਵਿੱਚ ਅੱਡ-ਅੱਡ ਸਿਆਸੀ ਪਾਰਟੀਆਂ ਨੇ ਕਾਨਫਰੰਸਾਂ ਕਰਕੇ ਜਿਹੜੇ ਆਪਣਾ ਰਾਗ ਅਲਾਪਿਆ। ਸੋ ਇਹ ਪਹਿਲੀ ਵਾਰ ਸੀ ਕਿ ਪੰਥਕ ਧਿਰਾਂ ਦੀ ਨੁਮਾਇੰਦਗੀ ਵਾਲੀ ਭਾਈ ਅੰਮ੍ਰਿਤਪਾਲ ਸਿੰਘ, ਭਾਈ ਸਰਬਜੀਤ ਸਿੰਘ ਆਦਿ ਦੀ ਧਿਰ ਵੱਲੋਂ ਸਿੱਖ ਕਨਵੈਨਸ਼ਨ ਕੀਤੀ ਗਈ, ਜਿਸ ਵਿੱਚ ਬਹੁਤ ਵੱਡੀ ਤਾਦਾਦ ਵਿੱਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ ਹੈ। ਸੋ ਇਹ ਇਕੱਠ ਪੰਜਾਬ ਵਿੱਚ ਸਿੱਖਾਂ ਦੀ ਰੌਂ ਕੀ ਹੈ ਇਸ ਦਾ ਪ੍ਰਗਟਾਵਾ ਤਾਂ ਕਰਦੇ ਹਨ, ਪਰ ਅਫਸੋਸ ਇਹਨਾਂ ਇਕੱਠਾਂ ਚੋਂ ਕੌਮੀ ਆਜ਼ਾਦੀ ਦਾ ਕੋਈ ਠੋਸ ਪ੍ਰੋਗਰਾਮ ਨਹੀਂ ਦਿੱਤਾ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ, ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਸਾਰੇ ਹੀ ਨੈਸ਼ਨਲ ਸੋ ਕਾਲਡ ਮੀਡੀਆ ਨੇ ਔਰ ਪੰਥਕ ਮੀਡੀਆ ਔਰ ਸੋਸ਼ਲ ਮੀਡੀਆ ਤੇ ਬੜੀ ਚਰਚਾ ਹੈ। ਰੱਖੜ ਪੁੰਨਿਆ ਦਾ ਜਿਹੜਾ ਮੇਲਾ ਵੱਡੇ ਪੈਮਾਨੇ ਤੇ ਬਾਬਾ ਬਕਾਲਾ 'ਚ ਲੱਗਦਾ ਹੈ, ਜਿਸ ਦਾ ਰੁਤਬਾ ਆਲਮੋਸਟ ਜਿਵੇਂ ਸਭਾ ਲੱਗਦੀ ਹੈ ਫਤਿਹਗੜ੍ਹ ਸਰਹੰਦ, ਸਿਆਸੀ ਕਾਨਫਰੰਸਾਂ ਜਿਹੜੀਆਂ ਨੇ ਹੁੰਦੀਆਂ ਸੀ, ਹੁਣ ਸ਼ਾਇਦ ਉਹਨਾਂ ਨੂੰ ਕੁਛ ਨੂੰ ਰੋਕਿਆ ਹੋਇਆ ਕਿ ਜੀ ਧਾਰਮਿਕ ਉੱਥੇ ਮਾਹੌਲ ਰਹਿਣਾ ਚਾਹੀਦਾ। ਇਸੇ ਤਰ੍ਹਾਂ ਹੋਰ ਇਕੱਠਾਂ ਤੇ ਔਰ ਇਹ ਬਾਬੇ ਬਕਾਲੇ 'ਚ ਬਹੁਤ ਵੱਡਾ ਇਕੱਠ ਹੁੰਦਾ ਹੈ। ਇਸ ਗੱਲ ਦਾ ਧਿਆਨ ਰਹੇ, ਕੋਈ ਰੱਖੜੀ ਦੀ ਸੈਲੀਬ੍ਰੇਸ਼ਨ ਲਈ ਨਹੀਂ ਹੁੰਦਾ ਕਿ ਰੱਖੜੀ ਵਾਲੀ ਪੁੰਨਿਆ ਆ ਗਈ ਤਾਂ ਮੇਲਾ ਲਾ ਲਓ, ਕਿਉਂਕਿ ਇਹ ਉਹ ਦਿਨ ਸੀ ਜਿਸ ਦਿਨ ਬਾਬਾ ਮੱਖਣ ਸ਼ਾਹ ਲੋਬਾਣਾ ਨੇ, ਜਿਸ ਇਤਿਹਾਸ ਤੋਂ ਅਸੀਂ ਵਾਕਿਫ ਹਾਂ ਕਿ ਕਿਵੇਂ 22 ਮੰਜੀਆਂ ਜਿਹੜੀਆਂ ਨੇ ਉਹ ਲਾ ਕੇ ਬੈਠੇ ਸੀ ਕਿ ਅਸੀਂ ਗੁਰੂ ਹੈ, ਅਸੀਂ ਗੁਰੂ ਹੈ। 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਫਰਮਾਇਆ ਸੀ ਕਿ ਗੁਰੂ ਬਾਬਾ ਬਕਾਲੇ। ਹੁਣ ਲਫ਼ਜ਼ ਵੈਸੇ
ਸਪਸ਼ਟ ਵੀ ਸਨ ਕਿ ਭਾਈ ਅਗਲਾ ਗੁਰੂ ਜਿਹੜਾ ਉਹ ਮੇਰਾ ਬਾਬਾ ਹੈ ਤੇ ਉਹ ਬਕਾਲੇ 'ਚ ਨੇ, ਕਿਉਂਕਿ ਬਕਾਲਾ ਪਿੰਡ ਦਾ ਨਾਂ ਸੀ ਉਦੋਂ, ਬਾਬਾ ਬਕਾਲਾ ਨਹੀਂ ਸੀ, ਇਕੱਲਾ ਬਕਾਲਾ ਗ੍ਰਾਮ ਸੀ। ਔਰ ਫਿਰ ਇਹ ਸਾਰੇ ਸੋਢੀ ਜਿਹੜੇ ਨੇ ਉਹ ਆ ਕੇ ਬੈਠ ਗਏ ਔਰ ਉਸ ਚੋਂ ਕਿਵੇਂ ਬਾਬਾ ਮੱਖਣ ਸ਼ਾਹ ਲੋਬਾਣਾ ਨੇ ਕਿਵੇਂ ਪਰਖ ਕੀਤੀ, ਇਹ ਇਤਿਹਾਸ ਤੋਂ ਅਸੀਂ ਵਾਕਿਫ ਹਾਂ। ਸੋ ਇਹ ਉਹ ਦਿਨ ਸੀ ਜਿਸ ਦਿਨ ਬਾਬਾ ਮੱਖਣ ਸ਼ਾਹ ਫਿਰ ਉੱਪਰ ਚੜ ਕੇ ਉਹਨਾਂ ਨੇ ਪੱਲੂ ਫੇਰ ਕੇ ਕਿਹਾ ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਹੁਣ ਪੁਰਾਤਨ ਪੰਜਾਬੀ ਚ ਵੀ ਤੇ ਜੇ ਤੁਸੀਂ ਵਣਜਾਰਿਆਂ ਦੀ ਜ਼ਬਾਨ ਚ ਦੇਖੋ ਤੇ ਅਜੇ ਵੀ ਲੱਜਣਾ ਵੀ ਕਹਿੰਦੇ ਨੇ, ਲੱਧਣਾ ਲੱਭਣ ਨੂੰ, ਹਾਂਜੀ, ਭੱਬੇ ਦੀ ਥਾਂ ਧੱਦਾ ਇਸਤੇਮਾਲ ਹੁੰਦਾ ਹੈ। ਸੋ ਉਹਨਾਂ ਨੇ, ਕਿਉਂਕਿ ਬਾਬਾ ਮੱਖਣ ਸ਼ਾਹ ਲੋਬਾਣਾ ਬਹੁਤ ਵੱਡੇ ਵਣਜਾਰੇ ਵਪਾਰੀ ਔਰ ਉਹਨਾਂ ਦਾ ਇੱਕ ਆਪਣਾ ਬਹੁਤ ਵੱਡਾ ਰੁਤਬਾ ਸੀ, ਸੋ ਉਹਨਾਂ ਨੇ ਹੋਕਾ ਦਿੱਤਾ ਕਿ ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਵੀ ਗੁਰੂ ਲੱਭ ਪਿਆ, ਗੁਰੂ ਲੱਭ ਪਿਆ। ਸੋ ਉਹ ਕੁਦਰਤੀ ਉਹ ਦਿਨ ਸੀ ਜਿਹੜਾ ਰੱਖੜ ਪੁੰਨਿਆ ਦਾ ਦਿਨ ਸੀ। ਸੋ ਇਸ ਗੱਲ ਦਾ ਧਿਆਨ ਰਹੇ ਕਿ ਕੋਈ ਰੱਖੜੀ ਨੂੰ ਉੱਥੇ ਸੈਲੀਬ੍ਰੇਟ ਨਹੀਂ ਕਰਦੇ ਕਿ ਜੀ ਉਹ ਧਾਗਾ ਬੰਨ੍ਹ ਦਿੱਤਾ ਕਿ ਰੱਖਿਆ ਕਰੇਗਾ ਭਰਾ। ਔਰ ਇਸ ਦਿਨ ਦੇ ਉੱਤੇ ਕਿਉਂਕਿ ਬਾਬਾ ਬਕਾਲਾ ਮਾਝੇ ਦੇ ਹਾਰਟ ਦੇ ਵਿੱਚ ਹੈ, ਬਹੁਤ ਵੱਡਾ ਇਕੱਠ ਹੁੰਦਾ ਹੈ, ਕਈ ਮੁੱਦਤਾਂ ਤੋਂ ਇਹ ਮੇਲਾ ਤੁਰਿਆ ਹੁੰਦਾ। ਸੋ ਇਸ ਵਾਰ ਵੀ ਸਿਆਸੀ ਕਾਨਫਰੰਸ ਹੈ, ਉਹਦੇ ਚ ਬਾਦਲ ਦਲ ਨੇ ਵੀ, ਸੁਖਬੀਰ ਬਾਦਲ ਨੇ ਵੀ ਖੁੱਲ ਕੇ ਯੱਕੜ ਮਾਰੇ, ਨਾਲ ਉਹਦਾ ਸਾਲਾ ਮਜੀਠੀਆ ਵੀ ਆਇਆ ਹੋਇਆ ਸੀ। ਬਾਕੀ ਵੀ ਕੋਸ਼ਿਸ਼ ਉਹਨਾਂ ਨੇ ਭੀੜ ਭੂੜ ਇਕੱਠੀ ਕਰਨ ਦੀ ਕੀਤੀ। ਭੰਡ ਮਹਿਕਮਾ ਵੀ ਆਮ ਆਦਮੀ ਪਾਰਟੀ ਨੇ ਵੀ ਆਪਣਾ ਜਿਹੜਾ ਉਹ ਲਾਇਆ, ਦੂਜਾ ਵੀ ਲਾਇਆ ਕਾਂਗਰਸ ਨੇ। ਪਰ ਜਿਹੜੀ ਸਭ ਤੋਂ ਵੱਡੀ ਅਟਰੈਕਸ਼ਨ ਸੀ ਜਾਂ ਸਭ ਤੋਂ ਵੱਡੀ ਗੈਦਰਿੰਗ ਸੀ ਉਹ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ, ਜਿਨ੍ਹਾਂ ਦੇ ਐਫਰਟ ਨਾਲ ਉਹਨਾਂ ਦਾ ਪਿੰਡ ਵੀ ਬਾਬੇ ਬਕਾਲੇ ਦੇ ਨੇੜੇ ਹੈ, ਔਰ ਇਧਰੋਂ ਸਰਬਜੀਤ ਸਿੰਘ ਮਲੋਆ ਜਿਹੜੇ ਹੁਣ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਬਣੇ ਨੇ, ਔਰ ਹੋਰ ਵੀ ਸਾਰੇ ਜਿਹੜੇ ਪੰਥਕ ਧਿਰਾਂ ਜਿਹਨਾਂ ਨੂੰ ਅਸੀਂ ਕਹਿ ਸਕਦੇ ਹਾਂ, ਉਹਨਾਂ ਨੇ ਇਸ ਦੇ ਵਿੱਚ ਜਿਹੜੇ ਪੰਥ ਦੀ ਚੜ੍ਹਦੀ ਕਲਾ ਲੋਚਦੇ ਨੇ, ਬਾਦਲਾਂ ਤੋਂ ਡਿਸਅਪੁਆਇੰਟ ਨੇ, ਦੂਜਿਆਂ ਤੋਂ ਨੇ, ਔਰ ਆਮ ਸਿੱਖ ਸੰਗਤ ਜਿਹੜੀ ਆ ਉਹ ਵਹੀਰਾਂ ਘੱਤ ਕੇ ਆਈ ਔਰ ਬਹੁਤ ਵੱਡਾ ਇਕੱਠ ਸੀ। ਔਰ ਉਸ ਸਾਰੇ ਚੋਂ ਹੁਣ ਹੁੰਦਾ ਤਾਂ ਇਹ ਹੈ ਕਿ ਤੁਸੀਂ ਕੋਈ ਪ੍ਰੋਗਰਾਮ ਦੇਖਦੇ ਹੋ ਕਿ ਵੀ ਕੀ ਨਿਕਲੇ ਜਾ ਰਿਹਾ, ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਜਾਂ ਧੱਕਾ ਹੋ ਰਿਹਾ ਹੈ ਜਾਂ ਦੂਸਰਾ ਹੋ ਰਿਹਾ, ਲੇਕਿਨ ਕੋਈ ਠੋਸ ਪ੍ਰੋਗਰਾਮ ਉਸ ਚੋਂ ਨਹੀਂ ਨਿਕਲਿਆ। ਜਿਹੜਾ ਕੱਲਾ ਇਹੀ ਨਹੀਂ ਵੀ ਉੱਥੋਂ ਨਹੀਂ ਨਿਕਲਿਆ, ਇਹ ਹਾਲਾਂ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ 20 ਅਗਸਤ ਦਾ ਦਿਨ ਹੈ, ਇਹ ਉਹ ਦਿਨ ਹੈ ਜਿਸ ਦਿਨ ਹਰਚੰਦ ਸਿੰਘ ਲੌਂਗੋਵਾਲ ਨੂੰ ਸਜ਼ਾ ਯਾਫਤਾ ਕੀਤਾ ਸੀ। ਦੋ ਨੌਜਵਾਨਾਂ ਨੇ, ਜਰਨੈਲ ਸਿੰਘ ਹਲਵਾਰਾ ਔਰ ਗਿਆਨ ਸਿੰਘ ਲੀਲ ਨੇ ਸ਼ੇਰਪੁਰ ਚ, ਕਿ ਉਹਨੇ ਲੌਂਗੋਵਾਲ ਅਕੋਰਡ ਕੀਤਾ। ਸੋ ਇਹ ਗਦਾਰੀਆਂ ਦੀ ਕਹਾਣੀ ਵੀ ਨਾਲ ਨਾਲ ਚੱਲਦੀ ਹੈ, ਪਰ ਕੌਮ ਹਮੇਸ਼ਾ ਹੋਪਫੁਲ ਹੁੰਦੀ ਹੈ ਕਿ ਭਾਈ ਕੁਛ ਪੋਜ਼ਿਟਿਵ ਨਿਕਲੇ। ਲੇਕਿਨ ਔਰ ਇਸ ਦੇ ਉੱਤੇ ਸਾਨੂੰ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਜੀ ਨੇ ਲਿਖਿਆ, ਉਹਨਾਂ ਨੇ ਗੁਰਫਤਿਹ ਕਹਿ ਕੇ ਉਹਨਾਂ ਨੇ ਕਿਹਾ ਕੀ ਵਜ੍ਹਾ ਹੈ ਕਿ ਗੁਰਦੀਪ ਸਿੰਘ ਖੇੜਾ, ਹੁਣ ਗੁਰਦੀਪ ਸਿੰਘ ਖੇੜਾ ਲੰਬਾ ਵਕਤ ਸ਼ਾਇਦ 30 ਸਾਲ ਦੇ ਨੇੜੇ ਤੇੜੇ ਉਹਨਾਂ ਨੇ ਜੇਲ੍ਹ ਕੱਟੀ ਹੈ, ਰਿਹਾਈ ਹੋਈ ਹੈ ਉਹਨਾਂ ਦੀ। ਉਹ ਰਿਹਾਈ ਦੇ ਵੇਲੇ ਜਦੋਂ ਪਹਿਲਾਂ ਪੈਰੋਲ ਤੇ ਵੀ ਆਏ, ਜਦੋਂ ਉਹਨਾਂ ਨੇ ਵਿਆਹ ਵੀ ਕਰਵਾਇਆ ਜਾਂ ਦੂਜਾ, ਉਦੋਂ ਵੀ ਖਾਲਿਸਤਾਨ ਦੇ ਖਿਲਾਫ ਵੀ ਬੋਲਦੇ ਸੀ, ਐਗਜ਼ਿਸਟਿੰਗ ਬਾਹਰਲਿਆਂ ਦੇ ਵੀ ਜੀ ਫਲਾਣਾ ਤੇ ਬਾਦਲਾਂ ਦਾ ਗੁਣ ਗਾਇਨ ਕਰਨਾ। ਪਤਾ ਨਹੀਂ ਉਹਨਾਂ ਦਾ ਕੀ ਪੁਰਜਾ ਫਿੱਟ ਹੋਇਆ ਹੈ। ਲੇਕਿਨ ਹੁਣ ਵੀ ਜਿਹੜੀ ਰੱਖੜ ਪੁੰਨਿਆ ਦਾ ਬਾਦਲ ਅਕਾਲੀ ਦਲ ਦੀ ਸਟੇਜ ਤੋਂ ਉਹਨਾਂ ਨੇ ਸਾਰਿਆਂ ਨੂੰ ਕਿਹਾ ਜੀ ਆ ਬਾਹਰ ਵੀ ਜਿਹੜੇ ਬੰਦੀ ਸਿੰਘਾਂ ਦਾ ਨਾਂ ਲੈ ਕੇ ਪੈਸੇ ਇਕੱਠੇ ਕਰਦੇ ਨੇ, ਇੱਧਰ ਹੈ ਉੱਧਰ ਹੈ, ਜੋ ਵੀ ਮਤਲਬ ਨੈਗੇਟ। ਸੋ ਇਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਕੀ ਵਜ੍ਹਾ ਹੈ ਕਿ ਗੁਰਦੀਪ ਸਿੰਘ ਖੇੜਾ ਸੁਖਬੀਰ ਬਾਦਲ ਲਾਣੇ ਦੇ ਹੱਥੀ ਚੜਿਆ ਹੋਇਆ ਹੈ, ਜਿਵੇਂ ਕੁੱਕੀ ਗਿੱਲ ਹਿੰਦੂ ਸ਼ੈਤਾਨੀ ਸਰਕਾਰ ਦਾ ਪੱਖ ਪੂਰਦਾ। ਉਹਨਾਂ ਦੋਵਾਂ ਨੂੰ ਕਿਉਂ ਲੱਗਦਾ ਹੈ ਕਿ ਹੋਰ ਨੌਜਵਾਨ ਸਿੱਖ ਕੌਮ ਦੀ ਅਗਵਾਈ ਨਹੀਂ ਕਰ ਸਕਦੇ? ਬਾਰ-ਬਾਰ ਆਪਣੇ ਕੀਤੇ ਕਾਰਜਾਂ ਦੇ ਹੀ ਦੁਹਾਈ ਕਿਉਂ ਦਿੰਦੇ ਹੈ? ਜਿਵੇਂ ਸੁਖਬੀਰ ਬਾਦਲ ਆਪਣੇ ਪਿਓ ਦੇ ਸੋਹਲੇ ਪੜ੍ਹਦਾ ਰਿਹਾ, ਹੁਣ ਸੁਖਬੀਰ ਬਾਦਲ ਕਹਿ ਰਿਹਾ ਇਹ ਅੰਮ੍ਰਿਤਪਾਲ ਜੇ ਸਾਲ ਹੋਇਆ ਤੇ ਕਹਿ ਰਹੇ ਮੈਨੂੰ ਬਾਹਰ ਕੱਢੋ, ਮੈਨੂੰ ਬਾਹਰ ਕੱਢੋ, ਮੇਰਾ ਪਿਓ 16 ਸਾਲ ਜੇਲ੍ਹ ਕੱਟੀ। ਉਹਨਾਂ ਨੇ ਤਾਂ ਕਦੇ ਨਹੀਂ ਕਿਹਾ ਕਿ ਜੀ ਬਾਹਰ ਕੱਢੋ। ਉਹਨੂੰ ਪਤਾ ਨਹੀਂ ਲੱਗ ਰਿਹਾ ਵੀ ਅਗਲਾ ਫਿਕਰਾ ਕੀ ਹੈ, ਪਿਛਲਾ ਕੀ ਆ। ਕਿਸੇ ਨੇ ਮੈਂ ਉਹਨੂੰ ਖੜੇ ਹੋ ਕੇ ਬਾਅਦ ਚ ਪੁੱਛ ਵੀ ਲਿਆ, ਕਹਿੰਦੇ ਚਲੋ ਤੁਹਾਡੇ ਪਿਓ ਨੇ ਤਾਂ 16 ਸਾਲ ਕੱਟੀ, ਤੁਸੀਂ ਦੱਸੋ ਕਿੰਨੀ ਕੱਟੀ। ਹੁਣ ਕੱਟਣਾ ਕੀ, ਉਹ ਢਿੱਡ ਨਹੀਂ ਸਾਂਭਿਆ ਜਾਂਦਾ ਉਹਦੇ ਤੋਂ। ਉਧਰੋਂ ਮਾਵਾ ਮੋਟਾ ਛਕਿਆ ਹੁੰਦਾ, ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਉਹ ਸੜਕਾਂ ਕਹਿੰਦਾ ਬਣਾਤੀਆਂ, ਬੰਬ ਵੀ ਚੱਲ ਜਾਏ ਨਹੀਂ ਚੱਲੇਗੀ। ਡਿਪਟੀ ਚੀਫ ਮਿਨਿਸਟਰ ਇਹ ਕਹਿੰਦਾ ਹਰੀ ਕੇ ਇਹ ਦੇਖੋ ਜਹਾਜ਼ ਲੋਕਾਂ ਨੇ ਕਹਿੰਦੇ ਉੱਤੇ ਚਲਾਏ, ਅਸੀਂ ਪਾਣੀ 'ਚ ਬੱਸਾਂ ਚਲਾ ਦਿਆਂਗੇ। ਸੋ ਮਤਲਬ ਉਹਨੂੰ ਕੋਈ ਸੀਰੀਅਸਲੀ ਨਹੀਂ ਲੈਂਦਾ। ਪਰ ਜਦੋਂ ਹੁਣ ਇਹ
ਆਪਣੇ ਗੁਰਦੀਪ ਸਿੰਘ ਖੇੜਾ ਵਰਗਾ ਜਾਂ ਦੂਜਾ ਇਸ ਕਿਸਮ ਦਾ, ਇਹ ਅਫਸੋਸਨਾਕ ਹੈ। ਮੈਂ ਤਾਂ ਇਹੀ ਕਹਿ ਸਕਦਾ ਇਹਦੇ ਤੋਂ, ਕਿਉਂਕਿ ਪਹਿਲਾਂ ਮੈਂ ਕਿਸੇ ਹੋਰ ਇਵੇਂ ਹੀ ਮੈਂ ਲਿਖਤ ਪੜ੍ਹੀ ਸੀ ਤੇ ਸਾਡੇ ਵੀਰ ਰਣਜੀਤ ਸਿੰਘ ਗਿੱਲ, ਜਿਨ੍ਹਾਂ ਨੂੰ ਕੁੱਕੀ ਗਿੱਲ ਕਹਿੰਦੇ ਨੇ, ਉਹਨਾਂ ਨੇ ਲੰਮਾ ਚੌੜਾ ਸਾਡੇ ਉੱਤੇ ਵੀ ਫਤਵਾ ਦੇ ਦਿੱਤਾ ਸੀ। ਅਸੀਂ ਚਲੋ ਇੱਜ਼ਤ ਕਰਦੇ ਹਾਂ ਜਿਹਨੇ ਵੀ ਕੋਈ ਸੇਵਾ ਕੀਤੀ ਹੈ। ਹੁਣ ਮੈਂ ਇਹ ਸਮਝਦਾ ਵੀ ਗੁਰਦੀਪ ਸਿੰਘ ਖੇੜਾ ਜਿਵੇਂ ਉਹਨਾਂ ਨੂੰ ਐਜ਼ ਏ ਤਲਵਾਰ ਵੀ ਔਰ ਐਜ਼ ਏ ਢਾਲ ਵੀ ਅਕਾਲੀ ਇਸਤੇਮਾਲ ਕਰ ਰਹੇ ਨੇ। ਸੋ ਜਿਹੜਾ ਸਵਾਲ ਸਾਡੇ ਵੀਰ ਬਾਜਵਾ ਜੀ ਨੇ ਪੁੱਛਿਆ ਹੈ ਕਿ ਭਾਈ ਕਿਉਂ ਇਵੇਂ ਹੁੰਦਾ ਹੈ, ਦੇਖੋ ਹਰ ਜੇਲ੍ਹ ਜਾਣ ਵਾਲਾ 28-29 ਸਾਲ ਲਾ ਕੇ ਨੈਲਸਨ ਮੰਡੇਲਾ ਬਣ ਕੇ ਨਹੀਂ ਨਿਕਲਦਾ। ਇਸ ਗੱਲ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ। ਜੇਲ੍ਹਾਂ ਦੀਆਂ ਹੋਰ ਤਰ੍ਹਾਂ ਦੀਆਂ ਕੰਡੀਸ਼ਨਸ ਹੁੰਦੀਆਂ ਨੇ। ਜਿਹੜੇ ਲੋਕ ਜਿਸ ਵਜ੍ਹਾ ਕਰਕੇ ਜੇਲ੍ਹ ਜਾਂਦੇ ਨੇ ਉਹਨਾਂ 'ਚ ਕਿੰਨੀ ਕਮਿਟਮੈਂਟ ਅੰਦਰ ਜਾ ਕੇ ਜਦੋਂ ਉਹ ਸਫਰਿੰਗ 'ਚ ਹੁੰਦੇ ਨੇ ਰਹਿੰਦੀ ਹੈ, ਕਿੰਨਿਆਂ ਕੁ ਦਾ ਯਕੀਨ ਈਮਾਨ ਅਕਾਲ ਪੁਰਖ ਦੇ ਉੱਤੇ, ਗੁਰੂ ਦੇ ਉੱਤੇ ਹੁੰਦਾ ਹੈ, ਔਰ ਕਿੰਨੇ ਕੁ ਜਿਹੜੇ ਨੇ ਜਗਤਾਰ ਸਿੰਘ ਹਵਾਰੇ ਵਾਂਗ ਜਿਹੜੇ ਨੇ ਉਹ ਬੇੜੀਆਂ 'ਚ ਔਰ ਹਥਕੜੀਆਂ 'ਚ ਜਕੜੇ ਹੋਏ ਵੀ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਮਾਰਦੇ ਨੇ। ਇੱਕ ਸਟੇਜ ਹੁੰਦੀ ਹੈ। ਸੋ ਜੇਲ੍ਹ ਜਿਹੜੀ ਹੈ ਹਰ ਇੱਕ ਦੇ ਉੱਤੇ ਡਿਫਰੈਂਟ ਇੰਪੈਕਟ ਕਰਦੀ ਹੈ, ਔਰ ਉਹਨਾਂ ਦਾ ਆਪਣਾ ਇੱਕ ਪਾਰਟ ਹੈ। ਮੈਂ ਸਮਝਦਾ ਵੀ ਐਸੇ ਵੀ ਨੇ ਜਿਨ੍ਹਾਂ ਨੇ ਵਕਤ ਗੁਜ਼ਾਰਿਆ ਔਰ ਬਾਅਦ 'ਚ ਉਹਨਾਂ ਨੇ ਦੇਖਿਆ ਵੀ ਠੀਕ ਹੈ ਅਸੀਂ ਆਪਣੇ ਬਣਦੀ ਸੇਵਾ ਕਰ ਦਿੱਤੀ, ਜਿਵੇਂ ਸੁਖਵਿੰਦਰ ਸਿੰਘ ਸੰਧੂ ਜਿਹੜੇ ਇਹਨਾਂ ਦੇ ਨਾਲ ਹੀ ਸੀ, ਕੁੱਕੀ ਗਿੱਲ ਹੋਰਾਂ ਦੇ, ਉਹ ਜਾ ਕੇ ਕੋਈ ਐਕਟਿਵ ਨਹੀਂ ਨੇ ਸਿਆਸਤ ਦੇ ਵਿੱਚ, ਆਪਣਾ ਜੋ ਵੀ ਉਹ ਕਰਦੇ ਨੇ, ਲੇਕਿਨ ਕੋਈ ਗਿਲਾ ਕੋਈ ਸ਼ਿਕਵਾ ਨਹੀਂ ਜਾਂ ਕੋਈ ਰਿਗਰੈਟ ਨਹੀਂ ਹੈ ਕਿਸੇ ਪੱਖੋਂ। ਫਿਰ ਉਹਨਾਂ ਨੇ ਕਿਹਾ ਕਿ ਵੀ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰ, ਖਾਸ ਤੌਰ ਤੇ ਮਾਤਾ ਜੀ ਵੀ ਭਾਊ ਦੇ ਵਿਚਾਰਾਂ ਦੀ ਬਣਦੀ ਤਰਜਮਾਨੀ ਨਹੀਂ ਕਰ ਪਾ ਰਹੇ, ਸਗੋਂ ਉਸ ਦੇ ਪੰਥ ਪ੍ਰਤੀ ਪਿਆਰ ਅਤੇ ਵਿਹਾਰ ਨੂੰ ਵੀ ਸਹੀ ਦਿਸ਼ਾ ਵੱਲ ਲੈ ਕੇ ਜਾਣ 'ਚ ਅਸਮਰਥ ਜਾਂ ਮਜਬੂਰ ਨਜ਼ਰ ਆ ਰਹੇ ਹਨ। ਰੱਖੜ ਪੁੰਨਿਆ ਦੇ ਮੇਲੇ ਤੇ ਕੌਮ ਨੂੰ ਕੋਈ ਯੋਗ ਸੁਨੇਹਾ ਦੇਣ 'ਚ ਕੋਈ ਧਿਰ ਵੀ ਕਾਮਯਾਬ ਨਹੀਂ ਹੋਈ ਜਾਪਦੀ। ਭਾਈ ਸਰਬਜੀਤ ਸਿੰਘ ਖਾਲਸਾ ਉਹ ਚੰਗਿਆੜੇ ਉਹ ਜਾਂ ਉਹਨਾਂ 'ਚੋਂ ਕਾਬਲੀਅਤ ਨਹੀਂ ਜੋ ਭਾਈ ਅੰਮ੍ਰਿਤਪਾਲ ਸਿੰਘ ਵਿੱਚ ਹੈ, ਉਹ ਵੀ ਲਕੀਰ ਖਿੱਚ ਕੇ ਚੱਲਣ ਵਾਲਿਆਂ 'ਚੋਂ ਨਹੀਂ ਜਾਪਦੇ। ਦੇਖੋ ਮੈਂ ਸਮਝਦਾ ਵੀ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਮਾਤਾ ਜੀ ਜਾਂ ਪਿਤਾ ਜੀ, ਉਹਨਾਂ ਦੀ ਕਿਹੜੀ ਕੋਈ ਸਿਆਸੀ ਟ੍ਰੇਨਿੰਗ ਹੋਈ ਹੈ ਜਾਂ ਉਹ ਬਾਈ ਕਨਵਿਕਸ਼ਨ ਇਸ ਪਾਸੇ ਆਏ। ਉਹ ਤਾਂ ਜਦੋਂ ਦੇਖੋ ਪਿਤਰੀ ਮੋਹ ਵੀ ਹੁੰਦਾ ਹੈ, ਮਾਤਰੀ ਮੋਹ ਹੈ, ਪਿਤਰੀ ਮੋਹ ਹੈ। ਫਿਰ ਵੀ ਮੈਂ ਸਮਝਦਾ ਵੀ ਉਹਨਾਂ ਨੇ ਜਿਵੇਂ ਜਿਹੜਾ ਭਾਵੇਂ ਆਪਣੇ ਬੱਚੇ ਦੇ ਉਸ ਮੋਹ ਦੇ ਵਿੱਚ ਹੀ, ਜਿਵੇਂ ਉਹਨਾਂ ਨੇ ਅੰਮ੍ਰਿਤਸਰ ਮੋਰਚਾ ਲਾਇਆ ਔਰ ਫਿਰ ਕੈਂਪੇਨ ਕੀਤਾ ਖਡੂਰ ਸਾਹਿਬ, ਔਰ ਜੇ ਸਰਬਜੀਤ ਸਿੰਘ ਮਲੋਆ ਵੀ ਜਿੱਤਦੇ ਨੇ ਤੇ ਉਹਦੇ 'ਚ ਵੀ ਉਹਨਾਂ ਦਾ ਵੱਡਾ ਰੋਲ ਹੈ, ਔਰ ਹਰ ਥਾਂ ਇਸ ਉਮਰ ਦੇ ਵਿੱਚ ਵੀ ਉਹ ਪਹੁੰਚਦੇ ਨੇ। ਹਾਲਾਂਕਿ ਕਿਉਂਕਿ ਸਿਆਸੀ ਤੌਰ ਤੇ ਪਰਬੱਕ ਨਾ ਹੋਣ ਕਰਕੇ ਜਾਂ ਕਿਤੇ ਨਾ ਕਿਤੇ ਜਦੋਂ ਤੁਹਾਡੀ ਅਜੇ ਵਿਚਾਰਾਂ ਦੀ ਪਰਪੱਕਤਾ ਨਹੀਂ ਹੁੰਦੀ, ਕੁਛ ਨਾ ਕੁਛ ਜਿਵੇਂ ਉਹਨਾਂ ਨੇ ਆਪਣੇ ਇੱਕ ਉਹਨਾਂ ਦੇ ਸਹੁੰ ਚੁੱਕਣ ਤੋਂ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਉਹਨਾਂ ਇਹ ਕਿਹਾ ਸੀ ਜੋ ਤਾਂ ਕਦੇ ਵੀ ਖਾਲਿਸਤਾਨ ਨਹੀਂ ਸੀ ਮੰਗਦਾ, ਔਰ ਦੂਜਾ ਉਸ ਦਾ ਉਹਨਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਫੌਰਨ ਜਿਹੜਾ ਉਸ ਨੂੰ ਕੰਡੈਮ ਕੀਤਾ ਸੀ ਔਰ ਡਿਸਐਸੋਸੀਏਟ ਕੀਤਾ ਸੀ। ਸੋ ਮੈਂ ਸਮਝਦਾ ਵੀ ਉਹਨਾਂ ਤੋਂ ਕੋਈ ਐਕਸਪੈਕਟੇਸ਼ਨ। ਇਸੇ ਤਰ੍ਹਾਂ ਭਾਈ ਸਰਬਜੀਤ ਸਿੰਘ, ਠੀਕ ਹੈ, ਸ਼ਹੀਦ ਬੇਅੰਤ ਸਿੰਘ ਦਾ ਸਪੁੱਤਰ ਹੋਣ ਦੇ ਨਾਤੇ ਕੌਮ ਨੇ ਜਾਂ ਇੱਕ ਉਸ ਰੌਂ 'ਚ ਜੋ ਖਡੂਰ ਸਾਹਿਬ ਤੋਂ ਵੇਵ ਚੱਲੀ ਉਹ ਵੀ ਜਿੱਤ ਕੇ ਆਏ ਨੇ, ਲੇਕਿਨ ਉਹਨਾਂ ਤੋਂ ਮੈਂ ਸਮਝਦਾ ਵੀ ਜੇ ਬਹੁਤੀ ਆਸ ਕਿ ਜੀ ਉਹ ਕੋਈ ਲੀਡਰਸ਼ਿਪ ਰੋਲ ਜਾਂ ਖਾਲਿਸਤਾਨ ਜਾਂ ਅਦਰਵਾਈਜ਼, ਉਹ ਨਿਰਾਸ਼ਤਾ ਹੀ ਹੋਏਗੀ। ਮੈਂ ਤਾਂ ਇਹ ਸਮਝਦਾ ਵੀ ਇਹ ਕ੍ਰੈਡਿਟ ਖਡੂਰ ਸਾਹਿਬ ਔਰ ਫਰੀਦਕੋਟ ਉਸ ਸਿੱਖ ਕੌਮ ਨੂੰ ਜਾਂਦਾ, ਉੱਥੋਂ ਦੇ ਵੋਟਰਾਂ ਨੂੰ ਜਾਂਦਾ ਕਿ ਉਹਨਾਂ ਨੇ ਪੰਜਾਬ ਦੇ ਵਿੱਚੋਂ ਇਹ ਆਵਾਜ਼ ਕੱਢ ਕੇ ਦੱਸਿਆ ਕਿ ਵੀ ਉਹ ਪੰਥ ਦੇ ਨਾਲ ਖੜੇ ਨੇ। ਪਰ ਇਸ ਸੈਟਅਪ 'ਚੋਂ ਜੇ ਕੋਈ ਇਹ ਕਹੇ ਕਿ ਜੀ ਉਹਨਾਂ ਦੇ ਮਾਤਾ ਪਿਤਾ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਜਾਂ ਸਰਬਜੀਤ ਸਿੰਘ ਮਲੋਆ ਕੋਈ ਅਗਵਾਈ ਦੇਣਗੇ, ਇਹ ਫਿਰ ਨਿਰਾਸ਼ਤਾ ਹੋਏਗੀ। ਫਿਰ ਉਹਨਾਂ ਨੇ ਅਖੀਰਲਾ ਪੈਰਾ ਲਿਖਿਆ ਕਿ ਰਾਜਨਾਥ ਸਿੰਘ 21 ਅਗਸਤ ਨੂੰ ਅਮਰੀਕਾ ਆ ਰਿਹਾ, ਸਤੰਬਰ 'ਚ UN ਵਿੱਚ ਹਿੰਦੂ ਅੱਤਵਾਦੀ ਮੋਦੀ ਆਏਗਾ, ਕਿਉਂਕਿ ਸਤੰਬਰ ਮਹੀਨੇ 'ਚ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦਾ ਸੈਸ਼ਨ ਹੁੰਦਾ ਹੈ, ਔਰ ਚਵਾਰੇ ਹਿੰਦੂ ਸ਼ੈਤਾਨੀ ਬੜੀ ਟੌਰ ਮਾਰ ਰਹੇ ਸੀ ਕਿ ਅਸੀਂ ਆਪਣਾ ਲੜਾਕੂ ਜਹਾਜ਼ ਤੇਜਸ ਬਣਾ ਰਹੇ ਹਾਂ। ਆਹ ਦਿਨੇਸ਼ ਵੋਰਾ ਨੇ ਉਹਨਾਂ ਦੀ ਫੂਕ ਕੱਢਤੀ ਕਿ ਸਾਰਾ ਸਮਾਨ ਤਾਂ ਬਾਹਰਲੇ ਮੁਲਕਾਂ ਤੋਂ ਮੰਗ ਰਹੇ ਨੇ, ਬਸ ਜਹਾਜ਼ ਦਾ ਖੋਖਾ ਖੜੀ ਕਰੀ ਬੈਠੇ। ਇੰਜਨ ਅਮਰੀਕਾ ਨੇ ਦੇਣੇ ਸੀ ਪਰ ਹੁਣ ਉਹ ਨਹੀਂ ਦੇ ਰਿਹਾ, ਕਿਉਂਕਿ ਹਿੰਦੂ ਸ਼ੈਤਾਨ ਰੂਸ ਦੇ ਕੁੱਛੜ ਚੜ੍ਹ ਕੇ ਬੜੇ ਤੀਰ ਮਾਰਨ ਲੱਗ ਪਿਆ ਸੀ। ਸੋ ਇਹ ਉਹਨਾਂ ਨੇ ਕਿਹਾ, ਬਿਲਕੁਲ ਠੀਕ ਕਿਹਾ ਉਹਨਾਂ ਨੇ ਕਿ ਵੀ
ਆਲਰੇਡੀ ਜਿਹੜਾ ਚੜ ਚੁੱਕਾ ਹੈ ਰਾਜਨਾਥ ਸਿੰਘ, ਔਰ ਜਿਹੜੇ ਤੇਜਸ ਜਹਾਜ਼ ਇੰਡੀਆ ਕਹਿੰਦਾ ਸੀ ਜੀ ਆਤਮ ਨਿਰਭਰ ਭਾਰਤ ਹਮ ਬਣਾਏਂਗੇ, ਉਹ ਅਮਰੀਕਾ ਨੇ ਉਹਦੇ ਇੰਜਨ ਰੋਕ ਲਏ ਨੇ ਕਿਉਂਕਿ ਇਹ ਜਿਹੜਾ ਜੋ ਜਾ ਕੇ ਪੁਤਿਨ ਦੇ ਗਲ ਲੱਗਾ ਹੈ ਜਿਵੇਂ ਭਾਲੂ ਦੇ ਨੂੰ ਚੰਬੜਿਆ ਹੁੰਦਾ। ਹਾਲਾਂਕਿ ਹੁਣ ਉਹਨੂੰ ਖੁਸ਼ ਕਰਨ ਦੇ ਲਈ ਅਮਰੀਕਾ ਨੂੰ ਭਾਰਤ ਦੀ ਫੋਰਨ ਮਿਨਿਸਟਰੀ ਨੇ ਐਲਾਨ ਕੀਤਾ ਹੈ ਕਿ ਜੀ ਮੋਦੀ ਯੂਕਰੇਨ ਵੀ ਜਾਏਗਾ ਔਰ ਦੂਜਾ ਵੀ ਕਰੇਗਾ, ਪਰ ਰਾਜਨਾਥ ਸਿੰਘ ਦਾ ਆਣਾ ਔਰ ਠੀਕ ਹੈ ਦਿਨੇਸ਼ ਵੋਰਾ ਨੇ ਇਸ ਦੇ ਉੱਤੇ ਕਮੈਂਟ ਕੀਤਾ ਹੈ, ਉਸ ਦਾ ਇੱਕ ਬਰੀਫ YouTube ਦੇ ਉੱਤੇ ਉਹਨੇ ਇੱਕ ਆਪਣਾ ਕੀਤਾ ਐਪੀਸੋਡ, ਮੈਂ ਉਹਨੂੰ ਦੇਖਿਆ ਔਰ ਇਹ ਬਿਲਕੁਲ ਠੀਕ ਕਿਹਾ ਉਹਨਾਂ ਨੇ ਕਿ ਅਮਰੀਕਾ ਭਾਰਤ ਨੂੰ ਉਹਨਾਂ ਦੀ ਔਕਾਤ ਦਿਖਾ ਰਿਹਾ। ਸੋ ਜਿੱਥੇ ਅਸੀਂ ਵੀਰ ਸੁਖਜਿੰਦਰ ਸਿੰਘ ਜੀ ਬਾਜਵਾ ਜਿਹੜੇ ਬਹੁਤ ਮਿਹਨਤ ਕਰਦੇ ਨੇ, ਸਾਨੂੰ ਬੜੀ ਰਿਸਰਚ ਕਰਕੇ ਸਟੋਰੀਜ਼ ਵੀ ਭੇਜਦੇ ਨੇ ਔਰ ਮੇਰਾ ਖਿਆਲ ਹੈ ਵੀ ਉਹਨਾਂ ਦੀ ਨਿਰਾਸਤਾ ਰੱਖੜ ਪੁੰਨਿਆ ਦੇ ਇਕੱਠ ਚੋਂ ਜੋ ਖਾਸ ਤੌਰ ਤੇ ਪੰਥਕ ਇਕੱਠ ਤੋਂ ਸੀ, ਅਸੀਂ ਵੀ ਇਵੇਂ ਹੀ ਮਹਿਸੂਸ ਕੀਤਾ, ਹੋਰਾਂ ਨੇ ਵੀ ਕੀਤਾ, ਪਰ ਮੈਨੂੰ ਲੱਗਦਾ ਵੀ ਇਹ ਬਹੁਤਾ ਐਕਸਪੈਕਟ ਵੀ ਨਹੀਂ ਕਰਨਾ ਚਾਹੀਦਾ। ਔਰ ਆਉਣ ਵਾਲੇ ਪੀਰੀਅਡ ਦੇ ਵਿੱਚ ਜਿਹੜਾ ਸੈਂਟੀਮੈਂਟ ਹੈ ਸਿੱਖ ਕੌਮ ਦਾ ਉਸ ਧਰਤੀ ਦੇ ਉੱਤੇ, ਉਹ ਕਿਸੇ ਨਾ ਕਿਸੇ ਹੋਰ ਕੰਕਰੀਟ ਸ਼ੇਪ ਦੇ ਵਿੱਚ ਸਾਹਮਣੇ ਆਏਗਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੇ ਇਸ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ, ਪੰਥਕ ਜਥੇਬੰਦੀਆਂ ਅਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਵਿੱਚ ਜੋ ਹਰ ਸਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ, ਇਸ ਸਾਲ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਤੋਂ 1 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਇਹ 14ਵਾਂ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਰਪ੍ਰਸਤੀ ਹੇਠ ਅਤੇ 5 ਪਿਆਰਿਆਂ ਦੀ ਅਗਵਾਈ ਵਿੱਚ ਸ਼ੁਰੂ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਇਸ ਨਗਰ ਕੀਰਤਨ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੈ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ, ਸਤਿ ਸ੍ਰੀ ਅਕਾਲ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@united6.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਅਖੀਰੇ ਸੈਗਮੈਂਟ ਦੇ ਵਿੱਚ ਆਪਾਂ ਜਿਹੜੇ ਆਪਣੇ ਭਾਈ ਸੰਤੋਖ ਸਿੰਘ ਭਾਊ ਜੀ ਦੀਆਂ 2 ਜਿਹੜੀਆਂ ਪੰਜਾਬੀ ਦੀਆਂ ਨਜ਼ਮਾਂ ਤੋਂ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਤੋਂ ਨਾਲ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਦੇ ਆ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਭਾਊ ਜੀ ਟੋਰਾਂਟੋ ਨਿਵਾਸੀ, ਖਾਲਸਾ ਫਰਨੀਚਰ, ਕਾਫੀ ਦੇਰ ਤੋਂ ਉਹ ਕੋਈ ਨਜ਼ਮ ਨਹੀਂ ਸੀ ਭੇਜ ਰਹੇ। ਸੋ ਮੈਂ ਉਹਨਾਂ ਨੂੰ ਕਿਹਾ ਵੀ ਕਵਿਤਾ ਫਟਾਓ ਕੋਈ, ਕਹਿੰਦਾ ਹੁਣ ਫੁੱਟੇ ਤਾਂ ਕਰੀਏ। ਔਰ ਉਹਨਾਂ ਦੀ ਹੁਣ 2 ਨਜ਼ਮਾਂ ਉੱਪਰੋਂ ਥੱਲੇ ਇਸ ਵੀਕਐਂਡ ਉਹਨਾਂ ਦੀਆਂ ਆਈਆਂ ਨੇ ਔਰ ਅਸੀਂ ਸਾਂਝੀਆਂ ਕਰਨ ਦੀ ਖੁਸ਼ੀ ਲੈ ਰਹੇ ਹਾਂ। ਇੱਕ ਨਜ਼ਮ ਦਾ ਉਹਨਾਂ ਨੇ ਨਾਂ ਨਾਨਕ ਸ਼ਾਹੀ ਰੱਖਿਆ। ਸਿੱਖ ਰਾਜ ਦਾ ਛੁਪਿਆ ਹੋਇਆ ਸੂਰਜ ਪੂਰਬ ਵਿੱਚੋਂ ਅੰਗੜਾਈਆਂ ਲੈਣ ਲੱਗਾ, ਖਾਲਸੇ ਰਾਜ ਦਾ ਨੀਵਾਂ ਹੋਇਆ ਝੰਡਾ ਬ੍ਰਹਿਮੰਡ ਚੋਂ ਝਾਤੀਆਂ ਪਾਉਣ ਲੱਗਾ। ਖਹਿੜਾ ਛੱਡ ਦੋ ਪੀਲਿਆਂ ਭਗਵਿਆਂ ਦਾ, ਨੀਲਾ ਗੁਰਾਂ ਦਾ ਫਰਾਟੇ ਲਾਉਣ ਲੱਗਾ। ਪੀਲਾ ਰੰਗ ਬਿਮਾਰਾਂ ਬੁਜ਼ਦਿਲਾਂ ਦਾ, ਪੱਕਾ ਰੰਗ ਹੁਣ ਸਿੱਖੀ ਤੇ ਆਉਣ ਲੱਗਾ। ਬੰਦਾ ਸਿੰਘ ਦਾ ਨਾਨਕਸ਼ਾਹੀ ਸਿੱਕਾ
ਵਿੱਚ ਟਕਸਾਲਾਂ ਦੇ ਤਿਆਰ ਹੋਣ ਲੱਗਾ। ਸਾਂਝੀ ਵਾਲਤਾ ਸਰਬੱਤ ਦੇ ਭਲੇ ਵਾਲਾ ਸੰਵਿਧਾਨ ਪੰਜਾਬ ਦਾ ਤਿਆਰ ਹੋਣ ਲੱਗਾ। ਬੜੀਆਂ ਕੀਤੀਆਂ ਮਕਾਰੀਆਂ ਨਾਲ ਸਾਡੇ ਕੁਫਰ ਕਲਾਮ ਦਾ ਅੰਤ ਹੁਣ ਹੋਣ ਲੱਗਾ। ਲੋਕ ਖੜ ਗਏ ਸੱਚ ਦੇ ਨਾਲ ਆ ਕੇ, ਝੂਠ ਬੇਈਮਾਨ ਤੇ ਕੁਫਰ ਨੂੰ ਧੋਣ ਲੱਗਾ। ਝੰਡਾ ਭਾਖੜੇ ਤੇ ਲੱਗੂਗਾ ਖਾਲਸੇ ਦਾ, ਬਿਜਲੀ ਪਾਣੀ ਨਹੀਂ ਚੋਰੀ ਹੁਣ ਹੋਣ ਲੱਗਾ। ਇਹ ਭਾਊ ਜੀ ਇਹ ਇਕੱਲਾ ਭਾਖੜੇ ਤੱਕ ਨਹੀਂ ਹੈ, ਉੱਪਰ ਰੋਹਤਾਂਗ ਪਾਸ ਚੀਨ ਨਾਲ ਲੱਗਦੇ ਬਾਰਡਰ ਤੱਕ ਉਹਨਾਂ ਨੇ ਪਾਣੀ ਦੀ ਲੁੱਟ ਦਾ ਸਿੰਬਲ ਕਿ ਭਾਖੜੇ ਚੋਂ ਜਿਵੇਂ ਲੁੱਟ ਰਹੇ ਨੇ ਅਸੀਂ ਜਦੋਂ ਲਾਇਆ ਫਿਰ ਇਹ ਰਾਜਸਥਾਨ ਹਰਿਆਣੇ ਨੂੰ ਲੁੱਟਣ ਨਹੀਂ ਦੇਵਾਂਗੇ। ਝੰਡਾ ਭਾਖੜੇ ਤੇ ਲੱਗੂਗਾ ਖਾਲਸੇ ਦਾ, ਬਿਜਲੀ ਪਾਣੀ ਨਹੀਂ ਚੋਰੀ ਹੁਣ ਹੋਣ ਲੱਗਾ। ਖਿੱਚ ਦੇਣੀ ਲਕੀਰ ਹੁਣ ਤੀਰ ਵਾਂਗੂ, ਬਾਰਡਰ ਪੰਜਾਬ ਦਾ ਪੱਕਾ ਹੁਣ ਹੋਣ ਲੱਗਾ। ਨਾਨਕ ਸ਼ਾਹੀ ਚੱਲੂਗਾ ਜੱਗ ਅੰਦਰ, ਸਿੱਕਾ ਸ਼ੁਰੂ ਜੋ ਭਾਊ ਹੋਣ ਲੱਗਾ। ਸੋ ਜ਼ਾਹਰ ਹੈ ਕਿ ਜਦੋਂ ਅਸੀਂ ਨਾਨਕ ਸ਼ਾਹੀ ਜਾਂ ਸਿੱਕੇ ਦੀ ਗੱਲ ਕਰਦੇ ਹਾਂ, ਜਦੋਂ ਕੋਈ ਹਕੂਮਤ ਬਦਲਦੀ ਹੈ ਔਰ ਨਵੀਂ ਹਕੂਮਤ, ਨਵਾਂ ਰਾਜ, ਨਵੀਂ ਤਬਦੀਲੀ ਹੁੰਦੀ ਹੈ, ਪਹਿਲੀ ਚੀਜ਼ ਝੰਡਾ ਜਿਹਦਾ ਕਬਜ਼ਾ ਹੈ ਉਹਦਾ ਝੂਲਦਾ ਹੈ, ਫਿਰ ਸਿੱਕਾ ਉਹਦਾ ਚੱਲਦਾ ਹੈ। ਔਰ ਜਿਹੜਾ ਪਹਿਲਾ ਸਿੱਕਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ 1710 ਦੇ ਵਿੱਚ ਸਰਹੰਦ ਫਤਿਹ ਕਰਕੇ ਜਿਹੜਾ ਫਤਿਹਗੜ੍ਹ ਸਾਹਿਬ ਦੇ ਮੁਕਾਮ ਤੇ ਝੰਡਾ ਗੱਡਿਆ ਔਰ ਸਿੱਖ ਰਾਜ ਜਿਸ ਦਾ ਪਹਿਲਾ ਫਰਮਾਨ ਜ਼ਮੀਨ ਵਾਹੁਣ ਵਾਲਾ, ਜ਼ਮੀਨ ਦਾ ਮਾਲਕ ਹੈ, ਇਹ ਸੀ। ਸੋ ਜਿਹੜਾ ਸਿੱਕਾ ਪਹਿਲਾ ਖਾਲਸਾ ਰਾਜ ਦਾ ਜਿਹਦਾ ਨਾਮ ਨਾਨਕਸ਼ਾਹੀ ਰੱਖਿਆ ਗਿਆ, ਉਹੀ ਨਾਨਕਸ਼ਾਹੀ ਸਿੱਕੇ ਫਿਰ ਸਿੱਖ ਮਿਸਲਾਂ ਦੇ ਵੇਲੇ ਵੀ, ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਵੀ, ਔਰ ਉਹਦੇ ਤੇ ਅਲਫਾਜ਼ ਉਕਰੇ ਹੋਏ ਸੀ, ਸਿੱਕਾ ਜ਼ਦ ਬਰ ਹਰ ਦੋ ਆਲਮ, ਤੇਗ ਨਾਨਕ ਵਾਹਬ ਅਸਤ, ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ, ਫਜ਼ਲ ਸੱਚਾ ਸਾਹਿਬ ਅਸਤ। ਕਿ ਇਹ ਸਿੱਕਾ ਖਾਲਸੇ ਦਾ ਅਸੀਂ ਦੋ ਜਹਾਨਾਂ ਦੇ ਵਿੱਚ, ਸਿੱਕਾ ਜ਼ਦ ਬਰ ਹਰ ਦੋ ਆਲਮ, ਤੇਗ ਨਾਨਕ ਵਾਹਬ ਅਸਤ। ਔਰ ਇਹ ਸਿੱਕਾ ਖਾਲਸੇ ਦਾ ਰਾਜ ਇਸ ਲਈ ਸੰਭਵ ਹੋਇਆ ਕਿ ਗੁਰੂ ਨਾਨਕ ਸਾਹਿਬ ਦੀ ਤੇਗ ਸਾਡੇ ਨਾਲ ਹੈ। ਹੁਣ ਉਹ ਤੇਗ ਸੱਚ ਦੀ ਹੈ, ਹੱਕ ਦੀ ਹੈ, ਇਨਸਾਫ ਦੀ ਹੈ। ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਕੀ ਸੱਚ ਕੀ ਬੇਲਾ। ਔਰ ਇਹੀ ਗੱਲ ਭਾਈ ਸੱਤੇ ਤੇ ਬਲਵੰਡ ਨੇ ਕਹੀ ਸੀ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ, ਕਿ ਜਿਹੜਾ ਰਾਜ ਗੁਰੂ ਨਾਨਕ ਸਾਹਿਬ ਨੇ ਚਲਾਇਆ ਉਹ ਸੱਚ ਦਾ ਕਿਲ੍ਹਾ ਹੈ ਤੇ ਉਹਦੀ ਨੀਂਹ, ਉਹਦੀ ਬੁਨਿਆਦ ਬੜੀ ਪੁਖਤਾ ਹੈ। ਸੋ ਇਹ ਜਦੋਂ ਅਸੀਂ ਸਿੱਕਾ ਚਲਾਉਣ ਦੀ ਗੱਲ ਕਰਦੇ ਹਾਂ ਔਰ ਇਸ ਦਾ ਨਜ਼ਮ ਦਾ ਨਾਂ ਹੀ ਉਹਨਾਂ ਨੇ ਨਾਨਕਸ਼ਾਹੀ ਰੱਖਿਆ, ਤੇ ਉਹਨਾਂ ਨੇ ਕਿਹਾ ਕਿ ਭਾਈ ਉਹ ਵਕਤ ਆ ਗਿਆ ਕਿ ਹੁਣ ਇਹ ਨਾਨਕਸ਼ਾਹੀ ਸਿੱਕੇ ਵੀ ਜੱਗ ਅੰਦਰ ਚੱਲਣਗੇ, ਜਿਹੜਾ ਸਾਡੇ ਖਾਲਿਸਤਾਨ ਦੀ ਲਿਬਰੇਸ਼ਨ ਜਿਹੜੀ ਕਿ ਇਮੀਨੈਂਟ ਹੈ, ਦਸਤਕ ਦੇ ਰਹੀ ਹੈ, ਇਸ ਹਕੀਕਤ ਨੂੰ ਬਿਆਨਦੇ। ਔਰ ਦੂਸਰੀ ਨਜ਼ਮ ਉਹਨਾਂ ਨੇ ਕਿਹਾ, ਸੱਚ ਦੀ ਪੋਸ਼ਾਕ, ਦਾਲ ਦਰਜੀਆ ਇੱਕ ਪੋਸ਼ਾਕ ਸੀਂਦੇ, ਜਿਉ ਜਿਹੀ ਸ਼ਹੀਦਾਂ ਨੇ ਪਾਈ ਹੋਵੇ, ਗੂੜਾ ਰੰਗ ਹੋਵੇ ਰਤ ਦੇ ਰੰਗ ਵਰਗਾ, ਬਾਜਾਂ ਵਾਲੇ ਨੂੰ ਜਿਹੜਾ ਭਾਈ ਹੋਵੇ, ਕੈਂਚੀ ਨਾਲ ਨਾ ਕੱਟਦੀ ਕੱਪੜੇ ਨੂੰ, ਸਿੱਖੀ ਤੇਗ ਦੇ ਨਾਲ ਕਟਾਈ ਹੋਵੇ, ਟਾਂਕੇ ਲਾਈ ਨਾ ਦੁਨੀਆ ਦੇ ਧਾਗਿਆਂ ਦੇ, ਜਪਜੀ ਸਾਹਿਬ ਦੇ ਨਾਲ ਸਿਲਾਈ ਹੋਵੇ। ਹੁਣ ਕਿਉਂਕਿ ਝੰਡਿਆਂ ਦੀ ਗੱਲ ਕਰਦੇ ਆ, ਉਹਨਾਂ ਨੇ ਪੀਲੇ ਝੰਡਿਆਂ ਨੂੰ ਕਿਹਾ ਵੀ ਇਹ ਪੀਲੇ ਜ਼ਰਦ ਜਿਹੜੇ ਬਿਮਾਰ ਦਾ ਚਿੰਨ੍ਹ ਹੈ, ਪਰ ਉਹਨਾਂ ਨੂੰ ਇਸ ਨਜ਼ਮ ਦੇ ਰਾਹੀਂ ਇਹ ਵੀ ਮੈਸੇਜ ਦਿੱਤਾ ਹੈ ਕਿ ਜਦੋਂ ਤੁਸੀਂ ਜੂਝਣ ਦੇ ਉਸ ਰੌਂ ਦੇ ਵਿੱਚ, ਅਤ ਹੀ ਰਣ ਮੇ ਤਬ ਜੂਝ ਮਰੋ, ਨਿਸ਼ਚੈ ਕਰ ਆਪਣੀ ਜੀਤ ਕਰੋ, ਉਸ ਰਿਜ਼ੋਲਵ ਦੇ ਨਾਲ ਆਉਂਦੇ ਹੋ, ਤੇ ਫਿਰ ਤੁਹਾਡੇ ਸ਼ਹੀਦੀ ਗਾਨੇ, ਸ਼ਹੀਦੀ ਪੋਸ਼ਾਕਾਂ ਉਹ ਕੇਸਰੀ ਹੁੰਦਾ ਸੀ, ਜਾਂ ਜਿਹਦੇ 'ਚ ਕਿ ਤੁਸੀਂ ਜੰਗ ਦੇ ਮੈਦਾਨ ਦੇ ਵਿੱਚ ਗੁਰੂ ਤੋਂ ਮੰਗਦੇ ਹੋ ਕਿ ਅਤ ਹੀ ਰਣ ਮੈਂ ਤਬ ਜੂਝ ਮਰੋ, ਇਹ ਤੁਹਾਡੀ ਚਾਹਨ ਹੈ। ਸੋ ਉਹਨਾਂ ਨੇ ਇਹ ਕਿਹਾ, ਉਸ ਇਹ ਸਿੰਬਲ ਨੇ, ਦਾਲ ਦਰਜੀਆ ਇੱਕ ਪੋਸ਼ਾਕ ਸੀਂਦੇ, ਜਿਉ ਜਿਹੀ ਸ਼ਹੀਦਾਂ ਨੇ ਪਾਈ ਹੋਵੇ, ਗੂੜਾ। ਔਰ ਇਹੀ ਪੋਸ਼ਾਕਾ ਜਿਹੜਾ ਸ਼ਹੀਦੀ ਪੋਸ਼ਾਕ ਹੈ ਬਾਬਾ ਗੁਰਬਖਸ਼ ਸਿੰਘ ਔਰ ਉਹਨਾਂ ਦੇ ਜਿਹੜੇ 29 ਹੋਰ ਸਾਥੀਆਂ ਨੇ, 30 ਸਿੰਘਾਂ ਨੇ ਪਾ ਕੇ ਜਿਵੇਂ ਅਬਦਾਲੀ ਦੀਆਂ ਫੌਜਾਂ ਦੇ ਨਾਲ ਟਾਕਰਾ ਕਰਕੇ ਸ਼ਹੀਦੀ ਪਾਈ ਸੀ। ਔਰ ਇਹ
ਰਿਹਾ। ਅੱਜ ਭਾਵੇਂ ਉਹ ਨਿਸ਼ਾਨ ਸਾਹਿਬ ਦੇ ਰੰਗਾਂ ਨੂੰ ਲੈ ਕੇ ਹੋਰ ਤਰ੍ਹਾਂ ਦੀ ਡਿਬੇਟ ਕਈਆਂ ਨੇ ਖਿੱਚ ਦਿੱਤੀ ਹੈ, ਪਰ ਇਹ ਇੱਕ ਸੀ ਕਿ ਜਦੋਂ ਈਵਨ ਸੰਤ ਭਿੰਡਰਾਂ ਵਾਲਿਆਂ ਨੇ ਜਦੋਂ 20 ਸਤੰਬਰ 1981 ਨੂੰ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕੀਤਾ ਸੀ, ਉਹਨਾਂ ਨੇ ਜਿਹੜੀ ਆ ਉਹ ਦਸਤਾਰ ਉਹਨੂੰ ਉਹਨਾਂ ਨੇ ਖੱਟਾ ਗਿਆ, ਖੱਟੀ ਰੰਗ, ਖੱਟੇ ਹੀ ਨੇ ਸਾਰੇ, ਉਹ ਔਰੇਂਜ ਹੋਏ। ਉਹ ਮੈਂ ਦੇਖ ਰਿਹਾ ਸੀ ਕਿ ਨਾਰੰਗੀ ਜਿਹਨੂੰ ਰੰਗ ਕਹਿੰਦੇ ਨੇ, ਇਹ ਉਰਦੂ ਦੇ ਵਿੱਚ ਨਾਰੰਜੀ ਕਹਿੰਦੇ ਨੇ ਹੁਣ। ਤੇ ਜਦੋਂ ਅਸੀਂ ਫਰੂਟ ਨਾਰੰਗੀ ਦੇਖਦੇ ਹਾਂ, ਜਿਹਨੂੰ ਕਬੀਰ ਸਾਹਿਬ ਨੇ ਕਿਹਾ, कबीर बीचक दे विच है, रंगी को नारंगी कहें, बने दूध को खोया, चलते को गाड़ी कहें, देख कबीरा रोया। कि भाई जिहड़ी चीज रंगी हुई है, कलर्ड है, उन्होंने कहते हैं नारंगी, इहदा कोई रंग नहीं है। रंगी को नारंगी कहें, बने दूध को खोया। ਹੁਣ ਦੁੱਧ ਦਾ ਸਭ ਕੁਝ ਢਾਲ ਕੇ ਖੋਆ ਬਣਦਾ ਤੇ ਖੋਏ ਦਾ ਮਤਲਬ ਗਵਾਚਿਆ ਹੁੰਦਾ। ਕਹਿੰਦਾ ਦੁਨੀਆ ਦਾ ਹਾਲ ਦੇਖੋ ਕਿ ਜਿਹੜੀ ਰੰਗਦਾਰ ਚੀਜ਼ ਆ ਉਹਨੂੰ ਨਾਰੰਗੀ ਕਹਿੰਦੇ ਨੇ, ਜਿਹਦੇ ਚ ਸਾਰੀ ਤਾਕਤ ਆ ਗਈ ਆ ਉਹਨੂੰ ਕਹਿੰਦੇ ਖੋਇਆ, ਗਵਾਚ ਗਿਆ। ਚਲਤੀ ਕੋ ਗਾੜੀ ਕਹੇ, ਇਧਰ ਭੋਜਪੁਰੀ ਹਿੰਦੀ ਦੇ ਵਿੱਚ ਜਿਹੜਾ ਗੱਡੀ ਹੋਈ ਚੀਜ਼ ਹੈ ਕਹਿੰਦੇ ਗੱਡ ਦਿੱਤਾ ਹੈ, ਗਾੜ ਦਿੱਤਾ ਹੈ, ਉਹਨੂੰ ਕਹਿੰਦੇ ਨੇ ਗਾੜੀ ਹੈ ਕਿ ਵੀ ਜਿਹੜੀ ਚੀਜ਼ ਚੱਲ ਰਹੀ ਹੈ ਉਹਨੂੰ ਕਹਿ ਰਹੇ ਨੇ ਗਾੜ ਦਿੱਤਾ। ਦੇਖ ਕਬੀਰਾ ਰੋਇਆ, ਇਹ ਦੁਨੀਆ ਦਾ ਵਰਤਾਰਾ। ਸੋ ਉਹਦੇ ਚ ਭਾਊ ਜੀ ਨੇ ਜਿਹੜਾ ਹੈ ਉਹ ਸ਼ਹੀਦੀ ਦੇ ਚਾਅ ਦੀ ਗੱਲ ਜਿਹੜੀ ਖਾਲਸੇ ਚ ਹੁੰਦੀ ਹੈ, ਦਾਲ ਦਰਜੀਆ ਇੱਕ ਪੋਸ਼ਾਕ ਸੀਂਦੇ ਜਿਉ ਜਿਹੀ ਸ਼ਹੀਦਾਂ ਨੇ ਪਾਈ ਹੋਵੇ, ਗੂੜਾ ਰੰਗ ਹੋਵੇ ਰਤ ਦੇ ਰੰਗ ਵਰਗਾ, ਬਾਜਾਂ ਵਾਲੇ ਨੂੰ ਜਿਹੜਾ ਭਾਈ ਹੋਵੇ, ਕੈਂਚੀ ਨਾਲ ਨਾ ਕੱਟਦੀ ਕੱਪੜੇ ਨੂੰ, ਸਿੱਖੀ ਤੇਗ ਦੇ ਨਾਲ ਕਟਾਈ ਹੋਵੇ, ਟਾਂਕੇ ਲਾਈ ਨਾ ਦੁਨੀਆ ਦੇ ਧਾਗਿਆਂ ਦੇ, ਜਪਜੀ ਸਾਹਿਬ ਦੇ ਨਾਲ ਸਿਲਾਈ ਹੋਵੇ, ਜੰਗ ਹਿੰਦ ਪੰਜਾਬ ਦੇ ਜੰਗ ਅੰਦਰ ਤੇਰੇ ਖਾਲਸੇ ਦੀ ਸਦਾ ਚੜਾਈ ਹੋਵੇ, ਛਾਤੀ ਸਾਹਮਣੇ ਲੱਗਣ ਫੱਟ ਸਾਰੇ, ਜੰਗ ਵੱਲੇ ਨਾ ਪਿੱਠ ਦਿਖਾਈ ਹੋਵੇ, ਸੱਚ ਝੂਠ ਦੀ ਜੰਗ ਹੋਣ ਲੱਗੀ, ਅੱਖਾਂ ਸਾਹਮਣੇ ਅੱਖ ਮਿਲਾਈ ਹੋਵੇ, ਅਕਿਰਤ ਕਣਾਂ ਦੇ ਨਾਲ ਪਿਆ ਪੇਚਾ, ਡੋਰ ਸੱਚ ਦੀ ਨਾਲ ਕਟਾਈ ਹੋਵੇ, ਸੂਰਜ ਸੱਚ ਦਾ ਚੜੂ ਪੰਜਾਬ ਉੱਤੇ, ਜਿਹਦੀ ਜਗ ਤੇ ਸਦਾ ਰੋਸ਼ਨਾਈ ਹੋਵੇ, ਹੋ ਜੂ ਫੈਸਲਾ ਅਕਿਰਤ ਕਣਾਂ ਨਾਲੋਂ, ਅਕਾਲ ਪੁਰਖ ਦੀ ਵਿੱਚ ਗਵਾਹੀ ਹੋਵੇ, ਬੋਲ ਬਾਲਾ ਹੋਵੇ ਸਾਂਝੀ ਵਾਲਤਾ ਦਾ, ਖੁਸ਼ੀਆਂ ਮਾਣਦੀ ਸਾਰੀ ਲੁਕਾਈ ਹੋਵੇ, ਸ਼ਹੀਦੀ ਹੋਵੇ ਜੇ ਤੇਰੇ ਖਾਲਸੇ ਦੀ, ਬ੍ਰਹਿਮੰਡ ਚੋਂ ਭਾਊ ਆਈ ਵਧਾਈ ਹੋਵੇ। ਇਹ ਹਮੇਸ਼ਾ ਹੀ ਸ਼ਹੀਦੀ ਵਧਾਈ ਹੁੰਦੀ ਹੈ, ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੇ 10ਵੇਂ ਪਾਤਸ਼ਾਹ ਨੇ ਫਰਮਾਇਆ ਕਿ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸ਼ੋਕ, ਹੈ ਸਭ ਜਗ ਭਇਓ, ਜੈ 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 ਸੁਰਲੋਕ। ਕਿ ਇਹ ਐਂਜਲਸ ਫਰਿਸ਼ਤੇ ਬ੍ਰਹਿਮੰਡ ਚੋਂ ਫਿਰ ਜਿਵੇਂ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੀ ਜੰਗ ਹੈ, ਬੋਲ ਬਾਲਾ ਹੋਵੇ ਸਾਂਝੀ ਵਾਲਤਾ ਦਾ, ਖੁਸ਼ੀਆਂ ਮਾਣਦੀ ਸਾਰੀ ਲੁਕਾਈ ਹੋਵੇ, ਸ਼ਹੀਦੀ ਹੋਵੇ ਜੇ ਤੇਰੇ ਖਾਲਸੇ ਦੀ, ਬ੍ਰਹਿਮੰਡ ਚੋਂ ਭਾਊ ਆਈ ਵਧਾਈ ਹੋਵੇ। ਸੋ ਬਹੁਤ ਬਹੁਤ ਸ਼ੁਕਰੀਆ ਭਾਊ ਜੀ, ਇਵੇਂ ਹੀ ਕਵਿਤਾ ਫੁਟਾਉਂਦੇ ਰਹੋ। ਨਾਈਸ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਦੇ ਮੈਸੇਜ ਨੇ ਉਹ ਲਾਂਝਾ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਦਵਿੰਦਰ ਸੰਧੂ ਜੀ ਸਾਨੂੰ ਫਤਿਹ ਬੁਲਾਉਂਦੇ, ਧਰਮ ਸਿੰਘ ਜੀ ਵੀ, ਔਰ ਸੋਨਮਾਇਲ ਜੀ ਵੀ, ਜਤਿੰਦਰ ਸਿੰਘ ਜੀ ਵੀ, ਅਹਿਮਦ ਅਜ਼ਵਾਨ ਜੀ, ਔਰ ਅਹਿਮਦ ਫਿਰ ਗੁਰਦੇਵ ਕੌਰ ਜੀ, ਫਿਰ ਸੀਤਾ ਲੈ ਕੇ ਫਰਾਰ, ਅਜਵਿੰਦਰ ਸਿੰਘ ਸੋਧਾ ਜੀ, ਫਿਰ ਇਸੇ ਤਰ੍ਹਾਂ ਡੈਵਲ ਜੀ, ਔਰ ਸਭ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਕਹਿੰਦੇ ਨੇ ਕਿ ਦਾ ਪ੍ਰੋਗਰਾਮ ਕੀਪਸ ਫਰੀਜ਼ਿੰਗ, I don't know why। ਔਰ ਜਸਵਿੰਦਰ ਸਿੰਘ ਬਰਾਜ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਫਿਰ ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ, ਗੁਰਮੀਤ ਸਿੰਘ ਜੀ ਵੀ, ਔਰ ਹਰਦੀਪ ਸਿੰਘ ਜੀ ਵੀ, ਬਲਵਿੰਦਰ ਸਿੰਘ ਜੀ ਫਿਰ ਕਹਿੰਦੇ ਨੇ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਪੰਜਾਬ ਅਤੇ ਪੰਜਾਬੀਆਂ ਦੇ ਹਰ ਇੱਕ ਮਸਲੇ ਦਾ ਹੱਲ ਹੈ ਆਜ਼ਾਦੀ, ਖਾਲਸਾ ਜ਼ਿੰਦਾਬਾਦ। ਫਿਰ ਕਹਿੰਦੇ ਨੇ ਕਿ ਇੱਧਰ ਉੱਧਰ ਦੀ ਹੁਣ ਛੱਡ ਦਿਓ ਗੱਲ ਮਿੱਤਰੋ, ਖਾਲਸਾ ਨੇ ਹਰ ਇੱਕ ਮਸਲੇ ਦਾ ਹੱਲ ਮਿੱਤਰੋ। ਔਰ ਫਿਰ ਕਹਿੰਦੇ ਨਾ ਹਿੰਦੀ ਨਾ ਹਿੰਦੁਸਤਾਨ, ਹੁਣ ਬਣੇਗਾ ਖਾਲਿਸਤਾਨ। ਰਣਜੋਤ ਸਿੰਘ ਜੀ ਵੀ, ਔਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਜੀ ਵੀ, ਔਰ ਰਾਜਵਿੰਦਰ ਸਿੰਘ ਜੀ ਵੀ, ਇਹ ਵੀ ਕਹਿੰਦੇ ਨੇ ਫਤਿਹ ਬੁਲਾ ਕੇ ਵੈਲਕਮ ਬੈਕ ਜੀ। ਔਰ ਅੱਤਵਾਦੀਆਂ ਦੀ ਆਜ਼ਾਦੀ ਬਟ ਸਿੱਖਸ ਦੀ ਬਰਬਾਦੀ ਦਾ ਦਿਨ ਸੀ 15 ਅਗਸਤ। ਬਿਲਕੁਲ ਠੀਕ ਫਰਮਾਇਆ ਤੁਸੀਂ। ਹਾਂਜੀ, ਸਤਨਾਮ ਸਿੰਘ ਜੀ ਵੀ, ਔਰ ਇਸ ਤਰ੍ਹਾਂ ਪਰਮਿੰਦਰ ਜੀ ਵੀ, ਔਰ ਜਸਕੀਰਤ ਸਿੰਘ ਜੀ ਵੀ, ਔਰ ਇਸੇ ਤਰ੍ਹਾਂ ਗੁਰਵਿੰਦਰ ਸਿੰਘ ਜੀ ਵੀ ਸਾਨੂੰ ਫਤਿਹ ਐਨ ਖਾਲਸਾ ਜ਼ਿੰਦਾਬਾਦ ਐਨ ਚੜ੍ਹਦੀ ਕਲਾ। ਹੁਣ ਸਾਡੇ ਮਿੱਤਰ ਆ ਗਏ ਨੇ ਰਿਸ਼ੀ ਭਾਰਦਵਾਜ ਜੀ। ਹਾਂਜੀ, ਉਹ ਕਹਿੰਦੇ ਨੇ ਆਈ ਰਿਪੀਟ
ਬਹੁਤ ਸ਼ੁਕਰੀਆ ਰਿਪੀਟ ਕਰਨ ਲਈ। ਇਕਬਾਲ, ਅਸੀਂ ਵੀ ਉਹੀ ਕੁਝ ਰਿਪੀਟ ਕਰ ਰਹੇ ਹਾਂ ਜੋ ਅਸੀਂ ਪਹਿਲੇ ਦਿਨ ਕੀਤਾ। ਆਈ ਰਿਪੀਟ, ਇਕਬਾਲ ਵਾਜ਼ ਅ ਮੈਨ ਆਫ ਕੰਟਰਡਿਕਸ਼ਨਸ। ਹੀ ਪ੍ਰੇਜ਼ ਦਾ ਮਰਡਰਰ ਇਲਮੁਦੀਨ। ਪਹਿਲੀ ਗੱਲ ਤਾਂ ਭਾਰਦਵਾਜ ਜੀ, ਤੁਹਾਨੂੰ ਇਲਮੁਦੀਨ ਨਾਲ ਹਮਦਰਦੀ ਨਹੀਂ ਹੈ, ਉਹ ਮਰਡਰਰ ਹੈ। ਪਰ ਜਿਸ ਨੇ ਉਸ ਮਲਹੋਤਰੇ ਨੇ ਜਿਹਨੇ ਕਿ ਰੰਗੀਲਾ ਰਸੂਲ ਛਾਪ ਕੇ ਕਰੋੜਾਂ ਮੁਸਲਮਾਨਾਂ ਦੇ ਹਿਰਦੇ ਵਲੂੰਦਰੇ ਸੀ, ਉਹ ਤੁਹਾਨੂੰ ਨਹੀਂ ਚੁੱਭਦਾ। ਉਹਦਾ ਜਿਹਦਾ ਲਿਖਿਆ ਸ਼ਰਧਾਨੰਦ ਜਿਹੜਾ ਸੀ, ਜਿਹਨੂੰ ਇੱਕ ਹੋਰ ਮੋਮਨ ਨੇ ਸਜ਼ਾ ਯਾਫਤਾ ਕੀਤਾ ਸੀ, ਤੁਹਾਨੂੰ ਉਹ ਨਜ਼ਰ ਨਹੀਂ ਆਉਂਦਾ। ਔਰ ਇਹ ਜਿਹੜਾ ਇੰਨਾ ਵੱਡਾ ਜਿਹੜਾ ਕੰਮ ਕੀਤਾ ਸੀ ਇਸ ਇਲਮੁਦੀਨ ਨੇ, ਕਿ ਜਦੋਂ ਅਲਾਮਾ ਇਕਬਾਲ ਜਿਹੜੇ ਨੇ ਉਹਨਾਂ ਦਾ ਉਤਾਰ ਰਹੇ ਸੀ ਉਸ ਦੇ ਵਿੱਚ, ਕਬਰ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਡੈਡ ਬਾਡੀ ਨੂੰ, ਤੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਪੜ੍ਹੇ ਲਿਖੇ ਦੇਖਦੇ ਰਹੇ, ਤਰਖਾਣਾ ਦਾ ਮੁੰਡਾ ਬਾਜ਼ੀ ਲੈ ਗਿਆ। ਔਰ ਅੱਜ ਵੀ ਜਿਹੜੇ ਉਹਨਾਂ ਦਾ ਮਕਬਰਾ ਹੈ, ਉੱਥੇ ਹਜ਼ਾਰਾਂ ਲੋਕ ਰੋਜ਼ਾਨਾ ਆਪਣੀ ਅਕੀਦਤ ਦਾ, ਕਿਉਂਕਿ ਇਹ ਮੌਕੇ ਹੁੰਦੇ ਨੇ, ਜਿਵੇਂ ਸਾਡੇ ਲਈ ਸ਼ਹੀਦ ਬਿਆਨ ਸਿੰਘ ਸਤਵੰਤ ਸਿੰਘ ਨੇ, ਭਾਈ ਜੇ ਇੰਦਰਾ ਗਾਂਧੀ ਕੁਦਰਤੀ ਮੌਤ ਮਰਦੀ, ਅਸੀਂ ਇਤਿਹਾਸ 'ਚ ਕਿਹੜਾ ਮਾਣ ਲੈ ਸਕਦੇ ਸੀ। ਸੋ ਇਹ ਜਿਹੜਾ ਇਹਨਾਂ ਦੀ ਆਰੀਆ ਸਮਾਜੀਆਂ ਨੇ ਬੜੀ ਜਿਹੜੀ ਹੈ ਉਹ ਅੱਤ ਚੁੱਕੀ ਹੋਈ ਸੀ, ਉਹਨੂੰ ਜਿਹੜੇ ਸ਼ਹੀਦ ਇਲਮੁਦੀਨ ਨੇ ਜਿਹੜਾ ਉਹ ਸਜ਼ਾ ਯਾਫਤਾ ਕੀਤਾ ਸੀ। ਫਿਰ ਉਹ ਕਹਿੰਦੇ ਨੇ ਕੰਡੈਮਡ ਨੈਸ਼ਨਲਿਜ਼ਮ ਐਂਡ ਪ੍ਰੇਜ਼ ਇਸਲਾਮਿਜ਼ਮ। ਇਹ ਤੁਸੀਂ ਦੇਖੋ, ਮੈਂ ਉਦੋਂ ਵੀ ਕਿਹਾ ਸੀ ਕਿ ਭਾਈ ਉਹ ਸਾਰੇ ਜਹਾਂ ਸੇ ਅੱਛਾ ਵਾਲਾ ਸ਼ਰਮ ਸੀ ਆਤੀ ਹੈ ਇਸਕੋ ਵਤਨ ਕਹਤੇ ਹੋਏ ਕਿਉਂ ਪਹੁੰਚਿਆ, ਕਿਉਂਕਿ ਤੁਹਾਡੀ ਕਰਤੂਤ ਸਾਹਮਣੇ ਆ ਗਈ ਸੀ। ਇਹ ਇਵੋਲਵ ਹੋਣਾ ਇਹਨੂੰ ਕਹਿੰਦੇ ਨੇ, ਇਹ ਕੰਟਰਡਿਕਸ਼ਨ ਨਹੀਂ। ਇਸੇ ਤਰ੍ਹਾਂ ਜਸਕੀਰਤ ਸਿੰਘ ਉਹਨਾਂ ਨੇ ਫਤਿਹ ਬੁਲਾਈ ਹੈ, ਔਰ ਜਿਹੜਾ ਅਮਰਜੀਤ ਸਿੰਘ, ਜਗਦੀਸ਼ ਰੋਮਾਣਾ, ਪੀ ਅਟਵਾਲ, ਬਲਵਿੰਦਰ ਸਿੰਘ ਔਰ ਸਾਡੇ ਮੀਆਂ ਸਰਵਰ ਜੀ, ਉਹ ਕਹਿੰਦੇ ਨੇ ਵੈਰੀ ਇੰਟਰਸਟਿੰਗ, ਹਿੰਦੂਜ਼ ਵਾਂਟ ਏ ਹਿੰਦੂ ਦੇਸ਼ ਫॉर ਹਿੰਦੂਜ਼ ਆਫ ਬੰਗਲਾਦੇਸ਼, ਦੈਨ ਵਾਟ ਇਜ਼ ਦਾ ਪ੍ਰੋਬਲਮ ਅਬਾਊਟ ਫਰੀ ਖਾਲਿਸਤਾਨ ਫॉर ਸਿੱਖ। ਇਹਨਾਂ ਨੂੰ ਅਸਲ 'ਚ ਬੰਗਲਾਦੇਸ਼ 'ਚ ਇੰਨੀ ਤੇਜ਼ੀ ਨਾਲ ਇੰਨਾ ਕੁਝ ਹੋ ਗਿਆ ਕਿ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਵੀ ਸਿਰ ਕਿਹੜੇ ਪਾਸੇ ਹੈ ਤੇ ਪੈਰ ਕਿਹੜੇ ਪਾਸੇ ਹੈ, ਯੱਕੜ ਮਾਰ ਰਹੇ ਨੇ। ਫਿਰ ਉਹਨਾਂ ਨੇ ਸਾਰੇ ਸਿੱਖ ਭਰਾਵਾਂ ਨੂੰ ਕਿਹਾ ਕਿ ਪਾਕਿਸਤਾਨੀ ਮੂਵੀ ਇਹ ਅਮਨ ਅਬਾਊਟ ਹਿੰਦੂ ਬਿਹੇਵੀਅਰ ਹੈ ਜਿਹੜਾ ਇਹ ਦੇਖਣ, ਔਰ ਇਹ ਇੰਟਰਨੈਟ ਦੇ ਉੱਤੇ ਅਵੇਲੇਬਲ ਹੈ। ਰਸ਼ੀਦ ਮੁਨੱਵਰ ਉਹਨਾਂ ਨੇ ਪਿੰਡਰਾਂ ਵਾਲਿਆਂ ਨੂੰ ਜਿਹੜਾ ਹੈ ਉਹ ਵੀ ਟ੍ਰਿਬਿਊਟ ਦਿੱਤੀ ਹੈ। ਉਹਨਾਂ ਨੇ ਸੁੱਤੀ ਕੌਮ ਜਗਾਈ ਕਿਹਾ। ਧਰਮ ਸਿੰਘ ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ। ਔਰ ਫਿਰ ਰਸ਼ਦ ਮੁਨੱਵਰ ਕਹਿੰਦੇ ਨੇ ਕਿ ਵੀ ਪਾਕਿਸਤਾਨੀ ਸੈਲੂਟ ਯੂ ਹੈਵ ਅ ਡੀਪ ਨੌਲੇਜ ਆਫ ਹਿਸਟਰੀ, ਮੇ ਆਵਰ ਸਿੱਖ ਬ੍ਰਦਰਸ ਗੈਟ ਖਾਲਿਸਤਾਨ ਇਨ ਦਿਸ ਡੈਕੇਡ। ਬਹੁਤ ਬਹੁਤ ਸ਼ੁਕਰੀਆ। ਕਿਰਨ ਗਿੱਲ ਉਹਨਾਂ ਨੇ ਵੀ ਤਾਰੀਫ ਕੀਤੀ ਹੈ ਜਿਹੜਾ ਮੈਸੇਜ ਪਾਕਿਸਤਾਨੀ ਭਰਾਵਾਂ ਭੈਣਾਂ ਨੂੰ ਦਿੱਤਾ ਹੈ। ਔਰ ਗੁਰਵਿੰਦਰ ਸਿੰਘ, ਰਸ਼ਦ ਮੁਨੱਵਰ, ਫਿਰ ਇਹ ਸਾਰੇ ਵੀਰਾਂ ਦੇ ਥੱਲੇ ਫਤਿਹ ਨੇ, ਸੁਖਵਿੰਦਰ ਸਿੰਘ ਔਰ ਹਰਪ੍ਰੀਤ ਸਿੰਘ ਔਰ ਬੀਬੀ ਕੁਲਦੀਪ ਕੌਰ ਔਰ ਬਲਹਾਰ ਸਿੰਘ ਕੰਗ, ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇ ਰਹੋ। TV84 ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।